जे जीवै पत लथी जाए सब हराम जेता किच खाए। अगस्त महीने की 7 तरीक है जी, बरा 2025, दिन वीरवार। स्टूडियो ਦੀਆਂ ਘੜੀਆਂ ਮੁਤਾਬਕ ਨਿਊਯਾਰਕ ਦੇ ਸਮੇਂ ਅਨੁਸਾਰ 12 ਵਜੇ ਨੇ ਔਰ ਖਾਲਿਸਤਾਨ ਦੇ ਸਮੇਂ ਅਨੁਸਾਰ ਰਾਤ ਦੇ 9:30 ਹੋਏ ਨੇ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਰੋਜ਼ਾਨਾ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਤੋਂ ਆਪ ਸਭ ਦਾ ਸਵਾਗਤ ਕਰਦਾ। ਆਪ ਸਭ ਨੂੰ ਜੀ ਆਇਆਂ ਕਹਿੰਦਾ ਹੋਇਆ ਗੁਰੂ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਫਤਿਹ ਬੁਲੰਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਜਾਣਦੇ ਹੋ ਕਿ ਇਹ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਇਸ ਸਮੇਂ ਜਿਹੜਾ ਤਕਰੀਬਨ 1 ਘੰਟੇ ਲਈ ਇਸ ਪ੍ਰੋਗਰਾਮ ਨੂੰ ਵੇਖਦੇ ਹੋ, ਸੁਣਦੇ ਹੋ ਔਰ ਆਪਣੇ ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾਉਂਦੇ ਹੋ। ਸੋ ਟੀਵੀ 84 ਇੱਕ ਪੰਥਕ ਅਦਾਰਾ ਔਰ ਇਹ ਆਪਣਾ ਪੰਥ ਦੀਆਂ ਐਡਸ ਦੇ ਉੱਤੇ ਔਰ ਪੰਥ ਦੀਆਂ ਡੋਨੇਸ਼ਨ ਦੇ ਉੱਤੇ ਚੱਲਣ ਵਾਲਾ ਜਿਹੜਾ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ। ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਚਲੰਤ ਮਾਮਲਿਆਂ ਦੇ ਉੱਤੇ ਵੱਖੋ ਵੱਖਰੀਆਂ ਸ਼ਖਸੀਅਤਾਂ ਕੀ ਉਹ ਇਹਨਾਂ ਮਾਮਲਿਆਂ ਨੂੰ ਕਿਸ ਤਰ੍ਹਾਂ ਸੋਚਦੀਆਂ ਨੇ, ਕਿਸ ਤਰ੍ਹਾਂ ਵੇਖਦੀਆਂ ਨੇ, ਉਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ, ਸਾਡੇ ਸਰੋਤਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ, ਤਾਂ ਕਿ ਅਸੀਂ ਇਹਨਾਂ परिस्थितियां विचों किवें निकलना ਉਹਦੇ ਲਈ ਕੋਈ ਵਿਉਂਤਬੰਦੀ, ਕੋਈ ਪਲੈਨਿੰਗ ਜਿਹੜੀ ਆ ਉਹ ਕਰ ਸਕੀਏ। ਮਸਲੇ ਕਹਿੰਦੇ ਨਾ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹੀਮਾ ਕੋਈ ਨਾ ਕੋਈ ਮਸਲਾ ਜਿਹੜਾ, ਕਿਉਂਕਿ ਗੁਲਾਮੀ ਦੇ ਆਲਮ ਦੇ ਵਿੱਚ ਅਸੀਂ ਜੀ ਰਹੇ ਹਾਂ। ਸਾਡਾ ਰਾਜ ਭਾਗ ਜਿਹੜਾ ਖੋਇਆ ਗਿਆ ਸੋ ਕਾਲਡ ਹਿੰਦੂਤਵੀ ਹਕੂਮਤ ਵੱਲੋਂ, ਸੋ ਕਾਲਡ ਇੰਡੀਅਨ ਹਕੂਮਤ ਵੱਲੋਂ, ਤੇ ਸਾਨੂੰ ਹਰ ਵਰੇ ਹਰ ਮਹੀਨੇ ਕੁਝ ਐਸੇ ਮਸਲੇ ਜਿਹੜੇ ਦਰਪੇਸ਼ ਆਉਂਦੇ ਆ ਜਿਨ੍ਹਾਂ ਦੇ ਉੱਤੇ ਅਸੀਂ ਬਹੁਤ ਰੌਲਾ ਪਾਉਂਦੇ ਆ ਕਿ ਲੁੱਟ ਗਏ ਹੋ, ਤੇ ਮਹੀਨਾ ਕੁ 2 ਮਹੀਨੇ ਬੀਤਦੇ ਆ, ਨਵਾਂ ਮਸਲਾ ਆ ਜਾਂਦਾ, ਪਿਛਲਾ ਭੁੱਲ ਕੇ ਅਸੀਂ ਨਵੇਂ ਵੱਲ ਤੁਰ ਪੈਂਦੇ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ 2-3 ਮਸਲੇ ਨੇ ਜਿਹੜੇ ਉਹਨਾਂ ਨੂੰ ਛੋਹਣ ਦੀ ਕੋਸ਼ਿਸ਼ ਕਰਾਂਗੇ, ਤੇ ਤੁਹਾਡੀਆਂ ਕਾਲਸ ਦੀ ਵੀ ਸਾਨੂੰ ਉਡੀਕ ਰਹੇਗੀ। 514 476 8484 ਰਾਹੀਂ ਤੁਸੀਂ WhatsApp ਤੇ ਕਾਲ, WhatsApp ਮੈਸੇਜ ਜਾਂ ਤੁਸੀਂ ਡਾਇਰੈਕਟ ਕਾਲ ਸਾਨੂੰ ਸਟੂਡੀਓ ਦੇ ਵਿੱਚ ਕਰ ਸਕੋਗੇ। ਔਰ ਉਸ ਤੋਂ ਇਲਾਵਾ YouTube ਦੇ ਉੱਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਜਿਹੜੇ ਮੈਸੇਜ ਨੇ YouTube ਦੇ ਉੱਤੇ ਆਉਂਦੇ ਨੇ ਲਾਈਵ, ਉਹਨਾਂ ਨੂੰ ਵੀ ਜਿਹੜਾ ਉਹ ਸਾਂਝਾ ਕਰੀਏ। ਤੇ ਅੱਜ ਇਸ ਚਰਚਾ ਦੇ ਵਿੱਚ ਸਾਡੇ ਨਾਲ ਨਿਊ ਜਰਸੀ ਤੋਂ ਜੁੜੇ ਨੇ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਮੋਰਜੰਡ। ਪ੍ਰੋਫੈਸਰ ਬਲਜਿੰਦਰ ਸਿੰਘ ਜੀ ਮੋਰਜੰਡ ਬਹੁਤ ਲੰਮੇ ਅਰਸੇ ਤੋਂ ਸਿੱਖ ਸੰਘਰਸ਼ ਦੇ ਵਿੱਚ ਜਿਹੜੇ ਨੇ ਉਹ ਯਤਨਸ਼ੀਲ ਨੇ, ਸਿੱਖਾਂ ਦੇ ਹੱਕਾਂ ਦੀ ਲੜਾਈ ਦੇ ਵਿੱਚ ਯਤਨਸ਼ੀਲ ਨੇ, ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਨੇ। ਸੋ ਇਹਨਾਂ ਦੇ ਨਾਲ ਅਸੀਂ ਚਲੰਤ ਮਾਮਲਿਆਂ ਉੱਤੇ ਗੱਲਬਾਤ ਕਰਾਂਗੇ ਔਰ ਪ੍ਰੋਗਰਾਮ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਜਿਹੜੀ ਆਵਾਜ਼ ਹੈ, ਹੱਕ ਸੱਚ ਦੀ ਆਵਾਜ਼ ਹੈ, ਉਹ ਦੂਰ ਦੁਰਾਡੇ ਜਿਹੜੀ ਆ ਉਹ ਪਹੁੰਚ ਸਕੇ ਤੇ ਸਾਡਾ ਇਹ ਯਤਨ ਹੈ ਜਿਹੜਾ ਉਹ ਕਾਮਯਾਬ ਹੋ ਸਕੇ। ਤੋ ਅਸੀਂ ਇਸ ਪ੍ਰੋਗਰਾਮ ਨੂੰ ਜਿਹੜਾ ਸਪਾਂਸਰ ਹੈ ਉਹ ਅਕਾਲ ਇੰਟਰਪ੍ਰੀਟਰ ਸਰਵਿਸਿਜ਼ ਵੱਲੋਂ ਕੀਤਾ ਜਾ ਰਿਹਾ। ਇਹਨਾਂ ਦੇ ਨੰਬਰ ਤੁਹਾਡੀਆਂ ਸਕਰੀਨਸ ਦੇ ਉੱਤੇ ਨੇ, 514 770 7465 ਜਾਂ akalservices@hotmail.com। ਅਸੀਂ ਕੈਨੇਡਾ ਦੇ ਵਿੱਚ ਤੁਹਾਡਾ ਅਸਾਈਲਮ ਜਿਹੜਾ ਹੈ, ਅਸਾਈਲਮ ਕੇਸ ਹੈ, ਕਿਸੇ ਦੇ ਰਿਫਿਊਜੀ ਕੇਸ ਲਗਾਉਣਾ, ਉਹਦੀ ਹੈਲਪ ਕਰ ਸਕਦੇ ਹਾਂ, ਉਹਦਾ ਪੇਪਰ ਵਰਕ ਫਿਲ ਅਪ ਕਰਨ ਦੇ ਲਈ। ਤੇ ਅਸੀਂ ਆਪਣੀਆਂ ਜਿਹੜੀਆਂ ਇੰਟਰਪ੍ਰੀਟੇਸ਼ਨ ਸੇਵਾਵਾਂ ਜਿਹੜੀਆਂ ਉਹ ਤੁਹਾਨੂੰ ਪ੍ਰਦਾਨ ਕਰਦੇ। ਉਸ ਤੋਂ ਇਲਾਵਾ ਇੱਕ ਚੰਗੇ ਵਕੀਲਾਂ ਦੀਆਂ ਫਰਮਾਂ ਜਿਹੜੀਆਂ ਅਸੀਂ ਉਹਨਾਂ ਨਾਲ ਤੁਹਾਨੂੰ ਕੰਟੈਕਟ ਕਰਾ ਸਕਦੇ ਹਾਂ, ਜਿਹੜੇ ਫਿਰ ਤੁਹਾਡਾ ਕੇਸ ਜਿਹੜਾ ਉਹ ਅਦਾਲਤਾਂ ਦੇ ਵਿੱਚ ਲੜਨਗੇ। ਇਸ ਤੋਂ ਇਲਾਵਾ ਸਿਟੀਜ਼ਨਸ਼ਿਪ ਦੀ ਜਿਹੜੀ ਐਪਲੀਕੇਸ਼ਨ, ਕੋਈ PR ਕਾਰਡ ਦੀ, ਜਾਂ ਤੁਸੀਂ ਕੋਈ ਸਪਾਂਸਰਸ਼ਿਪ ਜਾਂ ਕੋਈ ਹੋਰ ਵੀ ਕਿਸੇ ਵੀ ਸੰਬੰਧਿਤ ਐਪਲੀਕੇਸ਼ਨ ਦੇ ਵਿੱਚ ਸਾਡੀ ਹੈਲਪ ਚਾਹੁੰਦੇ ਹੋ, ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ, ਕਿਉਂਕਿ ਬਹੁਤ ਵਾਰ ਬਹੁਤ ਜ਼ਿਆਦਾ ਪੈਸੇ ਜਿਹੜੇ ਐਲਾਨ ਦੀ ਲੋੜ ਨਹੀਂ ਹੁੰਦੀ। ਸਿਰਫ ਗੱਲ ਇਹ ਹੁੰਦੀ ਆ ਕਿ ਕੋਈ ਫਾਰਮ ਆ, ਫਾਰਮੈਟ ਆ, ਉਹ ਤੁਹਾਨੂੰ ਪੰਜਾਬੀ 'ਚ ਕਰਕੇ ਅਸੀਂ ਦੱਸ ਦੇਣਾ ਹੁੰਦਾ ਵੀ ਆਹ ਇਹਦਾ ਮਤਲਬ ਆ। ਸੋ ਉਹਦੇ ਲਈ ਤੁਸੀਂ ਸਾਡੀਆਂ ਸੇਵਾਵਾਂ 514 770 7465 ਦੇ ਲੈ ਸਕਦੇ ਹੋ। ਔਰ ਅਸੀਂ ਸਰਦਾਰ ਬਲਜਿੰਦਰ ਸਿੰਘ ਮੋਰਜੰਡ ਹੁਣਾਂ ਨੂੰ ਪ੍ਰੋਗਰਾਮ ਦੇ ਵਿੱਚ ਵੈਲਕਮ ਕਰਦੇ ਹਾਂ, ਜੀ ਆਇਆਂ ਆਖਦੇ ਹਾਂ, ਇਹਨਾਂ ਦਾ ਸਵਾਗਤ ਕਰਦੇ ਹਾਂ। ਪ੍ਰੋਫੈਸਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਦੇਖਣ ਵਾਲਿਆਂ ਨੂੰ ਜੀ। ਪ੍ਰੋਫੈਸਰ ਸਾਹਿਬ, ਅੱਜ ਦਾ ਵਿਸ਼ਾ ਵੀ ਜਿਹੜਾ ਸਾਡਾ ਉਹ ਅਸੀਂ ਚੁਣਿਆ ਕਿ ਲੈਂਡ ਪੂਲਿੰਗ, ਸਿੱਖਾਂ ਦੀਆਂ ਜ਼ਮੀਨਾਂ, ਸਿੱਖਾਂ ਦੇ ਵਿਦਿਅਕ ਅਦਾਰੇ ਤੇ ਸਿੱਖਾਂ ਦੇ ਕਕਾਰ, ਇਹਨਾਂ ਸਾਰਿਆਂ ਦੇ ਉੱਤੇ ਹਿੰਦੂਤਵਾ ਹਕੂਮਤ ਦੀ, ਭਾਰਤ ਹਕੂਮਤ ਦੀ ਮੈਲੀ ਅੱਖ ਹੈ। ਸੋ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਜਿਹੜਾ ਚਲੰਤ ਮਾਮਲਾ ਸਿੱਖਾਂ ਦੀਆਂ ਜ਼ਮੀਨਾਂ ਤੇ
ਜਿਹੜਾ ਡਾਕਾ ਮਾਰਿਆ ਜਾ ਰਿਹਾ ਭਾਰਤ ਦੀ ਸਰਕਾਰ ਵੱਲੋਂ, ਉਹਦੇ ਬਾਰੇ ਜ਼ਰੂਰ ਸਾਂਝ ਪਾਓ ਜੀ, ਤੁਸੀਂ ਕੀ ਸਮਝਦੇ ਹੋ? ਦੇਖੋ ਜੀ, ਜਿਹੜਾ ਲੈਂਡ ਪੂਲਿੰਗ ਐਕਟ ਹੈ ਹੁਣ ਚਰਚਾ ਦੇ ਵਿੱਚ ਆਇਆ ਹੈ। ਲੈਂਡ ਪੂਲਿੰਗ ਐਕਟ ਕਾਫੀ ਪੁਰਾਣਾ ਐਕਟ ਹੈ। ਇਹਦੇ ਵਿੱਚ ਕੀ ਜੀ ਹੁੰਦਾ ਹੈ ਵੀ ਜਿਹੜੀ ਸ਼ਹਿਰੀਕਰਨ ਜਾਂ ਸ਼ਹਿਰੀਕਰਨ ਨੂੰ ਮਜ਼ਬੂਤ ਕਰਨ ਵਾਸਤੇ ਜ਼ਮੀਨ ਅਕਵਾਇਰ ਕਰਦੀ ਹੈ ਸਰਕਾਰ। ਔਰ ਇਹ ਤੋਂ ਪਹਿਲਾਂ ਇਹ ਜਿਵੇਂ ਅਹਿਮਦਾਬਾਦ ਜਾਂ ਫਰੀਦਾਬਾਦ, ਗੁੜਗਾਵਾਂ, ਜਿਹੜੇ ਉਹ ਕੰਪਲੈਕਸ ਸੀਗੇ, ਨੋਇਡਾ, ਉੱਥੇ ਗੌਰਮੈਂਟ ਨੇ ਜ਼ਮੀਨ ਅਕਵਾਇਰ ਕੀਤੀ ਹੈ। ਪਹਿਲੀ ਗੱਲ ਜੀ ਤਾਂ ਇਹ ਸਟੇਟ ਪਾਲਿਸੀ ਹੈ, ਸੈਂਟਰ ਦਾ ਇਹਦੇ 'ਚ ਕੋਈ ਰੋਲ ਨਹੀਂ। ਪਰ ਪੰਜਾਬ ਦੇ ਵਿੱਚ ਜਿਹੜੀ ਇਹ ਪਾਲਿਸੀ ਹੈ, ਇਹ 2011 ਦੇ ਵਿੱਚ ਅਕਾਲੀ ਸਰਕਾਰ ਵੇਲੇ ਆਈ। ਜੀ ਔਰ ਫਿਰ ਕੈਪਟਨ ਸਰਕਾਰ ਨੇ ਥੋੜਾ ਬਹੁਤ 19-21 ਦਾ ਇਹਦੇ ਵਿੱਚ ਫੇਰ ਬਦਲ ਕੀਤਾ, ਤੇ ਇਹਨਾਂ ਨੇ ਭਗਵੰਤ ਮਾਨ ਸਰਕਾਰ ਨੇ 2025 ਦੇ ਵਿੱਚ ਇਹਦੇ ਵਿੱਚ ਥੋੜਾ ਹੋਰ ਫੇਰ ਬਦਲ ਕਰਕੇ ਇਹਨੂੰ ਇੰਪਲੀਮੈਂਟ ਕੀਤਾ। ਜੀ ਪਹਿਲੀ ਗੱਲ ਜੀ, ਜਦੋਂ ਇੱਕ ਗੱਲ ਕਹਿਣੇ ਆ, ਕਿਉਂਕਿ ਸਰਕਾਰ ਕਹਿ ਰਹੀ ਹੈ ਵੀ ਇਹ ਫਾਇਦੇਮੰਦ ਹੈ, ਤਾਂ ਸਵਾਲ ਖੜਾ ਹੁੰਦਾ ਵੀ ਦੇਖੋ, ਕੋਈ ਵੀ ਪਾਲਿਸੀ ਹੈ ਸਰਕਾਰ ਆਪਦੇ ਫਾਇਦੇ ਵਾਸਤੇ ਹੀ ਲੈ ਕੇ ਆਉਂਦੀ ਹੈ। ਗੱਲ ਹੈ ਵੀ ਉਹ ਕਿਸਾਨਾਂ ਵਾਸਤੇ ਫਾਇਦੇਮੰਦ ਹੈ ਜਾਂ ਨਹੀਂ ਹੈ, ਕਿਉਂਕਿ ਜੀ ਸਰਕਾਰ ਨਹੀਂ ਚਾਹੁੰਦੀ, ਕਿਉਂਕਿ ਕੋਈ ਵੀ ਪਾਲਿਸੀ ਹੈ ਸਰਕਾਰ ਨੂੰ ਪੈਸਾ ਚਾਹੀਦਾ ਹੁੰਦਾ, ਜਾਂ ਸਰਕਾਰ ਦੀ ਜਿਹੜੀ ਧਿਰ ਹੁੰਦੀ ਹੈ ਉਹਨਾਂ ਨੂੰ ਇਲੈਕਸ਼ਨ ਲੜਨੇ ਆ, ਉਹਨਾਂ ਵਾਸਤੇ ਪੈਸਾ ਚਾਹੀਦਾ ਹੁੰਦਾ, ਤਾਂ ਸਰਕਾਰ ਉਹੀ ਕੰਮ ਕਰਦੀ ਹੈ ਜਿਹੜੀ ਉਹਦੇ ਫਾਇਦੇਮੰਦ ਹੁੰਦੀ ਹੈ। ਤਾਂ ਜੀ ਜਿਹੜਾ 2011 ਦੇ ਵਿੱਚ ਪਾਲਿਸੀ ਆਈ ਸੀ, ਉਹਦਾ ਤੇ ਹੁਣ ਵਾਲੀ ਪਾਲਿਸੀ ਦਾ ਇੰਨਾ ਕੁ ਫਰਕ ਹੈ ਵੀ ਥੋੜਾ ਬਹੁਤ ਉਹਦੇ ਵਿੱਚ ਜਿਹੜਾ ਜ਼ਮੀਨਾਂ ਦਾ ਮੁਆਵਜ਼ਾ ਸੀ ਉਹ ਚੇਂਜ ਹੋਇਆ। ਉਦੋਂ 20,000 ਰੁਪਇਆ ਸੀਗਾ, ਜਿਹੜਾ ਇੱਕ ਕਹਿ ਲਓ ਕੰਪਨਸੇਸ਼ਨ ਦੇਣਾ ਸ਼ੁਰੂਆਤ ਦੇ ਵਿੱਚ, ਹੁਣ ਉਹ 50,000 ਕਰਤਾ। ਜੀ ਤੇ ਹੁਣ ਜਿਹੜਾ ਇਹਨਾਂ ਨੇ ਇੱਕ ਕੀਤਾ ਹੈਗਾ, ਇੱਕ ਏਕੜ ਦੇ ਵਿੱਚ ਹੁੰਦੇ ਆ 4840 ਗਜ ਬਣਦੇ ਆ ਸਕੁਅਰ, ਉਹਦੇ 'ਚ ਜੀ ਇਹਨਾਂ ਨੇ 1200 ਗਜ ਵਾਪਸ ਦੇਣੇ ਸੀ ਤੇ ਬਾਕੀ ਡਿਵੈਲਪ ਕਰਨੀ ਸੀ। ਹੁਣ ਦੋ ਤਿੰਨ ਜੀ ਮਨਵੀਰ ਸਿੰਘ ਜੀ, ਸਵਾਲ ਇਸ ਗੱਲ ਤੇ ਖੜਦਾ ਹੈ, ਤੁਹਾਡੀ ਨੀਅਤ ਕੀ ਹੈ? ਜਦੋਂ ਤੁਹਾਡੀ ਨੀਅਤ ਖੋਟੀ ਹੋਵੇ ਤੇ ਫਿਰ ਜਿਹੜੇ ਕਿਸਾਨ ਹੈ, ਜਾਂ ਜਿਹੜੇ ਸਾਡੇ ਪੰਜਾਬੀ ਹੈ ਜਾਂ ਸਿੱਖ ਹੈ, ਉਹਨਾਂ ਦਾ ਜਿਹੜਾ ਗੌਰਮੈਂਟ ਤੇ ਇੱਕ ਸਵਾਲੀਆ ਨਿਸ਼ਾਨ ਹੈ, ਉਹ ਜਾਇਜ਼ ਹੁੰਦਾ। ਜੀ ਕਿਉਂਕਿ ਪਹਿਲਾਂ ਵਾਲੀਆਂ ਜ਼ਮੀਨਾਂ ਪਈਆਂ, ਨੰਬਰ 1, ਪਹਿਲਾਂ ਅਨਡਿਵਲਪ ਜ਼ਮੀਨਾਂ ਪਈਆਂ ਨੇ ਪੰਜਾਬ ਦੇ ਵਿੱਚ, ਜਿਹੜੀਆਂ ਅਕਵਾਇਰ ਕੀਤੀਆਂ ਹੈਗੀਆਂ ਹਜੇ ਉਵੇਂ ਪਈਆਂ, ਉਹਨਾਂ ਤੇ ਕੁਝ ਨਹੀਂ ਹੋਇਆ। ਦੂਸਰੀ ਗੱਲ, ਜਦੋਂ ਪੰਜਾਬ ਦੇ ਵਿੱਚ ਪੰਜਾਬ ਦਾ ਯੂਥ ਉਹ ਮਾਈਗ੍ਰੇਟ ਹੋ ਕੇ ਬਾਹਰਲੇ ਦੇਸ਼ਾਂ 'ਚ ਚਲਾ ਗਿਆ, ਪਿੰਡਾਂ ਦੇ ਵਿੱਚ ਬਹੁਤ ਘੱਟ ਹੈ, ਪਿੰਡਾਂ ਦੇ ਵਿੱਚ ਹੀ ਅਸੀਂ ਮਤਲਬ ਕੋਠੀਆਂ ਵਿਹਲੀਆਂ ਪਈਆਂ, ਤਾਂ ਫਿਰ ਕਿਹੜੇ ਉਹ ਲੋਕ ਹੈ ਜਿਨ੍ਹਾਂ ਵਾਸਤੇ ਇਹ ਸਾਰਾ ਕੁਝ ਰਚਿਆ ਜਾ ਰਿਹਾ ਹੈ ਵੀ ਉਹਨਾਂ ਨੂੰ ਵਸਾਉਣਾ ਹੈ, ਉਹਨਾਂ ਨੂੰ ਮਤਲਬ ਸ਼ਹਿਰਾਂ ਨੂੰ ਕੀ ਕਮੀ ਹੈ? ਜੀ ਸਰਕਾਰ ਕੋਲੇ ਕੋਈ ਸਪਸ਼ਟ ਨੀਤੀ ਨਹੀਂ, ਔਰ ਸਿੱਧਾ ਇਹਦਾ ਇਹੀ ਹੈ ਵੀ ਸਰਕਾਰ, ਕਿਉਂਕਿ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ, ਦਿੱਲੀ ਵਾਲਿਆਂ ਨੂੰ ਪਤਾ ਹੈ, ਉਹਨਾਂ ਨੇ ਉੱਥੇ ਪੈਸੇ ਬਣਾਏ ਆ, ਇਹਨਾਂ ਨੇ ਗਾਂ ਇਲੈਕਸ਼ਨ ਲੜਨੇ ਆ, ਤਾਂ ਉਹ ਜ਼ਮੀਨਾਂ ਇੱਕ ਹਿਸਾਬ ਨਾਲ ਉਹ ਆਪਦੇ ਹੱਥੀ ਕਰਕੇ ਤੇ ਉਹਨੂੰ ਫਿਰ ਮਹਿੰਗੇ ਭਾਅ ਦੇ ਤੌਰ ਤੇ ਅੱਗੇ ਵੇਚਣੀਆਂ। ਮੇਨ ਉਹਨਾਂ ਦਾ ਜੀ ਇਹ ਹੈ ਮਕਸਦ। ਜੀ ਇੱਥੇ ਮਨਵੀਰ ਸਿੰਘ ਜੀ, ਗੱਲ ਇਹ ਹੈ ਵੀ ਅਸੀਂ ਲੜ ਰਹੇ ਹਾਂ, ਕਿਸਾਨ ਯੂਨੀਅਨਾਂ ਲੜ ਰਹੀਆਂ ਨੇ ਇਸ ਲੈਂਡ ਪੂਲਿੰਗ ਲਈ ਪਾਲਿਸੀ ਦੇ ਖਿਲਾਫ। ਜੀ ਹੁਣ ਐਜ ਏ ਸਿੱਖ, ਐਜ ਏ ਪੰਜਾਬੀ, ਮੈਂ ਇਸ ਜਿਹੜਾ ਲੈਂਡ ਪੂਲਿੰਗ ਐਕਟ ਹੈ, ਪਰਸਨਲੀ ਉਸ ਦਾ ਇਸ ਗੱਲ ਤੋਂ ਵਿਰੋਧ ਕਰਦਾ ਹੈ, ਕਿਉਂਕਿ ਇਹ ਪੰਜਾਬ ਦੀ ਜ਼ਰੂਰਤ ਨਹੀਂ ਹੈ। ਜੀ ਅੱਜ ਦੀ ਤਰੀਕ ਦੇ ਵਿੱਚ ਇਹ ਪੰਜਾਬ ਦੇ ਵਿੱਚ ਕੰਸੈਪਟ ਹੀ ਨਹੀਂ ਹੋਣਾ ਚਾਹੀਦਾ, ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਤੇ ਜੇ ਇੱਥੇ ਇਹ ਤੁਸੀਂ ਸ਼ਹਿਰੀ ਵਿਕਾਸ ਦੀ ਗੱਲ ਕਰੋਗੇ, ਐਗਰੀਕਲਚਰ ਜ਼ਮੀਨ ਨੂੰ ਤੁਸੀਂ ਮਤਲਬ ਉਹਨੂੰ ਇੰਡਸਟਰੀ ਕਹਿ ਲਓ, ਉਹਨੂੰ ਡਿਵੈਲਪਮੈਂਟ ਕਹਿ ਲਓ, ਉਸ ਲਈ ਯੂਜ਼ ਕਰੋਗੇ, ਤਾਂ ਸਾਡੀ ਜਿਹੜਾ ਸਮਾਜਿਕ ਤਾਣਾ ਬਾਣਾ ਹੈ, ਸਾਡਾ ਇਨਵਾਇਰਮੈਂਟਲ ਤਾਣਾ ਬਾਣਾ, ਸਾਰਾ ਵਿਗੜੂਗਾ। ਸੂਬਾ ਹੈ ਤੇ ਜੀ ਤੇ ਜਿਹੜੇ ਸਾਡੇ ਕਿਸਾਨ ਯੂਨੀਅਨਾਂ ਨੇ ਜਾਂ ਜਿਹੜੇ ਕਿਸਾਨ ਸੰਗਠਨ ਨੇ, ਉਹ ਜਿਹੜੇ ਇਸ ਲਈ ਲੜ ਰਹੇ ਆ, ਉਹਨਾਂ ਦਾ ਇਹ ਐਤਰਾਜ਼ ਵੀ ਸਰਕਾਰ ਨੇ ਆਪਣੇ ਤੌਰ ਤੇ ਬੜਾ ਕਲੀਅਰ ਨਹੀਂ ਕੀਤਾ, ਜੋ ਵੀ ਕੁਝ ਉਹ ਬੋਲ ਰਹੇ ਆ ਉਹਦੀ ਗਰੰਟੀ ਨਹੀਂ ਹੈ। ਜੀ
ਕਿਉਂਕਿ ਮੁੱਖ ਮੰਤਰੀ ਸਾਹਿਬ ਬਾਰ-ਬਾਰ ਕਹਿ ਰਹੇ ਆ ਇਹ ਆਪਣੇ ਲੈਕਚਰਾਂ ਦੇ ਵਿੱਚ, ਇੰਟਰਵਿਊਜ਼ ਦੇ ਵਿੱਚ, ਵੀ ਇਹ ਕੰਪਲਸਰੀ ਨਹੀਂ ਹੈ, ਜੇ ਕੋਈ ਜ਼ਮੀਨ ਦੇਣਾ ਚਾਹੇ ਤਾਂ ਹੀ ਲਵਾਂਗੇ। ਪਰ ਮੈਂ ਤੁਹਾਨੂੰ ਦੱਸਦਾ ਵੀ ਇਹਦਾ ਵੀ ਇੱਕ ਅਲਟਰਨੇਟ ਹੈ, ਕਿਉਂਕਿ ਸਰਕਾਰ ਕੋਲੇ ਜਿਹੜਾ ਇੱਕ ਐਕਟ ਹੁੰਦਾ ਹੈ ਜਿਹਦੇ ਕਰਕੇ ਉਹ ਜ਼ਮੀਨ ਅਕਵਾਇਰ ਕਰਦੀ ਹੈ। ਕੋਈ ਜੇ ਬੰਦਾ ਜ਼ਮੀਨ ਨਾ ਦੇਣਾ ਚਾਹੇ ਤਾਂ ਸਰਕਾਰ ਇਸ ਤਰ੍ਹਾਂ ਦਾ ਉਹਦੇ 'ਚ ਪਾਉਂਦੀ ਵੀ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ, ਜਿਵੇਂ ਹਸਪੀਟਲ ਹੈ, ਸਕੂਲ ਹੈ, ਉਸ ਦਾ ਹਵਾਲਾ ਦੇ ਕੇ ਉਹ ਜ਼ਮੀਨ ਤੁਹਾਡੇ ਤੋਂ ਜਬਰੀ ਖੋਹ ਸਕਦੀ ਹੈ, ਔਰ ਤੁਹਾਨੂੰ ਕੋਰਟ ਵੀ ਰਿਲੀਫ ਨਹੀਂ ਪ੍ਰੋਵਾਈਡ ਕਰਦਾ ਜੀ। ਤੇ ਉੱਥੇ ਗੱਲ ਫੇਰ ਉਹੀ ਆ ਜਾਂਦੀ ਹੈ ਵੀ ਸਾਨੂੰ ਇਹ ਦੇਖਣਾ ਪੈਣਾ ਹੈ ਵੀ ਸਾਨੂੰ ਮੁਆਵਜ਼ਾ ਜ਼ਿਆਦਾ ਦੇਣਾ, ਜਾਂ ਸਾਨੂੰ ਇਸ ਗੱਲ ਦੀ ਲੜਾਈ ਲੜਨੀ ਚਾਹੀਦੀ ਹੈ ਵੀ ਇਹ ਜਿਹੜੀ ਲੜਾਈ ਹੈ, ਇਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਪੰਜਾਬ ਲਈ ਬਣੀ ਨਹੀਂ, ਅਸੀਂ ਇਹਨੂੰ ਮੁੱਢੋਂ ਹੀ ਰੱਦ ਕਰੀਏ। ਜੀ ਜੀ। ਸੋ ਗੱਲ ਇਹ ਆ ਬਈ ਜਿਵੇਂ ਤੁਸੀਂ ਦੱਸਿਆ ਕਿ ਗੱਲ ਜਿਹੜੀ ਆ ਮੁਆਵਜ਼ਾ ਜਿਹੜਾ ਇਹਨਾਂ ਨੇ ਦੇਣਾ ਨਹੀਂ, ਤੇ ਪਹਿਲੀਆਂ ਜਿਹੜੀਆਂ ਜ਼ਮੀਨਾਂ ਇਹਨਾਂ ਨੇ ਆਲਰੇਡੀ ਐਕਵਾਇਰ ਕੀਤੀਆਂ ਹੋਈਆਂ, ਉਹਨਾਂ ਦੇ ਹਜੇ ਤੱਕ ਕੋਈ ਡਿਵੈਲਪ ਨਹੀਂ ਹੋਈ, ਕੋਈ ਡਿਵੈਲਪਮੈਂਟ ਉਹਦੇ ਹੋਈ ਨਹੀਂ। ਕਿ ਇਹਦਾ ਮਤਲਬ ਇਹ ਸਮਝਿਆ ਜਾਵੇ ਕਿ ਜਿਹੜੀ ਆ ਇੱਕ ਸਾਜ਼ਿਸ਼ੀ ਢੰਗ ਦੇ ਨਾਲ ਪੰਜਾਬ ਦੀ ਜ਼ਮੀਨ ਨੂੰ ਜਿਹੜਾ ਉਹ ਬੰਜਰ ਕੀਤਾ ਜਾ ਰਿਹਾ, ਭਾਵੇਂ ਉਹ ਪਾਣੀ ਰੋਕਤਾ ਜਾ ਰਿਹਾ ਹੋਵੇ, ਜਾਂ ਪਾਣੀ ਲੁੱਟ ਕੇ ਕੀਤਾ ਜਾ ਰਿਹਾ ਹੋਵੇ, ਜਾਂ ਫਿਰ ਹੁਣ ਸੜਕਾਂ ਦੇ ਜਾਲ ਵਿਛਾ ਕੇ ਕੀਤਾ ਜਾ ਰਿਹਾ ਹੋਵੇ। ਕਿਉਂਕਿ ਦੇਖਣ ਵਾਲੀ ਗੱਲ ਹੈ, ਕਿਉਂਕਿ ਜਿਹੜਾ ਇਹਨਾਂ ਦਾ ਜ਼ਮੀਨਾਂ ਨੂੰ ਖਰਾਬ ਕਰਕੇ ਭਾਰਤ ਵਾਲਾ ਸੋ ਕਾਲਡ ਨਾਂ ਦਾ ਇੱਕ ਪ੍ਰੋਜੈਕਟ ਹੈ ਵੀ ਸੜਕਾਂ ਦਾ ਜਾਲ ਅਸੀਂ ਵਿਛਾਣਾ, ਤੇ ਲੋਕਾਂ ਨੂੰ ਇਹ ਲੋਲੀਪੌਪ ਦਿੱਤਾ ਜਾ ਰਿਹਾ ਪੰਜਾਬ ਦਿਆਂ ਨੂੰ ਕਿ ਇੱਥੋਂ ਵਪਾਰ ਆ ਜਿਹੜਾ ਉਧਰ ਨੂੰ ਹੋਏਗਾ, ਪਰ ਪਾਕਿਸਤਾਨ ਤੋਂ ਪਰਲੇ ਪਾਸੇ ਦਾ ਕੋਈ ਸੜਕ ਇਦਾਂ ਦੀ ਬਣ ਨਹੀਂ ਰਹੀ। ਸੋ ਫਿਰ ਇਹ ਕਿਹੜੀ ਪਾਲਿਸੀ ਦੇ ਤਹਿਤ ਜਿਹੜੀਆਂ ਜ਼ਮੀਨਾਂ ਕਿਸਾਨਾਂ ਦੀਆਂ ਉਹ ਖਰਾਬ ਕੀਤੀਆਂ ਜਾ ਰਹੀਆਂ, ਜੇ ਵਪਾਰ ਹੀ ਇਹਨਾਂ ਨੇ ਸਾਰਾ ਗੁਜਰਾਤ ਦੇ ਪੋਰਟਾਂ ਤੋਂ ਕਰਨਾ? ਦੇਖੋ ਜੀ, ਜਿਹੜਾ ਬਿਲਕੁਲ ਤੁਸੀਂ ਸਹੀ ਕਿਹਾ ਵੀ ਜਿਹੜੀਆਂ ਜ਼ਮੀਨਾਂ ਆਲਰੇਡੀ ਇਹਨਾਂ ਕੋਲੇ ਹੈਗੀਆਂ, ਕਿਉਂਕਿ ਤੁਸੀਂ ਇਹ ਦੇਖੋ ਵੀ ਜੇ ਅੱਜ ਸੁਪਰੀਮ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਤੇ ਇਸ ਗੱਲ ਦੀ ਚਰਚਾ ਹੋਈ ਹੈ, ਔਰ ਸਰਕਾਰ ਨੂੰ 4 ਵੀਕ ਦਾ, 1 ਮਹੀਨੇ ਦਾ ਟਾਈਮ ਹੋਰ ਦਿੱਤਾ, ਮਤਲਬ ਰੋਕ ਲਾਈ ਹੈ ਉਹਨਾਂ ਨੇ ਜੋ ਸਰਕਾਰ ਪਾਲਿਸੀ ਤੇ ਆਰਜੀ ਤੌਰ ਤੇ। ਜੀ। ਉਹ ਕੋਈ ਇੱਕ ਵਕੀਲ ਹੈ, ਇੱਕ ਗੁਰਦੀਪ ਸਿੰਘ, ਔਰ ਲੁਧਿਆਣੇ ਜ਼ਿਲ੍ਹੇ ਨਾਲ ਸੰਬੰਧਿਤ, ਉਹਨੇ ਪਟੀਸ਼ਨ ਪਾਈ ਸੀ, ਔਰ ਉਹ ਪਟੀਸ਼ਨ ਦਾ ਜਿਹੜਾ ਮੌਜੂ ਸੀ ਉਹ ਇਹ ਸੀ ਵੀ ਇਸ ਜਿਹੜੀ ਲੈਂਡ ਪੂਲਿੰਗ ਹੈ ਇਹਦੇ ਨਾਲ ਸਮਾਜਿਕ ਵਾਤਾਵਰਨ, ਇਹ ਤਾਣਾ ਬਾਣਾ ਵਿਗੜਦਾ। ਸਰਕਾਰ ਨੇ ਅਨਾਲਿਸਿਸ ਨਹੀਂ ਕੀਤਾ ਇਹਨਾਂ ਚੀਜ਼ਾਂ ਦਾ ਜੀ, ਔਰ ਜਿਹੜਾ ਕੋਰਟ ਹੈ, ਹਾਈ ਕੋਰਟ, ਉਹਨਾਂ ਨੇ ਇਸ ਗੱਲ ਕਰਕੇ ਇਹ 4 ਵੀਕ ਦਾ ਟਾਈਮ ਦਿੱਤਾ ਵੀ ਇਹਦੇ ਬਾਰੇ ਹੋਰ ਸਟੱਡੀ ਕਰਨੀ ਬਣਦੀ ਹੈ। ਮਤਲਬ ਇੱਕ ਗੱਲ ਤਾਂ ਕੋਰਟ ਨੇ ਵੀ ਇਹ ਗੱਲ ਮੰਨ ਲਈ, ਔਰ ਆਮ ਲੋਕਾਂ ਨੇ ਵੀ ਇਹ ਗੱਲ ਮੰਨ ਲਈ ਵੀ ਇਹਦੇ ਨਾਲ ਤਾਣਾ ਬਾਣਾ ਵਿਗੜੇਗਾ। ਕਿਉਂਕਿ ਤੁਸੀਂ ਇਹ ਦੇਖੋ, ਜਿਹੜੇ ਪੇਂਡੂ ਰੋਜ਼ਗਾਰ ਦੇ ਸਾਧਨ ਨੇ ਉਹ ਖਤਮ ਹੋਣਗੇ, ਕਿਉਂਕਿ ਤੁਸੀਂ ਦੇਖੋ 66,000 ਦੇ ਕਰੀਬ ਇਹ ਜ਼ਮੀਨ ਅਕਵਾਇਰ ਕਰਨੀ ਹੈ, ਜਿਨ੍ਹਾਂ ਚੋਂ ਜੀ 65,000 ਸਕੁਅਰ ਏਕੜ ਜਿਹੜੀ ਉਹ ਪਹਿਲੇ ਪੜਾਅ ਦੇ ਵਿੱਚ ਹੈ। ਹਾਂਜੀ, ਤਾਂ ਤੁਸੀਂ ਇਹ ਦੇਖੋ ਵੀ ਉਹਦੇ 'ਚ ਜਿਹੜੀ ਜ਼ਮੀਨ ਹੈ ਜਿੱਥੇ ਹੁਣ ਖੇਤੀ ਹੁੰਦੀ ਹੈ, ਉੱਥੇ ਤੁਸੀਂ ਦੇਖੋ ਵੀ ਖੇਤੀ ਕਰਦੇ ਆ, ਮਜ਼ਦੂਰੀ ਕਰਦੇ ਆ ਮਜ਼ਦੂਰ, ਔਰ ਪਿੰਡਾਂ ਦੇ ਜਿਹੜੇ ਗਰੀਬ ਲੋਕ ਆ ਉਹ ਬਾਲਣ, ਨੀਰਾ ਚਾਰਾ, ਪੱਠੇ ਸਾਰੇ ਉੱਥੋਂ ਲੈਂਦੇ ਆ। ਹੁਣ ਉਹ ਜੇ ਉਹਨਾਂ ਨੂੰ ਉਹ ਕੀ ਕਰਨਗੇ? ਇਹ ਦੋਹਰੀ ਤੇਰੀ ਪਤਾ ਨਹੀਂ ਕਿਵੇਂ ਇਹ ਮਾਰ ਪਊਗੀ, ਕਿਉਂਕਿ ਇਹ ਤਾਣਾ ਬਾਣਾ ਵਿਗੜੂਗਾ। ਦੂਸਰਾ ਜਿਹੜਾ ਸਾਡਾ ਸਮਾਜਿਕ ਤਾਣਾ ਬਾਣਾ ਵਿਗੜਨਾ ਵੀ, ਕਿਉਂਕਿ ਅਸੀਂ ਜਿਹੜੇ ਜ਼ਿਮੀਂਦਾਰ ਹੈ, ਕਿਸਾਨੀ ਪਰਿਵਾਰ ਹੈ, ਸਾਡਾ ਜ਼ਮੀਨ ਨਾਲ ਮਾਂ ਪੁੱਤ ਦਾ ਰਿਸ਼ਤਾ ਹੈ। ਜਦੋਂ ਸਾਡੇ ਤੋਂ ਜ਼ਮੀਨ ਜਾਊਗੀ ਫਿਰ ਅਸੀਂ ਕਰਾਂਗੇ ਕੀ? ਜਿਵੇਂ ਪਹਿਲਾਂ ਜਦੋਂ ਚੰਡੀਗੜ੍ਹ ਵਸੇ ਆਪਾਂ ਦੇਖਦੇ ਹਾਂ ਵੀ ਉਹ ਨਸ਼ੇ ਕਰਨ ਲੱਗੇ ਜਾਂ ਨੌਕਰੀਆਂ ਕਰਨ ਲੱਗੇ, ਇਸ ਤਰ੍ਹਾਂ ਜਦੋਂ ਘਰੇ ਪੈਸਾ ਆਉਂਦਾ ਉਹ ਚੀਜ਼ ਵੀ ਹੋਣੀ ਹੈ। ਔਰ ਤੀਸਰਾ ਇੱਕ ਗੱਲ ਹੈ ਜਿਹੜੀ ਜਿਹਤੇ ਹਜੇ ਤੱਕ ਕਿਸੇ ਦਾ ਨਹੀਂ ਗਿਆ, ਮਾਈਗ੍ਰੇਸ਼ਨ ਦੌਰਾਨ ਅਸੀਂ ਜਿਹੜਾ ਇੱਕ ਬਹੁਤ ਵੱਡਾ ਲਾਸ ਕੀਤਾ ਮਨਵੀਰ ਸਿੰਘ ਜੀ, ਉਹ ਇਹ ਹੈ ਜਦੋਂ ਪ੍ਰਵਾਸੀ ਇੱਥੇ ਆਏ ਤਾਂ ਸਾਡਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਸਾਡੇ ਐਸਸੀ ਭਾਈਚਾਰੇ ਨੂੰ ਜੀ, ਕਿਉਂਕਿ ਸਾਡੇ ਐਸਸੀ ਭਾਈਚਾਰੇ ਦੇ ਜਿਹੜੀ ਰਿਜ਼ਰਵੇਸ਼ਨ ਬਣਦੀ ਸੀਗੀ ਇੱਥੇ ਨੌਕਰੀਆਂ ਤੇ ਸੀ, ਕਿਉਂਕਿ ਹੁਣ ਜਦੋਂ ਪੰਜਾਬ ਤੋਂ ਆ ਕੇ ਇੱਥੇ ਐਸਸੀ BC ਉਹ ਲੋਕ ਰਹਿ ਕੇ ਤੇ ਰਿਜ਼ਰਵੇਸ਼ਨ ਉਹ ਲੈਣ ਲੱਗ ਗਏ, ਤਾਂ ਉਹਨਾਂ ਦੇ ਬੱਚੇ ਪੜ੍ਹ ਗਏ, ਉਹ ਨੌਕਰੀਆਂ ਤੇ ਲੱਗ ਗਏ, ਉਹ ਪਿੱਛੇ ਰਹਿ ਗਏ।
ਤੇ ਜਦੋਂ ਜੀ ਹੁਣ ਸਾਡੇ ਪਿੰਡਾਂ ਦੇ ਲੋਕ ਤਾਂ ਉੱਜਣ, ਕਿਉਂਕਿ ਹੁਣ ਜਿਹੜਾ ਬੰਦਾ ਮਜ਼ਦੂਰ ਹੈ ਉਹਨੂੰ ਉੱਥੇ ਕੁਝ ਨਹੀਂ ਮਿਲਣਾ, ਕਿਉਂਕਿ ਉਹਦੀ ਕਿਹੜਾ ਜ਼ਮੀਨ ਹੈ। ਅੱਜ ਜੀ ਉਹ ਪਿੰਡ ਦੇ ਵਿੱਚੋਂ ਆਪਦਾ ਪੱਠੇ ਵੱਢ ਕੇ ਜਾਂ ਲੱਕੜਾਂ ਆਪਦਾ ਕਰਦਾ, ਉਦੋਂ ਬਾਅਦ ਉਹ ਫੈਕਟਰੀ ਤੇ ਲੱਗੂਗਾ। ਔਰ ਫਿਰ ਇੱਥੇ ਜੇ ਇੰਡਸਟਰੀਲਾਈਜੇਸ਼ਨ ਵਧੂਗਾ ਤਾਂ ਜਿਹੜੀ ਬਾਹਰ ਦੀ ਲੇਬਰ ਹੈ ਜਾਂ ਹੋਰ ਹੈ, ਤਾਂ ਸਾਡਾ ਜਿਹੜਾ ਇੱਕ ਰਿਸ਼ਤਿਆਂ ਦਾ ਇੱਕ ਸਮਾਜਿਕ ਤਾਣਾ ਬਾਣਾ ਉਹ ਵੀ ਬਹੁਤ ਬੁਰੀ ਤਰ੍ਹਾਂ ਡਿਸਟਰਬ ਹੋਊਗਾ। ਜੀ ਤੇ ਇਨਵਾਇਰਨਮੈਂਟ ਤਾਂ ਹੈਗਾ ਹੀ ਹੈ, ਕਿਉਂਕਿ ਦੇਖੋ ਕਿੰਨੇ ਜੰਗਲ, ਕਿੰਨੇ ਦਰਖਤ ਕੱਟੇ ਜਾਣੇ ਆ। ਪਾਣੀ ਦਾ ਜਿਹੜਾ ਹੈਗਾ ਹੈ, ਜਦੋਂ ਤੁਸੀਂ ਉੱਥੇ ਸੜਕਾਂ ਦਾ ਜਿਵੇਂ ਜਾਲ ਵਿਛਾਇਆ, ਜੇ ਤੁਸੀਂ ਬਿਲਡਿੰਗਾਂ ਖੜੀਆਂ ਕਰੋਗੇ ਤਾਂ ਉਹਨਾਂ ਚੀਜ਼ਾਂ ਨਾਲ ਉਸ ਚੀਜ਼ ਦਾ, ਕਿਉਂਕਿ ਜੇ ਤੁਸੀਂ ਚਾਹੁੰਦੇ ਹੋ ਡਿਵੈਲਪਮੈਂਟ ਹੋਵੇ, ਡਿਵੈਲਪਮੈਂਟ ਕਰਨੀ ਹੈ, ਤਾਂ ਡਿਵੈਲਪਮੈਂਟ ਦਾ ਐਗਰੀਕਲਚਰ ਬੇਸ ਹੋਣਾ ਚਾਹੀਦਾ ਜੀ। ਜੀ ਤੁਸੀਂ ਬਿਲਕੁਲ ਦੇਖੋ ਮਾਲਵੇ ਦੇ ਵਿੱਚ, ਮਾਲਵਾ ਕੋਟਨ ਬੈਲਟ ਹੈ, ਮਾਲਵੇ ਦੇ ਵਿੱਚ ਅੱਜ ਨਰਮਾ ਬਿਲਕੁਲ ਤਬਾਹ ਹੋ ਗਿਆ। ਉਦੋਂ ਤੋਂ ਬਾਅਦ ਜਦੋਂ ਕੈਪਟਨ ਸਰਕਾਰ ਤੋਂ ਪਹਿਲਾਂ ਜਦੋਂ ਤੋਤਾ ਸਿੰਘ ਖੇਤੀ ਮੰਤਰੀ ਸੀ, ਉਦੋਂ ਇਸ ਤਰ੍ਹਾਂ ਉਹ ਚੱਲਿਆ ਵੀ ਸਾਰਾ ਮਾਲਵੇ ਦੇ ਵਿੱਚ ਕੋਟਨ ਬੈਲਟ ਸੀ, ਖਤਮ ਹੋ ਗਈ। ਜੀ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਇਹ ਦੇਖੋ ਵੀ ਸਰਕਾਰ ਇਸ ਗੱਲ ਤੇ ਚਰਚਾ ਕਰੇ ਵੀ ਕਿੰਨੀਆਂ ਸ਼ੂਗਰ ਮਿੱਲਾਂ ਚੱਲ ਰਹੀਆਂ ਸਰਕਾਰੀ ਖੇਤਰ ਦੀਆਂ, ਕਿੰਨੀਆਂ ਕੋਟਨ ਮਿੱਲਾਂ ਹੈਗੀਆਂ। ਉਹ ਚੀਜ਼ਾਂ ਜਿਹੜੀਆਂ ਐਗਰੀਕਲਚਰ ਬੇਸਡ ਆ ਉਹ ਤਾਂ ਤੁਸੀਂ ਖਤਮ ਕਰਤੀਆਂ। ਤਾਂ ਫਿਰ ਹੁਣ ਤੁਸੀਂ ਮੁਲਕ ਨੂੰ ਤੁਸੀਂ ਕਿਹੜੇ ਪਾਸੇ ਲੈ ਕੇ ਜਾ ਰਹੇ ਹੋ? ਜੀ ਮਤਲਬ ਫਿਰ ਮੈਂ ਉਹੀ ਕਹਿਣਾ ਚਾਹੁੰਦਾ, ਨੀਤ ਜਿਹੜੀ ਹੈ ਉਹ ਇਹਨਾਂ ਦੀ ਮਾੜੀ ਹੈ ਸਰਕਾਰ ਦੀ। ਜੀ ਤੇ ਤੇ ਜਦੋਂ ਨੀਤ, ਬਿਲਕੁਲ ਇਹ ਕਹਿਰੀ ਮਾਰਨੀ ਹੈ, ਜਿਵੇਂ ਤੁਸੀਂ ਦੱਸਿਆ ਕਿ 2-3 ਜਿਹੜੇ ਇਹਦੇ ਪ੍ਰਭਾਵ ਨੇ। ਇੱਕ ਮਿੰਟ ਆਪਾਂ ਕਾਲ ਲੈ ਲਈਏ, ਇੱਕ ਕਾਲ ਹੈ। ਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 0009 ਤੁਹਾਡੇ ਲਾਸਟ ਨੰਬਰ ਨੇ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਪਹਿਲਾਂ ਦੀ ਮੈਂ ਨਾ ਇੱਕ ਹੋਰ ਇਨਪੁਟ ਪਾਉਣੀ ਚਾਹੁੰਦਾ ਇਹਦੇ ਵਿੱਚ। ਇਹ ਨਾ ਜਿਹੜੀ ਲੈਂਡ ਪੂਲਿੰਗ ਦੀ ਜਿਹੜੀ ਪਾਲਿਸੀ ਹੈ, ਇਹ ਸਰਕਾਰ ਵੱਲੋਂ 1970 ਤੋਂ ਸ਼ੁਰੂ ਕੀਤੀ ਗਈ ਸੀ। ਜੀ ਤੇ ਮੇਰਾ ਜ਼ਿਲ੍ਹਾ ਲੁਧਿਆਣਾ, ਤੇ ਮੈਂ ਤੁਹਾਨੂੰ ਉਹਦੀ ਐਗਜ਼ਾਮਪਲ ਦੇ ਕੇ ਦੱਸ ਸਕਦਾ। ਜੀ ਲੁਧਿਆਣਾ ਕਹਿੰਦੇ 40 ਪਿੰਡਾਂ ਦੀ ਜ਼ਮੀਨ ਖਾ ਗਿਆ। ਤੇ ਆਪਣੇ ਦੇਵ ਤਰੀਕ ਨੇ ਗਾਣਾ ਵੀ ਲਿਖਿਆ ਸੀ ਇੱਕ। ਜੀ ਤੇ ਉਹ ਲੁਧਿਆਣਾ ਡਿਵੈਲਪਮੈਂਟ ਕਰਦੇ ਕਰਦੇ ਦੇਖੋ ਉਹਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਬਣੀ। ਜੀ ਉਹ ਸਰਾਭਾ ਨਗਰ ਬਣਿਆ, ਰਾਜਗੁਰੂ ਨਗਰ ਬਣਿਆ, ਤੇ ਹੋਰ ਕਈ ਕਲੋਨੀਆਂ ਬਣੀਆਂ, ਜਿਹਦੇ ਵਿੱਚ ਇੱਕ ਲੁਧਿਆਣਾ ਦਾ ਪਿੰਡ ਹੁੰਦਾ ਸੀ ਕਾਰਾਵਾਰਾ। ਜੀ ਤੇ ਉਹ ਕਿਸੇ ਨੂੰ ਅੱਜ ਲੱਭੇ ਨਹੀਂ ਲੱਭਦਾ। ਫਿਰ ਤੁਹਾਨੂੰ ਪਤਾ ਹੋਣਾ ਜਵੱਦੀ, ਫਿਰ ਚਮਕੀਲੇ ਦਾ ਪਿੰਡ ਹੁੰਦਾ ਦੁਗਰੀ, ਜੀ ਫਿਰ ਆਪਣਾ ਸਨੇਤ ਪਿੰਡ। ਤੇ ਅੱਜ ਉਹ ਪਿੰਡਾਂ ਦੇ ਲੋਕ ਦਿਹਾੜੀਆਂ ਕਰਨ ਤੇ ਮਜਬੂਰ ਨੇ। ਬਹੁਤ ਘੱਟ ਉਹਨਾਂ ਵਿੱਚੋਂ ਬੰਦੇ ਨੇ ਜਿਹੜੇ ਮਤਲਬ ਕਿ ਲਾਈਕ ਸਰਦੀ ਵਰਦੀ ਰੋਟੀ ਖਾਂਦੇ ਆ। ਜੀ ਕਿੰਨੇ ਕਿੰਨੇ ਘਰ ਹੋਣੇ ਆ। ਤੇ ਬਾਕੀ ਜਿਹੜੇ ਲੈਂਡ ਪੂਲਿੰਗ ਦੀ ਇਹ ਜ਼ਮੀਨਾਂ ਦੇ ਸ਼ਿਕਾਰ ਹੋਏ ਨੇ ਨਾ ਜੀ, ਜੀ ਉਹ ਪਿੰਡਾਂ ਦਾ ਅੱਜ ਜਾ ਕੇ ਮੈਂ ਕਹਿੰਦਾ ਸਾਰੇ ਪੰਜਾਬ ਨੂੰ ਹਾਲ ਦੇਖ ਲੈਣਾ ਚਾਹੀਦਾ ਇੱਕ ਵਾਰ ਜਾ ਕੇ, ਕਿ ਸਾਡੇ ਨਾਲ ਹੋਇਆ ਕੀ ਆ। ਜੀ ਇਹ ਤਾਂ ਜਦੋਂ 80 ਤੋਂ ਬਾਅਦ ਆਪਣੀ ਥੋੜੀ ਸਿੰਘਾਂ ਦੀ ਮੁਹਿੰਮ ਥੋੜੀ ਤੇਜ਼ ਹੋ ਗਈ ਸੀ, ਉਹਦੇ ਕਰਕੇ ਥੋੜਾ ਜਿਹਾ ਕੰਮ ਰੁਕਿਆ ਸੀ। ਨਹੀਂ ਤਾਂ ਹੁਣ ਤੱਕ ਤਾਂ ਇਹਨਾਂ ਨੇ ਪੰਜਾਬ ਵਿਹਲਾ ਕਰ ਦੇਣਾ ਸੀ। ਜੀ ਉਹ ਚੀਜ਼ ਨੇ ਸਾਨੂੰ 20-25-30 ਸਾਲ ਹੋਰ ਬਚਾ ਲਿਆ, ਜੀ 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 ਜੋ ਆਪਣੇ ਸਿੰਘਾਂ ਦਾ ਸੰਘਰਸ਼ ਚੱਲਿਆ। ਨਹੀਂ ਤਾਂ ਮਤਲਬ ਕਿ ਲੁਧਿਆਣਾ ਤਾਂ ਮਤਲਬ ਕਿ 40 ਪਿੰਡ ਖਾ ਗਿਆ ਜੀ। ਇਹ ਲੁਧਿਆਣੇ ਨੂੰ ਇੰਨਾ ਮੌਕੇ ਡਿਵੈਲਪ ਕਰਦੇ ਕਰਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਹੋਰ ਬਹੁਤ ਕੁਝ ਬਣਿਆ। ਮਤਲਬ ਕਈ ਪਿੰਡ ਨੇ ਜਿਹੜੇ ਤੁਸੀਂ ਮਤਲਬ ਤੁਹਾਨੂੰ ਜਾ ਕੇ ਪਟਵਾਰ ਖਾਨੇ ਚ ਜਾ ਕੇ ਕਈ ਪਤਾ ਲੱਗਦਾ ਕਿ ਯਾਰ ਇੱਥੇ ਫਲਾਣੇ ਪਿੰਡ ਦੀ ਜਗ੍ਹਾ ਸੀਗੀ ਇਹ। ਜੀ ਜਦੋਂ ਅਸੀਂ ਜਾ ਕੇ ਉਹਨਾਂ ਤੋਂ ਕਢਾਈ ਦੇ ਨਾ ਆਪਣੇ ਜਮਾਬੰਦੀਆਂ ਵਗੈਰਾ ਜੀ ਫਰਦਾ, ਜੀ ਫਿਰ ਪਤਾ ਲੱਗਦਾ ਜੀ ਇੱਥੇ ਲੁਧਿਆਣੇ ਦਾ ਫਲਾਣਾ ਪਿੰਡ ਹੁੰਦਾ ਸੀ। ਤੇ ਬਿਲਕੁਲ। ਇੱਕ ਅਕਾਲੀ ਦਲ ਦਾ ਇੱਕ ਐਮਐਲਏ ਹੁੰਦਾ ਸੀ ਹਰੀਸ਼ ਰਾਏ ਢਾਂਡਾ, ਜੀ ਉਹਦੇ ਕੋਲੇ ਇੱਕ ਉਹਦਾ ਐਮਬੈਸੀ ਹੋਟਲ ਹੁੰਦਾ ਸੀ ਲੁਧਿਆਣਾ ਤੋਂ। ਉਹ ਪਿੰਡ ਦਾ ਇੱਕ ਟੋਭਾ ਹੁੰਦਾ ਸੀ, ਉਹਨੇ ਤਾਂ ਧੱਕੇ ਨਾਲ ਹੀ ਦੱਬਿਆ ਅੱਜ ਵੀ। ਜੀ ਕਿਉਂਕਿ ਉਹ ਟੋਭੇ ਤੇ ਤੁਹਾਨੂੰ ਪਤਾ ਕਈ ਜ਼ਮੀਨਾਂ ਦੇ ਨੰਬਰ ਨਹੀਂ ਹੁੰਦੇ ਸੀ। ਉਹ ਜ਼ਮੀਨਾਂ ਐਵੇਂ ਅਕਵਾਇਰ ਕਰਕੇ ਕਿਉਂਕਿ ਲਾਈਕ ਜਿਸ ਦੀ ਲਾਠੀ ਉਸकी ਭੈਂਸ ਵਾਲੀ ਗੱਲ ਆ। ਜੀ ਸਾਨੂੰ ਮਾਰਾ 1970 ਤੋਂ ਸ਼ੁਰੂ ਹੋ ਗਈ ਸੀ ਲੈਂਡ ਪੁਲਿੰਗ ਦੀ। ਧੰਨਵਾਦ ਜੀ। ਧੰਨਵਾਦ ਜੀ। ਅੱਛਾ, ਤੁਸੀਂ ਦੂਜੀ ਗੱਲ ਪ੍ਰੋਫੈਸਰ ਸਾਹਿਬ ਜਿਹੜੀ ਮੈਂ ਕਰਨ ਜਾ ਰਿਹਾ ਸੀ, ਜਦੋਂ ਕਾਲਰ ਹੋਣੇ ਇਹਨਾਂ ਨੇ ਬਹੁਤ ਜਿਹੜੀ ਆ ਫਸਟ ਹੈਂਡ ਇਨਫੋਰਮੇਸ਼ਨ ਦਿੱਤੀ ਆ, ਤੁਹਾਨੂੰ ਇਨਪੁਟ ਆਪਣੀ ਪਾਈ ਆ, ਪਰ ਤੁਸੀਂ ਮਤਲਬ ਇਹ ਸਮੀਕਰਨ ਦੇਖੋ ਕਿੱਧਰ ਨੂੰ ਜਾਂਦੇ ਆ। ਹੁਣ ਲੈਂਡ ਪੂਲਿੰਗ ਹੋਊਗੀ, ਜਿਵੇਂ ਇਹਨਾਂ ਨੇ ਦੱਸਿਆ ਕਿ ਪਿੰਡ ਪਤਾ ਨਹੀਂ ਲੱਗਦਾ ਕਿੱਥੇ ਆ। ਉਹ ਕਿਉਂ ਨਹੀਂ ਪਤਾ ਲੱਗਦਾ? ਕਿਉਂਕਿ ਉਹਨਾਂ ਪਿੰਡਾਂ ਦੇ ਵਸਨੀਕ ਛੱਡ ਕੇ ਉੱਥੋਂ ਬਾਹਰ ਜਾ ਚੁੱਕੇ ਆ, ਤੇ ਉਹ ਜਿਹੜੀਆਂ ਬਸਤੀਆਂ ਉਹ ਪ੍ਰਵਾਸੀਆਂ ਦੀਆਂ ਬਣ ਗਈਆਂ। ਹੁਣ ਇਹਨਾਂ ਜ਼ਮੀਨਾਂ ਨੂੰ ਖੋਹ ਕੇ ਜਿਹੜੀ ਡਿਵੈਲਪਮੈਂਟ ਦੇ ਨਾਂ ਤੇ ਰਿਹਾਇਸ਼ੀ ਕਲੋਨੀਆਂ ਬਣਨੀਆਂ, ਉਹਦੇ ਚ ਕੌਣ ਰਹੂਗਾ? ਇਹਨਾਂ ਨੂੰ ਤਾਂ ਜਿਹੜਾ ਉਹ ਕਹਿੰਦੇ ਵੀ 1200 ਗਜ ਦਾ ਪਲਾਟ ਦੇ ਦੇਣਾ, ਚਲੋ ਠੀਕ ਆ, ਉਹ ਵੀ ਇਹਨਾਂ ਨੇ ਪਤਾ ਨਹੀਂ ਰੱਖਣਾ ਜਾਂ ਨਹੀਂ ਰੱਖਣਾ। ਪਰ ਉਹ ਜਿਹੜੀਆਂ ਜੌਬਸ ਜਿਹੜੀਆਂ ਉਹ
ਜੇ ਪਹਿਲਾਂ ਤਾਂ ਜੌਬਸ ਹੈ ਨਹੀਂ ਗੀਆਂ ਪੰਜਾਬ 'ਚ, ਜੇ ਥੋੜੀਆਂ ਬਹੁਤੀਆਂ ਜੌਬਸ ਪੰਜਾਬੀ ਕਰਦੇ ਵੀ ਨੇ ਤੇ ਉਹਨਾਂ ਰਿਹਾਇਸ਼ੀ ਇਲਾਕਿਆਂ ਨੂੰ ਭਰਨ ਵਾਲੀ ਜਿਹੜੀ ਮਾਈਗ੍ਰੇਸ਼ਨ ਬਾਹਰੋਂ ਹੋਣੀ ਹੈ ਜੌਬਾਂ, ਉਹ ਲਊਗੀ। ਇਹ ਵੀ ਇੱਕ ਪ੍ਰਭਾਵ ਹੈ, ਕਿਉਂਕਿ ਪੈਸਾ ਤੁਸੀਂ ਜਿਹੜਾ ਕੈਸ਼ ਆ ਉਹ ਕਿੰਨੀ ਕੁ ਦੇਰ ਚੱਲੂਗਾ, ਜਿੰਨਾ ਕੁ ਤੁਹਾਨੂੰ ਉਹ ਦੇਣਾ ਚਾਹੁੰਦੇ ਆ। ਉਹ ਤਾਂ ਉੱਥੇ ਅੱਜ ਕੱਲ ਬਣਦਾ ਕੀ ਆ, ਲੱਖ ਲੱਖ ਰੁਪਈਏ ਨਾਲ ਹਨਾ, ਜੇ ਕਿੱਲੇ ਮਗਰ ਕਿਸੇ ਨੂੰ ਦੇ ਵੀ ਦਊਗੇ। ਜਿਹੜਾ ਵੱਡਾ ਕਿਸਾਨ ਆ ਉਹ ਤਾਂ ਕਿਤੇ ਸਰਵਾਈਵ ਫੇਰ ਵੀ ਕਰ ਲੂਗਾ, ਪੈਸੇ ਵੱਧ ਆ ਜੂਗੇ। ਪਰ ਜਿਹੜੇ ਛੋਟੇ ਕਿਸਾਨ ਆ, ਜਿਹਦਾ ਕਿੱਲਾ 2 ਕਿੱਲਾ 1.5 ਕਿੱਲੇ ਵਿੱਚ ਆ ਗਏ, ਉਹਨਾਂ ਲਈ ਕੀ ਆਪਸ਼ਨ ਆ ਫਿਰ? ਹੁਣ ਉਹ ਛੱਡ ਕੇ ਭੱਜਣਗੇ ਉੱਥੋਂ, ਉਹ ਪੈਸੇ ਮਿਲਣਗੇ, ਉਹ ਕੋਈ ਨਾ ਕੋਈ ਹੋਰ ਮੁਲਕ ਲੱਭਣਗੇ। ਫਿਰ ਇਹਨੂੰ ਕੰਪੈਰੀਜ਼ਨ ਕਰ ਦਿੱਤਾ ਜਾਂਦਾ ਜੀ, ਤੁਸੀਂ ਇਹਦੇ ਖਿਲਾਫ ਕਿਉਂ ਆ, ਤੁਸੀਂ ਵੀ ਤਾਂ ਬਾਹਰਲੇ ਮੁਲਕਾਂ 'ਚ ਬੈਠੇ ਹੋ। ਪ੍ਰੋਫੈਸਰ ਸਾਹਿਬ, ਅਮਰੀਕਾ ਤੇ ਆਪਣਾ ਕੈਨੇਡਾ ਦੇ ਵਿੱਚ ਜੋ ਇਮੀਗ੍ਰੇਸ਼ਨ ਦੇ ਅੱਜ ਹਾਲਾਤ ਨੇ ਆਪਾਂ ਨੂੰ ਪਤਾ ਹੈ ਨਾ, ਜਿੰਨੀ ਖੁੱਲ ਪਿਛਲੇ ਸਮੇਂ 'ਚ ਮਿਲੀ ਆ, ਇਹਨਾਂ ਨੂੰ ਲੱਗਿਆ ਕਿ ਨਹੀਂ ਇਹ ਸਾਡੇ ਤੇ ਭਾਰੀ ਪੈ ਰਹੀ ਆ, ਸਾਡੇ ਕੋਲ ਨਹੀਂ ਸਾਂਭੀ ਜਾ ਰਹੀ। ਇਹਨਾਂ ਨੇ ਰਾਈਟ ਵੇ ਜਿਹੜਾ ਉਹ ਡੈਪੂਟੇਸ਼ਨ ਵਧਾਤੀ, ਇਹਨਾਂ ਨੇ ਰਾਈਟ ਵੇ ਜਿਹੜੇ ਲਾਅ ਚੇਂਜ ਕਰਤੇ, ਰੂਲ ਐਂਡ ਰੈਗੂਲੇਸ਼ਨਸ ਚੇਂਜ ਕਰਤੇ, ਬਾਹਰੋਂ ਆਉਣਾ ਔਖਾ ਹੋ ਗਿਆ ਇੱਥੇ, ਤੇ ਇੱਥੋਂ ਜਾਣਾ ਜਿਹੜਾ ਉਹ ਮਜਬੂਰੀ ਬਣਾਤੀ ਕਈ ਲੋਕਾਂ ਦੀ, ਵੀ ਤੁਹਾਡਾ ਕੁਛ ਅਸੀਂ ਰਿਨਿਊ ਨਹੀਂ ਕਰ ਰਹੇ, ਜਾਂ ਨਵੀਆਂ ਕੰਡੀਸ਼ਨਸ ਲਾਤੀਆਂ ਵੀ ਇਹਨਾਂ ਕੰਡੀਸ਼ਨਸ ਦੇ ਤਹਿਤ ਹੀ ਤੁਸੀਂ ਜਿਹੜੇ ਆਪਣੇ ਤੁਹਾਡੇ ਇੱਥੇ ਆਰਜੀ ਪਰਮਿਟ ਨੇ ਰਹਿਣ ਦੇ, ਉਹਨਾਂ ਨੂੰ ਐਕਸਟੈਂਡ ਕਰਾ ਸਕਦੇ ਹੋ। ਸੋ ਇਹ ਕੰਟਰੀਆਂ ਜਿਹੜੀਆਂ ਇਹ ਕੰਟਰੋਲ 'ਚ ਨੇ। ਸਾਡੇ ਕੋਲ ਉੱਥੇ ਕੀ ਕੰਟਰੋਲ ਆ, ਸਾਨੂੰ ਤਾਂ ਆਈਡੀ ਵੀ ਨਹੀਂ ਪਤਾ ਹੁੰਦੀ। ਕੋਈ ਬੰਦਾ ਬਾਹਰਲੇ ਸੂਬੇ 'ਚੋਂ ਆ ਕੇ ਉੱਥੇ ਟੱਬਰਾਂ ਦੇ ਟੱਬਰ ਮਾਰ ਕੇ ਬੰਦੇ ਭੱਜ ਜਾਂਦੇ ਆ, ਲੁੱਟਾਂ ਖੋਹਾਂ ਕਰਦੇ ਆ, ਕਿਸੇ ਦੀ ਕੋਈ ਆਈਡੀ ਹੈ ਨਹੀਂ, ਕਿੱਥੇ ਲੱਭਾਂਗੇ ਕਿਸੇ ਨੂੰ? ਬਿਲਕੁਲ ਜੀ, ਕਿਉਂਕਿ ਦੇਖੋ ਮਾਈਗ੍ਰੇਸ਼ਨ ਆਪਣੇ ਆਪ ਦੇ ਵਿੱਚ ਮਾੜੀ ਨਹੀਂ ਹੁੰਦੀ। ਮਾਈਗ੍ਰੇਸ਼ਨ ਨੂੰ ਤੁਸੀਂ ਦੇਖੋ, ਅੱਜ ਤੋਂ 20-25 ਸਾਲ ਪਹਿਲਾਂ, 30 ਸਾਲ ਪਹਿਲਾਂ ਜਿਹੜੀ ਪੰਜਾਬ ਦੇ ਵਿੱਚ ਸੜਕਾਂ ਬਣਦੀਆਂ ਸੀ, ਸਾਰੀ ਲੇਬਰ ਹੈ ਜਿਹੜੀ ਮੋਸਟਲੀ ਤੁਹਾਨੂੰ ਯਾਦ ਹੋਊਗਾ ਰਾਜਸਥਾਨ ਤੋਂ ਆਉਂਦੇ ਸੀ। ਉਹ ਬੋਰਲੇ ਜਿਹੇ ਵਾਲੇ ਤੇ ਬੀਬੀਆਂ ਤੇ ਜਵਾਕ ਚੱਕੇ ਹੁੰਦੇ ਸੀ ਉਹ ਬਣਾਓ। ਹੁਣ ਤੁਸੀਂ ਦੇਖੋ ਵੀ ਉਸ ਲੇਬਰ ਤੋਂ ਪੰਜਾਬ ਨੂੰ ਕਦੇ ਖਤਰਾ ਨਹੀਂ ਹੋਇਆ ਸੀ, ਕਿਉਂਕਿ ਉਹ ਆਉਂਦੇ ਸੀ, ਆਪਦੇ ਸਿਸਟਮ ਦੇ ਵਿੱਚ ਰਹਿੰਦੇ ਸੀ ਤੇ ਵਾਪਸ ਚਲੇ ਜਾਂਦੇ ਸੀ। ਜੇ ਉਹ ਰਹਿੰਦੇ ਸੀ, ਸਾਡਾ ਡਿਸਟਰਬ ਨਹੀਂ ਕਰਦੇ। ਸਾਨੂੰ ਇਹਨਾਂ ਦੀ ਮਾਈਗ੍ਰੇਸ਼ਨ ਤੋਂ ਪ੍ਰੋਬਲਮ ਇਹ ਹੈ ਵੀ ਇਹ ਸਾਡਾ ਸਮਾਜਿਕ ਤਾਣਾ-ਬਾਣਾ ਵਿਗਾੜ ਰਹੇ ਨੇ ਜੀ। ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਤੁਸੀਂ ਦੇਖੋ ਵੀ ਇਸ ਵਕਤ ਸਾਡੇ ਜਿਹੜਾ ਐਸਸੀ ਭਾਈਚਾਰਾ ਹੈ ਨਾ, ਉਹ ਸਾਡੇ ਮਤਲਬ ਹੋਰ ਪਾਸੇ ਉਹਨਾਂ ਦਾ ਧਿਆਨ ਹੈਗਾ। ਮੈਂ TV 84 ਦੇ ਮਾਧਿਅਮ ਰਾਹੀਂ ਉਹਨਾਂ ਨੂੰ ਵੀ ਇੱਕ ਅਪੀਲ ਕਰਨਾ ਵੀ ਉਹ ਆਪਣੇ ਅਗਲੇ ਪੀੜ੍ਹੀਆਂ ਵਾਸਤੇ ਸੋਚਣ, ਕਿਉਂਕਿ ਜਿਹੜੇ ਪੰਜਾਬ ਦੇ ਹੈਗੇ ਐਸਸੀ ਭਾਈਚਾਰਾ, ਮੂਲ ਪੰਜਾਬ ਦੇ ਨੇ, ਉਹਨਾਂ ਦਾ ਰਿਜ਼ਰਵੇਸ਼ਨ ਜਿਹੜਾ ਹੈਗਾ ਉਹ ਪ੍ਰਵਾਸੀ ਜਿਹੜੇ ਹੈਗੇ ਆ ਉਹ ਲੈ ਕੇ ਜਾ ਰਹੇ ਆ, ਉਹ ਜੌਬਾਂ ਤੇ ਲੱਗ ਰਹੇ ਆ ਤੇ ਉਹ ਰੁਲਣਗੇ। ਔਰ ਦੂਸਰਾ ਕੀ ਆ ਵੀ ਜਿਵੇਂ ਮੈਂ ਖੁਦ ਮੇਰੇ ਨਾਉਨ ਦੇ ਵਿੱਚ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਸ਼ੇਅਰ ਕਰਦਾ ਵੀ ਉਹ ਸਾਡੀ, ਜੇ ਤੁਹਾਨੂੰ ਪਤਾ ਹੀ ਹੈ, ਮੁੰਡੇ ਹੁਣ ਨਸ਼ਾ ਕਰਦੇ ਆ ਤੇ ਉਹ ਕੋਈ ਕਿਸੇ ਪਿੰਡ ਲੁਧਿਆਣੇ ਲਾਗੇ ਕਿਸੇ ਪਿੰਡ ਦੀ ਘਟਨਾ ਹੈ ਵੀ ਉਹ ਕੁੜੀ ਸੀ ਜਿਵੇਂ ਆਪਣੇ ਜੱਟ ਸਿੱਖਾਂ ਦੀ, ਉਹ ਕੁੜੀ ਨੇ ਬਿਹਾਰੀ ਮੁੰਡੇ ਨਾਲ ਵਿਆਹ ਕਰਾਇਆ। ਉਹਦਾ ਲੌਜਿਕ ਕੀ ਸੀਗਾ, ਕਿਉਂਕਿ ਉਹ ਜੌਬ ਕਰਦਾ ਸੀ, ਉਹਨਾਂ ਕੋਲੇ ਕੁੜੀ ਦੇ ਮਾਪੇ ਕੋਲੇ ਜ਼ਮੀਨ ਨਹੀਂ ਸੀ, ਭਰਾ ਸੀ ਉਹ ਨਸ਼ੇ ਕਰਦਾ ਸੀ। ਹੁਣ ਕੋਈ ਵੀ ਆ ਉਹਨੂੰ ਐਂ ਲੱਗਿਆ ਵੀ ਠੀਕ ਹੈ ਕਮਾਉਂਦਾ, ਇੱਕ ਆਪਾਂ ਉਹ ਦੇਖੀਏ, ਪਰ ਆਪਣੇ ਹਿਸਾਬ ਨਾਲ ਉਹ ਕਿੱਡਾ ਵੱਡਾ ਇੱਕ ਵਿਗਾੜ ਇਸ ਤਰ੍ਹਾਂ ਦਾ ਪੈਦਾ ਹੋ ਰਿਹਾ ਹੈ, ਕਿੱਧਰ ਨੂੰ ਜਾ ਰਿਹਾ। ਇਹ ਜਿਹੜੀਆਂ ਛੋਟੀਆਂ ਚੀਜ਼ਾਂ ਜਿਹੜੇ ਹੈ ਨਾ ਸਵਾਲ, ਇਹ ਬਹੁਤ ਵੱਡੇ ਬਣ ਰਹੇ ਆ ਆਉਣ ਵਾਲੇ ਟਾਈਮ ਦੇ ਵਿੱਚ। ਸਾਡੀ ਜਿਹੜੀਆਂ ਵੀ ਲੜ ਰਹੀਆਂ ਜਥੇਬੰਦੀਆਂ ਨਾ, ਉਹਨਾਂ ਨੂੰ ਉਸ ਐਂਗਲ ਤੋਂ ਸੋਚਣਾ ਚਾਹੀਦਾ, ਨਾ ਕਿ ਫਾਈਨੈਂਸ਼ੀਅਲੀ ਇਕੱਲਾ। ਉਹਨਾਂ ਨੂੰ ਉਸ ਤੇ ਸਮਝਣਾ ਵੀ ਜੇ ਅਸੀਂ ਸਾਡੀ ਜੇ ਐਗਜ਼ਿਸਟੈਂਸ ਹੈ, ਸਾਡਾ ਜੇ ਇੱਥੇ ਹੈ ਮੂਲ ਹੈਗਾ, ਜੇ ਸਾਡੀ ਪੱਗ ਹੈਗੀ ਹੈ ਤਾਂ ਸਾਡੀ ਹੈ, ਨਹੀਂ ਤਾਂ ਫਿਰ ਅਸੀਂ ਪਾਕਿਸਤਾਨ ਤੋਂ ਕਾਹਤੋਂ ਇੱਥੇ ਉੱਜੜ ਕੇ ਆਏ, ਇਹੀ ਚੀਜ਼ ਸੀ ਤਾਂ ਜੀ। ਸੋ ਦਰਸ਼ਕੋ, ਆਪਾਂ 15 ਅਗਸਤ ਦੇ ਸੰਬੰਧ ਦੇ ਵਿੱਚ 1-2 ਅਨਾਉਂਸਮੈਂਟਸ ਕਰ ਦਈਏ। ਇੱਕ ਤਾਂ ਜਿਹੜਾ ਆਉਣ ਵਾਲੀ 15 ਅਗਸਤ ਨੂੰ ਬਰੈਂਪਟਨ ਦੇ ਵਿੱਚ ਡਾਕਟਰ ਅਮਰਜੀਤ ਸਿੰਘ ਜੀ, ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਤੇ TV 84 ਦੇ ਜਿਹੜੇ CEO ਨੇ, ਸੰਚਾਲਕ ਨੇ, ਉਹ ਬਰੈਂਪਟਨ ਦੇ ਵਿੱਚ ਆ ਰਹੇ ਨੇ ਜੀ 15 ਅਗਸਤ ਨੂੰ ਸ਼ਾਮ ਨੂੰ 5 ਵਜੇ। ਤੇ ਉੱਥੇ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਉਹਦੇ ਵਿੱਚ TV 84 ਦੀ ਨਵੀਂ ਐਪ ਤੇ TV 84 ਦੀ ਵੈਬਸਾਈਟ ਆ ਜਿਹੜੀ ਉਹ ਲਾਂਚ ਕੀਤੀ ਜਾਏਗੀ। ਤੋਂ ਤੁਹਾਨੂੰ ਸਾਰਿਆਂ ਨੂੰ ਸੱਦਾ ਹੈ ਜੀ, ਤੁਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਸ਼ਮੂਲੀਅਤ ਕਰੋ। ਤੇ ਡਾਕਟਰ ਸਾਹਿਬ ਜਿਹੜੀ ਗੱਲਬਾਤ ਆ ਉਹ ਉਹਨਾਂ ਦੀ ਸਿੱਖਸ ਐਂਡ ਇੰਡੀਆ, ਪਾਸਟ, ਪ੍ਰੈਜ਼ੈਂਟ ਐਂਡ ਫਿਊਚਰ, ਸਿੱਖਾਂ ਦੀ ਜਿਹੜੀ ਹਾਲਾਤ ਨੇ ਸਿੱਖਾਂ ਦਾ ਤੇ ਇੰਡੀਆ ਦਾ ਜਿਹੜੀ ਹਾਲਤ ਆ ਇਸ ਵਕਤ, ਪਹਿਲਾਂ ਕੀ ਸੀ ਹੁਣ ਕੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗੀ। ਤੇ
ਇਹ ਵੈਨਿਊ ਜਿਹੜਾ ਹੈ ਜੀ ਕਮਿਊਨਿਟੀ ਹਾਲ ਨੰਬਰ 2 ਗੋਰਮੈਡੋ ਰੋਡ ਕਮਿਊਨਿਟੀ ਸੈਂਟਰ ਬਰੈਂਪਟਨ ਕੈਨੇਡਾ। ਸੋ ਕਮਿਊਨਿਟੀ ਹਾਲ ਨੰਬਰ 2 ਹੈ ਜੀ, ਉੱਥੇ ਗੋਰਮੈਡੋ ਸੈਂਟਰ ਦੇ ਉੱਤੇ ਜਿਹੜਾ ਕਮਿਊਨਿਟੀ ਸੈਂਟਰ ਹੈ ਬਰੈਂਪਟਨ ਦੀ ਸਿਟੀ ਦੇ ਵਿੱਚ। ਇਹਦਾ ਐਡਰੈਸ ਆ 10150 ਦਾ ਗੋਰ ਰੋਡ ਬਰੈਂਪਟਨ 10150 ਦਾ ਗੋਰ ਰੋਡ ਬਰੈਂਪਟਨ। ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰੋ। ਔਰ ਦੂਜੀ ਜਿਹੜੀ ਗੱਲ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਵਾਲੇ ਦੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਾਲ ਦਿੱਤੀ ਆ, ਹਮੇਸ਼ਾ ਦਿੰਦੇ ਨੇ, ਕਿਉਂਕਿ ਇੱਕ ਤਿਰੰਗਾ ਲਹਿਰ ਹੈ ਜਿਹੜੀ ਉਹ ਚਲਾਈ ਜਾ ਰਹੀ ਆ ਭਾਰਤ ਭਰ ਦੇ ਵਿੱਚ, ਤੇ ਪੰਜਾਬ ਦੇ ਉੱਤੇ ਉਹਨੂੰ ਸਪੈਸ਼ਲੀ ਥੋਪਿਆ ਜਾ ਰਿਹਾ। ਪਰ ਪੰਥ ਦਾ ਇਹ ਐਲਾਨ ਹੈ ਕਿ ਇਸ ਮੁਹਿੰਮ ਦਾ ਵਿਰੋਧ ਅਸੀਂ ਕਰਨਾ, ਕਿਉਂਕਿ ਸਾਡਾ ਤਿਰੰਗੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸੋ ਸਿੱਖਾਂ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਇਹ ਅਪੀਲ ਹੈ, ਕੌਮ ਨੂੰ ਇਹ ਅਪੀਲ ਹੈ ਕਿ ਆਪਣੇ ਘਰਾਂ ਦੇ ਉੱਤੇ ਉਸ ਦਿਨ ਖਾਲਸਾਈ ਪਰਚਮ ਜਿਹੜੇ ਪੰਜਾਬ ਦੇ ਵਿੱਚ ਉਹ ਲਹਿਰਾਏ ਜਾਣ। ਤੇ ਡਾਇਸਪੋਰਾ ਸਿੱਖਾਂ ਨੂੰ ਵੀ ਅਸੀਂ ਵੀ ਅਪੀਲ ਕਰਦੇ ਹਾਂ ਕਿ ਖਾਲਸਾ ਪਰਚਮ ਖਾਲਿਸਤਾਨ ਦੇ ਨਿਸ਼ਾਨ ਦੇ ਨਾਲ ਤੁਸੀਂ ਆਪਣੇ ਘਰਾਂ ਦੇ ਉੱਤੇ ਜ਼ਰੂਰ 15 ਅਗਸਤ ਵਾਲੇ ਦਿਨ ਚਲਾਓ, ਤੇ ਲੋਕਾਂ ਨੂੰ ਆਲੇ ਦੁਆਲੇ ਵਾਲਿਆਂ ਨੂੰ ਦੱਸੋ ਕਿ ਇਹ ਜਿਹੜਾ 15 ਅਗਸਤ ਦਾ ਕਾਲਾ ਦਿਨ ਹੈ, ਇਸ ਦਿਨ ਦੇ ਉੱਤੇ ਦੋ ਨਵੇਂ ਮੁਲਕ ਜਿਨ੍ਹਾਂ ਦੀ ਕਦੀ ਵੀ ਕੋਈ ਹੋਂਦ ਨਹੀਂ ਰਹੀ, 1 ਮਿਲੀਅਨ ਤੋਂ ਵੱਧ ਜਾਨਾਂ ਦੇ ਜਿਹੜੇ ਲਾਸ਼ਾਂ ਦੇ ਢੇਰ ਦੇ ਉੱਤੇ ਬਣਾਏ ਗਏ, ਤੇ ਉਸ ਢੇਰ ਦੇ ਰਾਹੀਂ ਸਾਡੇ ਸਾਊਥ ਏਸ਼ੀਅਨ ਸਬ ਕੰਟੀਨੈਂਟ ਦੇ ਸਭ ਤੋਂ ਵੱਡੇ ਤੇ ਸਭ ਤੋਂ ਖੁਸ਼ਹਾਲ ਰਾਜ ਪੰਜਾਬ ਰਾਜ ਦਾ ਜਿਹੜਾ ਉਹ ਕਤਲ ਕੀਤਾ ਗਿਆ ਸੀ। ਖਾਲਸਾ ਸਰਕਾਰੇ ਖਾਲਸਾ ਦਾ ਜਿਹੜਾ ਉਹ ਸਰਕਾਰ ਜਿਹੜਾ ਉਹ ਵੱਡਾ ਇੱਕ ਮੁਲਕ ਆ ਜਿਹੜਾ ਉਸ ਖਿੱਤੇ ਦੇ ਵਿੱਚ, ਉਹਨੂੰ ਜਿਹੜਾ ਉਹ ਜਬਰੀ 2 ਟੁਕੜਿਆਂ ਦੇ ਵਿੱਚ ਵੰਡ ਕੇ ਤੇ ਉਸ ਵੱਡੇ ਮੁਲਕ ਨੂੰ ਇੱਕ ਨਿੱਕਾ ਜਿਹਾ ਸੂਬਾ ਬਣਾ ਦਿੱਤਾ ਗਿਆ ਸੀ। ਤੇ ਜਿਹੜੇ 2 ਮੁਲਕ ਜਿਨ੍ਹਾਂ ਦੀ ਇਤਿਹਾਸਕ ਤੌਰ ਤੇ ਕੋਈ ਵੀ ਉੱਥੇ ਥਾਂ ਨਹੀਂ ਸੀ, ਕਦੀ ਐਗਜ਼ਿਸਟ ਨਹੀਂ ਸੀ ਕੀਤੇ, ਉਹ 2 ਮੁਲਕ ਆ ਜਿਹੜੇ ਉਹ ਬਣਾ ਦਿੱਤੇ ਗਏ ਸੀ। ਇਸ ਲਈ ਸਾਡੇ ਲਈ ਇਹ ਕਾਲਾ ਦਿਨ ਵੀ ਹੈ ਤੇ ਐਲਾਨ ਵੀ ਆ ਆਪਣੀ ਆਜ਼ਾਦੀ ਦਾ ਕਿ ਅਸੀਂ ਇਸ ਦਿਨ ਦੇ ਉੱਤੇ ਖਾਲਿਸਤਾਨੀ ਪਰਚਮ ਲਹਿਰਾ ਕੇ, ਖਾਲਸਾਈ ਪਰਚਮ ਲਹਿਰਾ ਕੇ ਇਹ ਜਿਹੜਾ ਐਲਾਨ ਕਰਦੇ ਹਾਂ ਕਿ ਅਸੀਂ ਇਹਨਾਂ ਮੁਲਕਾਂ ਦਾ ਹਿੱਸਾ ਨਹੀਂ। ਪ੍ਰੋਫੈਸਰ ਸਾਹਿਬ, ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਅਗਲਾ ਜਿਹੜਾ ਵਿਸ਼ਾ ਆਪਣਾ ਉਹ ਯੂਨੀਵਰਸਿਟੀਆਂ ਜਾਂ ਵਿਦਿਅਕ ਅਦਾਰੇ ਨੇ ਜਿਹੜੇ ਉਹ ਸਿੱਧੇ ਤੌਰ ਤੇ ਭਾਰਤ ਦੀਆਂ ਜਿਹੜੀਆਂ ਮੈਲੀ ਨਿਗਾਹ ਦੇ ਹੇਠ ਨੇ। ਕਿਉਂਕਿ ਜੇ ਅਸੀਂ ਇਹਦੀਆਂ 1-2 ਐਗਜ਼ਾਮਪਲ ਸ਼ੁਰੂ ਕਰ ਰਹੀਆਂ, ਹੁਣ ਨਾਲ ਦਾ ਹੀ ਵਿਸ਼ਾ ਜਿਹੜਾ ਸਾਡਾ ਕਕਾਰਾਂ ਦੇ ਨਾਲ ਸੰਬੰਧਿਤ, ਉਹ ਕੱਲਾ ਭਾਰਤ ਦੇ ਬਾਕੀ ਸੂਬਿਆਂ 'ਚ ਨਹੀਂ, ਪੰਜਾਬ ਦੇ ਵਿੱਚ ਵੀ ਸਾਡੀ ਮਾਂ ਬੋਲੀ ਦੇ ਉੱਤੇ ਵੀ ਪਾਬੰਦੀਆਂ, ਕਕਾਰਾਂ ਦੇ ਉੱਤੇ ਵੀ ਪਾਬੰਦੀਆਂ। ਤੇ ਹੁਣ ਸਾਡੀ ਯੂਨੀਵਰਸਿਟੀ ਜਿਹੜੀ ਗੁਰੂ ਨਾਨਕ ਯੂਨੀਵਰਸਿਟੀ ਆ, ਉਹਦੇ ਵਾਈਸ ਚਾਂਸਲਰ ਨੇ ਬੜੀ ਬੇਸ਼ਰਮੀ ਦੇ ਨਾਲ ਇੱਕ ਤਾਂ ਇਹ ਐਲਾਨ ਕੀਤਾ ਕਿ ਅਸੀਂ ਉਸ ਯੂਨੀਵਰਸਿਟੀ ਦੇ ਵਿੱਚ ਇੱਕ ਨਵੀਂ ਚੇਅਰ ਬਣਾਈ ਹੈ ਜਾਂ ਬਣਾਉਣ ਜਾ ਰਹੇ ਹਾਂ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਤੁਰਕੀ ਬਾਣੀ ਹੈ ਉਹ ਵੇਦਾਂ ਦਾ ਸਾਰ ਕਿਵੇਂ ਹੈ ਇਹ ਅਸੀਂ ਸਾਬਤ ਕਰਾਂਗੇ। ਔਰ ਉਹਨੇ ਉਸੇ ਪ੍ਰੋਗਰਾਮ ਦੇ ਵਿੱਚ ਬੜੀ ਬੇਸ਼ਰਮੀ ਦੇ ਨਾਲ ਮੋਹਨ ਭਾਗਵਤ ਨੂੰ ਜਿਹੜਾ RSS ਦਾ ਸਰਗਣਾ ਹੈ ਉਹਨੂੰ ਇਹ ਅਪੀਲ ਕੀਤੀ ਹੈ ਕਿ ਤੁਸੀਂ ਸਾਨੂੰ ਪੁਆਇੰਟਸ ਦਿਓ ਕਿਹਨਾਂ ਦੇ ਉੱਤੇ ਅਸੀਂ ਖੋਜ ਕਰੀਏ, ਜਾਣੀ ਕਿ ਪੰਜਾਬ ਦੀ ਧਰਤੀ ਦੇ ਉੱਤੇ, ਖਾਲਸੇ ਦੀ ਧਰਤੀ ਦੇ ਉੱਤੇ, ਗੁਰੂਆਂ ਦੇ ਨਾਂ ਦੇ ਉੱਤੇ ਚੱਲਣ ਵਾਲੇ ਵਿਦਿਅਕ ਅਦਾਰੇ ਹੁਣ ਡਾਇਰੈਕਸ਼ਨਸ ਜਿਹੜੀਆਂ ਉਹ RSS ਦੇ ਮੋਹਨ ਭਾਗਵਤ ਕੋਲ ਲੈਣਗੀਆਂ। ਤੇ ਉਹਦੇ ਨਾਲ ਜਿਹੜਾ ਇੱਕ ਕੁਚੇਸ਼ਟਾ ਜਿਹੜੀ ਇੱਥੇ ਕੀਤੀ ਗਈ ਹੈ, ਇੱਕ ਹਿਮਾਕਤ ਕੀਤੀ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਉਹ ਵੇਦਾਂ ਤੋਂ ਪ੍ਰਭਾਵਿਤ ਦੱਸਿਆ ਗਿਆ, ਇਹਦੇ ਬਾਰੇ ਜ਼ਰੂਰ ਦੱਸੋ ਜੀ। ਹਾਂਜੀ, ਇਹ ਜਿਹੜੀ ਸ਼ੁਰੂਆਤ ਹੈ, ਜਦੋਂ 2 ਵਾਰੀ ਅਕਾਲੀ ਗੌਰਮੈਂਟ ਰਹੀ ਹੈ ਪੰਜਾਬ ਦੇ ਵਿੱਚ, ਉਦੋਂ ਇਹਨਾਂ ਨੇ ਸ਼ੁਰੂਆਤ ਇਹ ਜਿਹੜਾ ਵਿਦਿਅਕ ਅਦਾਰਿਆਂ ਦੇ ਵਿੱਚ ਉਦੋਂ ਇੰਟਰਫੇਰੈਂਸ ਇਹਨਾਂ ਨੇ ਸ਼ੁਰੂ ਕੀਤਾ ਸੀ। ਤਾਂ ਆਪਾਂ ਨੂੰ ਵੀ ਪਤਾ ਹੈ ਵੀ ਜਿਹੜੀ RSS ਦੀ ਪਾਲਿਸੀ ਆ ਉਹ ਗਰਾਊਂਡ ਲੈਵਲ ਤੇ ਕੰਮ ਕਰਦੇ ਆ, ਉਹ ਆਪਣੇ ਬੰਦੇ ਇੰਟਰ ਕਰਦੇ ਆ ਕਿਸੇ ਵੀ ਇੰਸਟੀਚਿਊਟ ਦੇ ਵਿੱਚ। ਸੈਕਿੰਡ, ਉਹ ਜੇ ਨਹੀਂ ਇੰਟਰ ਹੋ ਸਕਦੇ, ਉੱਥੇ ਆਲਰੇਡੀ ਜਿਹੜੇ ਵਰਕਿੰਗ ਦੇ ਵਿੱਚ ਹੁੰਦੇ ਆ ਉਹ ਬੰਦਿਆਂ ਨੂੰ ਆਪਣੇ ਨਾਲ ਰਲਾਉਂਦੇ ਆ ਲਾਲਚ ਦੇ ਕੇ। ਇਹ 2 ਪਾਲਿਸੀਆਂ ਤੇ ਉਹ ਕੰਮ ਕਰਦੇ ਆ। ਤਾਂ ਉਹਨਾਂ ਨੇ ਪਹਿਲਾਂ ਤੁਸੀਂ ਦੇਖੋ ਵੀ ਇਹ 2008-9 ਦੀ ਗੱਲ ਹੈ ਜੀ, ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ VC ਰਿਹਾ ਸੀ ਰਜਨੀਸ਼ ਅਰੋੜਾ। ਉਹਦੇ ਖਿਲਾਫ ਦਲ ਖਾਲਸਾ ਨੇ ਕਾਫੀ ਸੰਘਰਸ਼ ਵੀ ਲੜਿਆ ਉਸ ਟਾਈਮ ਉਹਨੇ ਇਹ ਜਿਹੜਾ ਸਾਰਾ ਕੰਮ ਕੀਤਾ ਸੀ। ਹਾਲਾਂਕਿ ਉਦੋਂ ਸੈਂਟਰ ਦੇ ਵਿੱਚ ਸਰਕਾਰ ਨਹੀਂ ਸੀ ਇਹਨਾਂ ਦੀ, RSS ਇੰਨੀ ਪਾਵਰ ਨਹੀਂ ਸੀ, ਸਿਰਫ ਪੰਜਾਬ 'ਚ ਸੀ। ਪਰ ਸਾਡੀ ਜਿਹੜੀ ਲੀਡਰਸ਼ਿਪ ਸੀਗੀ, ਆਪਾਂ ਪੰਜਾਬ ਦੀ ਅਕਾਲੀ ਸਰਕਾਰ ਸੀ, ਉਹਨਾਂ ਨੇ ਉਹਨਾਂ ਨੂੰ ਫ੍ਰੀ ਹੈਂਡ ਦਿੱਤਾ ਸੀ ਵੀ ਉਹ ਮੈਡੀਕਲ
ਤੇ ਇੰਜੀਨੀਅਰਿੰਗ, ਇਹ 2 ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵੀ ਕੰਮਕਾਰ ਹੈਗਾ ਉਹ ਭਾਜਪਾ ਦੇ ਹਿਸਾਬ ਨਾਲ ਹੋਣਾ ਹੈ। ਬਾਕੀ 3 ਜੀ ਯੂਨੀਵਰਸਿਟੀਆਂ ਦੇ ਵਿੱਚ ਇਹ ਹੋਣਾ ਹੈ। ਪਰ ਆਪਾਂ ਨੂੰ ਪਤਾ ਹੈ ਇਹਦੇ ਵਿੱਚ ਕੀ ਹੁੰਦਾ ਜੀ, ਜਿਹੜਾ ਵੀਸੀ ਹੁੰਦਾ ਨਾ, ਵੀਸੀ ਦੀ ਅਪਾਇੰਟਮੈਂਟ ਕਰਦਾ ਹੈ ਗਵਰਨਰ। ਜੀ ਸਰਕਾਰ ਨੇ ਉਹਦੇ ਨਾਮ ਦੇਣੇ ਹੁੰਦੇ ਆ, ਗਵਰਨਰ ਨੇ ਉਹਨੂੰ ਅਪਾਇੰਟਮੈਂਟ ਦੇਣੀ ਹੁੰਦੀ ਹੈ। ਤਾਂ ਇਹਦੇ ਚ ਕੀ ਹੈ ਵੀ ਫਿਰ ਉਹ ਗੱਲ ਹੋ ਜਾਂਦੀ ਹੈ ਵੀ ਜਿਹੜਾ ਜ਼ਿਆਦਾ ਆਪਣੇ ਆਪ ਨੂੰ ਪੇਸ਼ ਕਰਦਾ ਵੀ ਮੈਂ ਤੁਹਾਡੇ ਲਈ ਜ਼ਿਆਦਾ ਕੰਮ ਕਰੂੰਗਾ ਐਬਸੋਲੂਟ, ਤਾਂ ਉਹਨੂੰ ਉਹ ਵੀਸੀ ਦੇ ਤੌਰ ਤੇ ਅਪਾਇੰਟ ਕਰਦੇ ਆ। ਜੀ ਤੇ ਤੁਸੀਂ ਇਹ ਦੇਖੋ ਬਹੁਤ ਹੀ ਜ਼ਿਆਦਾ ਮੰਦਭਾਗਾ ਹੈ। ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਇੰਸਟੀਚਿਊਟ ਰਿਹਾ ਹੋਣਾ ਹੁਣ, ਕਿਉਂਕਿ ਮੈਂ 2016 ਦੇ ਵਿੱਚ ਖੁਦ ਟਰਮੀਨੇਟ ਹੋਇਆ ਸੀ ਜੀ ਕਾਲਜ ਦੇ ਵਿੱਚੋਂ। ਔਰ ਰੀਜ਼ਨ ਇਹੀ ਸੀਗਾ ਵੀ ਕਿਉਂਕਿ ਅਸੀਂ ਆਰਐਸਐਸ ਦਾ ਉਸ ਟਾਈਮ ਬਹੁਤ ਵੱਡਾ ਨਾਮ ਹੈ ਰਾਮ ਮਾਧਵ। ਜੀ ਆਰਐਸਐਸ ਦੇ 2 ਆਪਾਂ ਥਿੰਕ ਟੈਂਕ ਆਪਾਂ ਮੰਨ ਸਕਦੇ ਹਾਂ, ਇੱਕ ਰਾਮ ਮਾਧਵ ਹੈ ਤੇ ਇੱਕ ਹੈ ਅਜੀਤ ਡੋਭਾਲ। ਜੀ ਹਾਂਜੀ, ਤੇ ਰਾਮ ਮਾਧਵ ਨੇ ਉਸ ਟਾਈਮ ਪੰਜਾਬ ਦਾ ਇੰਚਾਰਜ ਬਣਿਆ ਤੇ ਉਹਨੇ ਸਾਰਾ ਇਹ ਚੀਜ਼ਾਂ ਕੀਤੀਆਂ। ਔਰ ਇਹਨਾਂ ਦਾ ਇਹ ਤਾਂ ਉਹ ਚੀਜ਼ਾਂ ਨੇ ਮਨਵੀਰ ਸਿੰਘ ਜੀ ਜਿਹੜੀਆਂ ਸਾਹਮਣੇ ਆ ਗਈਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਤੁਸੀਂ ਕਹਿ ਰਹੇ ਹੋ ਵੀਸੀ ਦੀ ਵੀਡੀਓ ਆ ਗਈ, ਇਹ ਚੀਜ਼ਾਂ ਜਿਹੜੀਆਂ ਆ ਗਈਆਂ, ਜਿਹੜਾ ਅੰਦਰ ਖਾਤੇ ਹੋ ਰਿਹਾ ਇਹ ਉਹ ਇਦੋਂ ਵੀ ਖਤਰਨਾਕ ਹੈ। ਇਹਨਾਂ ਨੇ ਬਕਾਇਦਾ ਜਿਹੜੀਆਂ ਚੇਅਰਾਂ ਐਸਟੈਬਲਿਸ਼ ਕੀਤੀਆਂ, ਉਹ ਜਿਹੜਾ ਫੰਡ ਯੂਜ਼ ਹੋ ਰਿਹਾ ਉਹ ਸਿਰਫ ਤਾਂ ਸਿਰਫ ਇਹ ਆਪਦੇ ਫਾਇਦੇ ਲਈ ਯੂਜ਼ ਕਰ ਰਿਹਾ। ਉਵੇਂ ਜਿਵੇਂ 1999 ਜਿਹੜਾ ਸ਼ਤਾਬਦੀ ਸਮਾਗਮ ਸੀ, ਉਦੋਂ ਭਾਜਪਾ ਅਟਲ ਬਿਹਾਰੀ ਵਾਜਪੇਈ ਨੇ 300-400 ਕਰੋੜ ਰੁਪਇਆ ਦਿੱਤਾ ਸੀਗਾ ਪੰਜਾਬ ਸਰਕਾਰ ਨੂੰ, ਤੇ ਉਹ ਸਾਰਾ ਪੈਸਾ ਸਿੱਖਾਂ ਦੇ ਖਿਲਾਫ ਵਰਤਿਆ ਗਿਆ ਸੀ। ਉਹੀ ਸਿਸਟਮ ਹੁਣ ਇਹ ਚੱਲ ਰਿਹਾ ਵੀ ਜਿਹੜੀਆਂ ਯੂਨੀਵਰਸਿਟੀ ਦੇ ਵਿੱਚ ਤੁਸੀਂ ਦੇਖੋ, ਯੂਨੀਵਰਸਿਟੀ ਦੇ ਵਿੱਚ ਰਿਸਰਚ ਪ੍ਰੋਜੈਕਟ ਹੁੰਦੇ ਨੇ, ਉਹਦੇ ਵਿੱਚ ਜਿਹੜੇ ਕੈਂਡੀਡੇਟ ਹੈ, ਕੈਂਡੀਡੇਟਾਂ ਨੂੰ ਜਿਹੜੇ ਪੈਸੇ ਦਿੱਤੇ ਜਾਂਦੇ ਆ, ਉਹ ਸਾਰੇ ਹੀ ਮਤਲਬ ਉਹਨਾਂ ਨੂੰ ਸਿਲੈਕਸ਼ਨ ਦਾ ਜਿਹੜਾ ਪ੍ਰੋਸੀਜਰ ਹੁੰਦਾ ਉਹਦੇ ਵਿੱਚ ਇਹਨਾਂ ਦੇ ਆਪ ਦੇ ਬੰਦਿਆਂ ਦੀ ਚੱਲਦੀ ਆ। ਜੇ ਕੋਈ ਇੱਕ ਬੰਦਾ ਕਹੇ ਵੀ ਮੈਂ ਅੰਮ੍ਰਿਤਧਾਰੀ ਬੰਦਾ, ਮੈਂ ਸਿੱਖੀ ਨੂੰ ਮੰਨਣ ਵਾਲਾ ਹਾਂ, ਔਰ ਮੈਂ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਕਿਸੇ ਕੋਈ ਡਾਕਟਰੇਟ ਕਰਦਾ, ਮੈਂ ਸਿੱਧੇ ਤਰੀਕੇ ਨਾਲ ਕਰ ਸਕਦਾ, ਮੈਨੂੰ ਨਹੀਂ ਲੱਗਦਾ ਵੀ ਅੱਜ ਦੀ ਤਰੀਕ ਦੇ ਵਿੱਚ ਪੋਸੀਬਲ ਹੈ ਜੀ। ਔਰ ਇਹ ਸਾਰੀ ਪ੍ਰੋਸੈਸ ਦੇ ਵਿੱਚ ਸਾਡੀ ਜਿਹੜੀ ਇੱਕ ਸਾਨੂੰ ਕਮੀ ਮਹਿਸੂਸ ਹੋ ਰਹੀ ਹੈ ਸਾਡੀ ਲੀਡਰਸ਼ਿਪ ਦੀ। ਸਾਡੀਆਂ ਜਿਹੜੀਆਂ ਸਿੱਖ ਇੰਸਟੀਚਿਊਟ ਨੇ, ਚਾਹੇ ਸ਼੍ਰੋਮਣੀ ਕਮੇਟੀ ਹੈ, ਚਾਹੇ ਸ੍ਰੀ ਅਕਾਲ ਤਖਤ ਸਾਹਿਬ ਹੈ, ਵੀ ਉਸ ਤੇ ਜਿਹੜੀ ਉਹਨਾਂ ਦੀ ਜਿਹੜੀ ਐਡਵੋਕੇਸੀ ਹੋਣੀ ਚਾਹੀਦੀ ਸੀ ਸਾਡੇ ਵਾਸਤੇ, ਉਹ ਬਿਲਕੁਲ ਗਾਇਬ ਹੈ। ਉਹਨਾਂ ਦੀ ਜਿਹੜੀ ਚੁੱਪ ਹੈ ਔਰ ਉਹਦਾ ਜਿਹੜਾ ਜਿਹੜਾ ਖਮਿਆਜਾ ਉਹ ਆਮ ਸਿੱਖ ਨੂੰ ਭੁਗਤਣਾ ਪੈ ਰਿਹਾ ਜੀ। ਬਿਲਕੁਲ ਜੀ। ਸੋ ਥੋੜੇ ਜਿਹੇ ਮੈਸੇਜ ਆਪਾਂ ਲੈ ਲਈਏ ਜਿਹੜੇ YouTube ਤੇ ਨੇ। ਅਮਨ ਰੰਧਾਵਾ ਇਹ ਕਹਿੰਦੇ ਸੀ ਨੋ ਵੌਇਸ ਨਹੀਂ ਜੀ, ਇਹ ਸ਼ੁਰੂ ਤੋਂ ਮੇਰਾ ਖਿਆਲ ਦਾ ਮੈਸੇਜ ਹੋਣਾ, ਕੋਈ ਇਸ਼ੂ ਇਦਾਂ ਦਾ ਹੈ ਨਹੀਂ। ਆਤਿਫ ਰਾਜਾ ਕਹਿੰਦੇ ਨੇ ਜੀ ਖਾਲਿਸਤਾਨ ਜ਼ਿੰਦਾਬਾਦ। ਬਿਲਕੁਲ ਜੀ, ਆਤਿਫ ਰਾਜਾ ਕਿਉਂ ਕਹਿੰਦੇ ਨੇ ਆਈ ਲਵ ਖਾਲਿਸਤਾਨ। ਬੂਟਾ ਸਿੰਘ ਕਹਿੰਦੇ ਨੇ ਜੀ ਗੁੱਡ, ਥੰਬਸ ਅਪ ਕਰਦੇ ਨੇ, ਧੰਨਵਾਦ ਜੀ। ਬੂਟਾ ਸਿੰਘ ਜੀ ਜਿਹੜੇ ਨੇ ਉਹ ਜਿਹੜੇ ਹੱਥ ਵੀ ਜੋੜਦੇ ਨੇ, ਥੰਬਸ ਅਪ ਵੀ ਕਰਾ ਰਹੇ ਨੇ, ਮੇਰੇ ਫਤਿਹ ਬੁਲਾ ਰਹੇ ਨੇ ਸ਼ਾਰਟਕਟ ਦੇ ਵਿੱਚ, ਤੁਹਾਨੂੰ ਵੀ ਫਤਿਹ ਜੀ। ਪਲਵਿੰਦਰ ਸਿੰਘ ਕਹਿੰਦੇ ਬਲਜਿੰਦਰ ਸਿੰਘ ਜੀ ਬਹੁਤ ਵਧੀਆ ਦੱਸਿਆ ਤੁਸੀਂ, ਧੰਨਵਾਦ ਜੀ, ਤੁਹਾਡਾ ਵੀ ਧੰਨਵਾਦ ਜੀ, ਤੁਸੀਂ ਜੁੜੇ ਹੋ। ਅਮਨ ਅਰਮਾਨ ਰੰਧਾਵਾ ਕਹਿ ਰਹੇ ਨੇ ਜੀ ਇਹ ਆਪਣਾ ਜਿੱਥੇ ਸਿੰਘ ਜ਼ਿਆਦਾ ਉੱਥੇ ਹੀ ਕਿਉਂ ਸਿੱਖਾਂ ਦੀ ਜ਼ਮੀਨ ਹਾਇਰ ਕਰਕੇ ਹੋਰ ਕਿਤੇ ਇਹਨਾਂ ਨੂੰ ਜ਼ਮੀਨ ਨਹੀਂ ਮਿਲ ਰਹੀ, ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ। ਬਿਲਕੁਲ ਜੀ, ਇਹੀ ਤਾਂ ਰੌਲਾ ਕਿ ਜ਼ਮੀਨ ਜਿਹੜੀ ਆ ਇਹਨਾਂ ਨੂੰ ਕਿਤੇ ਹੋਰ ਨਹੀਂ ਮਿਲ ਰਹੀ, ਜਿੱਥੇ ਸਿੱਖਾਂ ਦੀ ਵਸੋਂ ਉੱਥੋਂ ਹੋਈ ਕਿਉਂ ਅਕਵਾਇਰ ਕਰਦੇ ਨੇ। ਤੁਹਾਡਾ ਬਿਲਕੁਲ ਦਰੁਸਤ ਹੈ ਜੀ ਸਵਾਲ। ਹਰਸਿਮਰਨ ਸਿੰਘ ਢਿੱਲੋਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਜੀ, ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਸਿਮਰਨ ਸਿੰਘ ਢਿੱਲੋਂ ਫਿਰ ਕਹਿੰਦੇ ਨੇ ਜੀ ਖਾਲਿਸਤਾਨ ਇਜ਼ ਓਨਲੀ ਸੋਲਿਊਸ਼ਨ। ਬਿਲਕੁਲ ਜੀ। ਅਰਮਾਨ ਰੰਧਾਵਾ ਕਹਿੰਦੇ ਨੇ ਜੀ ਇੰਡੀਆ 'ਚ ਆਪਾਂ ਕਕਾਰ ਕਿਉਂ ਨਹੀਂ ਪਾ ਸਕਦੇ, ਸਾਡਾ ਚਿੰਨ੍ਹ ਔਰ ਅਸੀਂ ਆਜ਼ਾਦ ਆ, ਆਪਣਾ ਖਾਲਸਾਈ ਚਿੰਨ੍ਹ ਕਿਉਂ ਨਹੀਂ ਵੇਅਰ ਕਰ ਸਕਦੇ। ਉਹਨਾਂ ਦਾ ਮੇਨ ਮਕਸਦ ਸਾਨੂੰ ਗੁਲਾਮ ਹੋਣ ਦਾ ਅਹਿਸਾਸ ਕਰਾਉਣਾ ਚਾਹੁੰਦੇ ਆ। ਅਹਿਸਾਸ ਕਰਾਉਣਾ ਨਹੀਂ ਚਾਹੁੰਦੇ ਜੀ, ਹੁਣ ਤਾਂ ਉਹ ਉਸ ਤੋਂ ਬਹੁਤ ਜ਼ਿਆਦਾ ਵੱਧ ਗਈ ਆ ਗੱਲ। ਹੁਣ ਤਾਂ ਉਹ ਸਿੱਖਾਂ ਨੂੰ ਜਲੀਲ ਕਰ ਰਹੇ ਆ, ਗੁਲਾਮੀ ਦਾ ਅਹਿਸਾਸ ਨਹੀਂ ਇਕੱਲਾ ਕਰਾ ਰਹੇ। ਤੇ ਮੇਰਾ ਖਿਆਲ ਆ ਵੀ ਉਸ ਬੰਦੇ ਤੋਂ ਵੱਧ ਮੂਰਖ ਜਿਹਨੂੰ ਤੁਸੀਂ ਸਿੱਖ ਕਹਿੰਦੇ ਹੋ ਨਹੀਂ ਸਕਦਾ,
ਵੀ ਹਜੇ ਜਿਹਨੂੰ ਹਜੇ ਵੀ ਲੋੜ ਹੋਵੇ ਵੀ ਮੈਨੂੰ ਕੋਈ ਅਹਿਸਾਸ ਕਰਾਵੇ ਵੀ ਮੈਂ ਗੁਲਾਮ ਆ। ਇਹ ਮੂਰਖਤਾ ਦੀ ਨਿਸ਼ਾਨੀ ਹੈ, ਇਹ ਤੋਂ ਵੱਧ ਕੁਝ ਨਹੀਂ। ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਅਸੀਂ ਇਹ ਸਮਝਦੇ ਕਿ ਸਾਨੂੰ ਅਹਿਸਾਸ ਕਰਾਉਂਦੇ ਨੇ, ਅਹਿਸਾਸ ਸਾਨੂੰ ਹਜੇ ਹੋਇਆ ਹੀ ਨਹੀਂ, ਨਸਲ ਕੁਸ਼ੀਆਂ ਹੋ ਗਈਆਂ। ਤੁਹਾਡਾ ਵੈਸੇ ਸਵਾਲ ਜਾਇਜ਼ ਆ, ਕਈਆਂ ਨੂੰ ਨਹੀਂ ਅਹਿਸਾਸ ਹੋਇਆ, ਉਹ ਕਈ ਬਹੁਤ ਕੁਝ ਕਰਦੇ ਫਿਰਦੇ ਨੇ ਬਾਹਰ ਵੀ ਤੇ ਅੰਦਰ ਵੀ। ਉਹਨਾਂ ਦੀ ਗੱਲਬਾਤ ਵੀ ਅਸੀਂ ਪਿਛਲੇ ਸਮੇਂ 'ਚ ਵੀ ਕੀਤੀ ਆ, ਗਾਂ ਵੀ ਕਰਾਂਗੇ। ਪਰ ਸਵਾਲ ਇਹ ਆ ਕਿ ਕੀ ਹਜੇ ਅਹਿਸਾਸ ਸਾਨੂੰ ਹੋਇਆ ਹੀ ਨਹੀਂ ਇੰਨਾ ਕੁਝ ਜਿਹੜਾ ਸਾਡੇ ਨਾਲ ਹੋ ਗਿਆ। ਬਲਜਿੰਦਰ ਸਿੰਘ ਜੀ, ਕੀ ਉਹ ਕਰਨ ਹੋਰ ਵੀ ਹੋਰ ਅਹਿਸਾਸ ਹੋ ਜਾਵੇ ਸਾਨੂੰ ਬਿਲਕੁਲ ਗੁਲਾਮੀ ਜੀ। ਦਾ। ਹੁਣ ਤੁਸੀਂ ਦੇਖੋ ਵੀ A to Z ਸਾਰਾ ਕੁਝ ਉਹਨਾਂ ਨੇ ਕਰ ਲਿਆ। ਉਹਨਾਂ ਨੇ ਗੁਰੂ ਧਾਮ ਤੁਹਾਡੇ ਢਾਹ ਤੇ, ਤੁਹਾਡੀਆਂ ਧੀਆਂ ਭੈਣਾਂ ਨਾਲ ਜੋ ਕੁਝ ਹੋਇਆ ਦੁਨੀਆ ਦੇ ਸਾਹਮਣੇ ਹੈ। ਤੁਹਾਡੀ ਨਸਲਕੁਸ਼ੀ ਕੀਤੀ, ਕਿੰਨੇ ਵਾਰੀ ਕੀਤੀ, ਅੱਡੋ ਅੱਡ ਜੀ ਤਰੀਕੇ ਨਾਲ ਕੀਤੀ। ਔਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਤੁਹਾਡੇ ਗੁਰੂ ਦੀ ਬੇਅਦਬੀ ਤੱਕ ਉਹਨਾਂ ਨੇ ਕਰ ਲਈ। ਤੁਹਾਡੀਆਂ ਇੰਸਟੀਟਿਊਟਸ ਉਹਨਾਂ ਨੇ ਮਾਰਤੇ। ਹੁਣ ਦੱਸੋ ਜੀ ਉਹ ਕੀ ਕਰਨ ਵੀ ਤੁਹਾਨੂੰ ਥੋੜਾ ਬਹੁਤ ਅਹਿਸਾਸ ਹੋਵੇ ਵੀ ਬਾਕੀ ਬਾਕੀ ਮਤਲਬ ਇਹ ਤੁਸੀਂ ਗੁਲਾਮ ਹੋ। ਹੁਣ ਉਹਨਾਂ ਨੇ ਤਾਂ ਸਾਰਾ ਕੁਝ ਕਰ ਲਿਆ। ਹੁਣ ਜੇ ਕੋਈ ਅਸੀਂ ਹਜੇ ਵੀ ਸਾਡੇ ਕੋਈ ਦਿਮਾਗ ਦੇ ਵਿੱਚ ਇਸ ਗੱਲ ਦਾ ਹੈ ਤਾਂ ਫਿਰ ਉਹ ਸਾਡੀ ਪ੍ਰੋਬਲਮ ਹੈ, ਉਹਨਾਂ ਦੀ ਕੋਈ ਪ੍ਰੋਬਲਮ ਜੀ ਨਹੀਂ। ਜੀ ਕਿਉਂਕਿ ਉਹਨਾਂ ਸੋ ਨੇ ਜੇ ਆਪਾਂ ਜੀ 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 ਸੋ ਉਹ ਕੱਲਾ ਅਹਿਸਾਸ ਨਹੀਂ ਕਰਾ ਰਹੇ, ਉਹ ਤੁਹਾਨੂੰ ਗੁਲਾਮ ਬਣਾ ਕੇ ਰਾਜ ਕਰ ਰਹੇ ਨੇ ਸਾਡੇ ਉੱਤੇ। ਸਾਡੇ ਵਿਦਿਅਕ ਅਦਾਰਿਆਂ ਤੇ ਰਾਜ ਕਰ ਰਹੇ, ਸਾਡੀਆਂ ਜ਼ਮੀਨਾਂ ਤੇ ਰਾਜ ਕਰ ਰਹੇ, ਸਾਡੀ ਮਾਂ ਬੋਲੀ ਤੇ, ਸਾਡੇ ਦਿਮਾਗਾਂ ਦੇ ਉੱਤੇ ਰਾਜ ਕਰ ਰਹੇ ਆ। ਕੱਲਾ ਪੰਜਾਬ 'ਚ ਨਹੀਂ, ਦੁਨੀਆ ਭਰ 'ਚ ਜਿੱਥੇ ਵੀ ਸਿੱਖ ਵੱਸਦਾ ਉੱਥੇ ਇਹਨਾਂ ਭਾਰਤੀ ਸਰਕਾਰਾਂ ਦੇ ਜਿਹੜੇ ਟੁੱਕੜ-ਬੋਝ ਟੌਂਟ ਬਟੌਂਟ ਆ ਉਹ ਸਰਗਰਮ ਨੇ। ਗੁਰਦੁਆਰਿਆਂ ਦੇ ਵਿੱਚ ਬਾਹਰ ਵੀ ਵੁਡਸਟੌਕ ਗੁਰਦੁਆਰੇ ਦੀ ਘਟਨਾ ਦੱਸਦਾ, ਕੁਝ ਬੰਦੇ ਇਹ ਕਹਿ ਕੇ ਕਮੇਟੀ ਚੋਂ ਐਕਸਪੈਲ ਕਰ ਦਿੱਤੇ ਗਏ ਆ ਕਿ ਤੁਸੀਂ ਜਿਹੜਾ ਖਾਲਿਸਤਾਨ ਦਾ ਏਜੰਡਾ ਉਹਨੂੰ ਪ੍ਰਮੋਟ ਕਰਦੇ ਹੋ ਤੇ ਕਮਿਊਨਿਟੀ ਦੇ ਵਿੱਚ ਡਿਵੀਜ਼ਨ ਪਾਉਂਦਾ, ਹੇਟ ਪੈਦਾ ਕਰਦਾ। ਤੁਸੀਂ ਦੱਸੋ, ਸਿੱਖਾਂ ਦੇ ਗੁਰਦੁਆਰਿਆਂ ਦੀ ਜਿਹੜੀ ਸਿੱਖਾਂ ਦੇ ਪੈਸਿਆਂ ਨਾਲ ਬਣੀਆਂ ਇੰਸਟੀਟਿਊਸ਼ਨਸ ਨੇ ਉਹਨਾਂ ਤੇ ਕਾਬਜ ਹੋ ਕੇ ਬੰਦੇ ਇਹ ਕਹਿ ਰਹੇ ਨੇ, ਉਹਨਾਂ ਸਿੱਖਾਂ ਨੂੰ ਇਹ ਨੋਟੀਫਿਕੇਸ਼ਨ ਦੇ ਕੇ ਗੁਰੂ ਘਰ ਦੀ ਕਮੇਟੀ ਤੋਂ, ਜਨਰਲ ਅਸੈਂਬਲੀ ਚੋਂ ਖਾਰਜ ਕਰ ਰਹੇ ਨੇ ਕਿ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ। ਤੇ ਇੱਥੇ ਗੁਰੂ ਘਰਾਂ ਦੀਆਂ ਪਾਰਕਿੰਗਾਂ ਦੇ ਵਿੱਚ ਜਿਹੜਾ ਕਾਰ ਲਾਉਣ ਦੇ ਲਈ VIP ਪਰਮਿਟਸ ਜਿਹੜੇ ਇਸ਼ੂ ਕੀਤੇ ਜਾਂਦੇ ਨੇ ਕਿ ਜਿਹਦੇ ਕੋਲ VIP ਪਰਮਿਟ ਹੈ ਉਹੀ ਗੁਰੂ ਘਰ ਦੀ ਪਾਰਕਿੰਗ ਦੇ ਵਿੱਚ ਕਾਰ ਲਾ ਸਕਦਾ, ਬਾਕੀ ਬੰਦਿਆਂ ਨੂੰ ਮੋੜਿਆ ਗਿਆ। ਇਹ ਇੱਥੇ ਮੌਂਟਰੀਅਲ ਦੇ ਵਿੱਚ ਹੋਇਆ ਪਿਛਲੀ 3 ਅਗਸਤ ਨੂੰ। ਸੋ ਇਹਦੀ ਵੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਰਾਂਗੇ। ਤੇ ਬਲਜਿੰਦਰ ਸਿੰਘ ਜੀ, ਹੁਣ ਕਕਾਰਾਂ ਦੀ ਗੱਲ ਆ ਜਿਹੜੀ, ਉਹ ਵੀ ਬੜੀ ਜਿਹੜੀ ਆ। ਹੁਣ ਇੱਕ ਵਾਰ ਫੇਰ ਉਹ ਬੱਚੀ ਸਾਡੀ ਗੁਰਪ੍ਰੀਤ ਕੌਰ ਰਾਜਸਥਾਨ ਦੇ ਵਿੱਚ ਹੀ ਉਹ ਗਈ ਸੀ, ਜਿਹੜਾ ਆਪਣਾ ਉਹ ਕੋਈ ਇਮਤਿਹਾਨ ਦੇਣ ਵਕਾਲਤ ਦਾ ਜਾਂ ਜੱਜ ਦਾ, ਤੇ ਉਸ ਬੱਚੀ ਨੂੰ ਵੀ ਜਿਹੜਾ ਉਹ ਰੋਕਿਆ ਗਿਆ ਤੇ ਉਹਦੀ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਦਾਅਵਾ ਵੀ ਕੀਤਾ ਗਿਆ ਮਸਲਾ ਹੱਲ ਕਰਾਤਾ। ਪਰ ਇਹ ਮਸਲਾ ਜਿੱਦਣ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਰਪਾਨ ਕਰਕੇ ਇਹ ਉੱਥੇ ਪਾਰਲੀਮੈਂਟ ਦੇ ਉੱਤੇ ਜਿਹੜਾ ਉਹਨਾਂ ਦਾ ਜਮਹੂਰੀ ਹੱਕ ਸੀ, ਜਿਹੜਾ ਕਨਸਟੀਟਿਊਸ਼ਨਲ ਹੱਕ ਸੀ, ਉਹਨੂੰ ਪ੍ਰੈਕਟਿਸ ਕਰਨ ਦੀ ਗੱਲ ਕੀਤੀ ਸੀ, ਉਦਣ ਇਸੇ ਸ਼੍ਰੋਮਣੀ ਕਮੇਟੀ ਦੇ ਟੋੜੇ ਨੇ ਇਹ ਕਹਿ ਕੇ ਜਿਹੜਾ ਉਹ ਵਿਰੋਧ ਕੀਤਾ ਸੀ ਕਿ ਮਾਨ ਨੇ ਕਿਹੜਾ ਉੱਥੇ ਗੱਤਕਾ ਖੇਲਣਾ। ਹੁਣ ਇਹ ਜਿਹੜੇ ਬੱਚਿਆਂ ਨੂੰ ਕਕਾਰ ਪਾ ਕੇ ਪ੍ਰੀਖਿਆਵਾਂ ਤੋਂ ਰੋਕਿਆ ਜਾਂਦਾ, ਇਹਨਾਂ ਨੇ ਕਿਹੜਾ ਗੱਤਕਾ ਖੇਲਣਾ ਜੀ। ਇਹ ਮਨਵੀਰ ਸਿੰਘ ਜੀ, ਸਭ ਤੋਂ ਵੱਡਾ ਜਿਹੜਾ ਇਹ ਥਪੇੜਾ ਉਹਨਾਂ ਦੇ ਲੋਕਾਂ ਦੇ ਮੂੰਹ ਤੇ ਹੈ ਜਿਹੜੇ ਹਜੇ ਵੀ ਡੈਮੋਕ੍ਰੇਸੀ ਜਾਂ ਇੱਕ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਲੜਾਈ ਲੜਨ ਦੀ ਗੱਲ ਕਰ ਰਹੇ ਆ। ਕਿਉਂਕਿ ਹੁਣ ਤੁਸੀਂ ਇਹ ਦੇਖੋ ਵੀ ਇਹ ਅੱਜ ਨਹੀਂ ਹੋਈ, ਇਸ ਤੋਂ ਪਹਿਲਾਂ ਮੈਟਰੋ ਦੀ ਇਹ ਆਮ ਘਟਨਾ ਹੈਗੀ ਹੈ, ਦਿੱਲੀ ਮੈਟਰੋ ਦੀ ਉਹਨਾਂ ਦੇ ਵਿੱਚ, ਕਿਉਂਕਿ 6 ਇੰਚ ਦੀ ਜਿਹੜੀ ਕਿਰਪਾਨ ਹੈ ਜਾਇਜ਼ ਹੈ। ਔਰ ਫਿਰ ਹੁਣ ਤੁਸੀਂ ਦੇਖੋ ਵੀ ਜਿਹੜੀ ਵਕਾਲਤ ਦਾ ਪੇਪਰ ਹੈ, ਜਿਹੜਾ ਪੇਪਰ ਹੀ ਵਕਾਲਤ ਦਾ ਹੈ, ਕਿਉਂਕਿ ਆਮ ਲੋਕਾਂ ਨੂੰ ਇੱਕ ਬੇਸਿਕ ਨੌਲੇਜ ਹੈ। ਮੈਨੂੰ ਨਹੀਂ ਲੱਗਦਾ ਵੀ ਕਿਸੇ ਕੋਈ ਅਫਸਰ ਨੂੰ ਜਾਂ ਕਿਸੇ, ਕਿਉਂਕਿ 10ਵੀਂ ਦੇ ਬੱਚੇ ਨੂੰ ਵੀ ਪਤਾ ਹੈ ਵੀ ਜੇ ਕਿਰਪਾਨ ਹੈ ਸਿੱਖਾਂ ਲਈ ਕੀ ਚੀਜ਼ ਹੈ, ਪੱਗ ਸਿੱਖਾਂ ਲਈ ਕੀ ਚੀਜ਼ ਹੈ, ਫਿਰ ਵੀ ਹਟਾਉਂਦੇ ਆ। ਇਸ ਦਾ ਸਿੱਧਾ ਤੇ ਸਪਸ਼ਟ ਮਤਲਬ ਇਹੀ ਹੈ ਵੀ ਇਹ ਜਾਣਬੁੱਝ ਕੇ ਕਰ ਰਹੇ ਆ, ਅਣਜਾਣੇ 'ਚ ਨਹੀਂ ਹੋ ਰਿਹਾ। ਦੂਸਰੀ ਗੱਲ, ਇਹ ਤੁਹਾਡਾ ਮੋਰਾਲ ਡੇਗ ਰਹੇ ਆ, ਤੁਹਾਨੂੰ ਨੈਤਿਕ ਤੌਰ ਤੇ ਇਹ ਅਹਿਸਾਸ ਕਰ ਰਹੇ ਆ ਵੀ ਤੁਸੀਂ ਦੇਖ ਲਓ, ਤੁਸੀਂ ਸਾਡੇ ਲਾਤੇ ਠੋਂ। ਤੇ ਫਿਰ ਵੀ ਅਸੀਂ ਕਿਉਂਕਿ ਅਸੀਂ ਇਹ ਚੀਜ਼ਾਂ ਕਰ ਚੁੱਕੇ ਹਾਂ। ਮੈਂ ਜਦੋਂ ਰਾਜਸਥਾਨ ਸੀ ਤਾਂ ਇਹ ਸਭ ਤੋਂ ਪਹਿਲਾਂ 2014 ਦੇ ਵਿੱਚ ਇੱਕ ਇਹ ਹੋਇਆ ਵੀ ਉਹ ਪ੍ਰੀ ਮੈਡੀਕਲ ਟੈਸਟ ਸੀ ਮੁੰਡੇ ਦਾ, ਕੋਟਾ ਦੇ ਵਿੱਚ ਉਹਨੂੰ ਪੇਪਰ ਤੋਂ ਬੈਠਣ ਤੋਂ ਮਨਾ ਕਰਤਾ। ਤਾਂ ਉਦੋਂ SGPC ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਸੀ ਤੇ ਉਹ ਆਏ ਤਾਂ ਇਸ਼ੂ ਬਣਿਆ।
ਤਾਂ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਮੈਡੀਕਲ ਕਾਲਜ ਗੁਰੂ ਰਾਮਦਾਸ ਮੈਡੀਕਲ ਕਾਲਜ ਤੋਂ ਬੱਚੇ ਨੂੰ ਇੱਕ ਸੀਟ ਦੇ ਦੇ, ਕਿਉਂਕਿ ਉਹ ਬੱਚੇ ਨੇ ਕੁਰਬਾਨੀ ਕੀਤੀ ਹੈ, ਉਹਨੇ ਕਾਰਾਂ ਨੂੰ ਪਹਿਲ ਦਿੱਤੀ ਹੈ, ਐਗਜ਼ਾਮ ਛੱਡਿਆ ਔਰ ਉਹ ਬਿਲਕੁਲ ਉਹਦਾ ਮਤਲਬ ਸੈਕੰਡ ਅਟੈਂਪਟ ਸੀ, ਇਹ ਜੀ ਮੇਨ ਐਗਜ਼ਾਮ ਸੀ। ਪਰ ਸਾਨੂੰ ਹਾਂ ਕਰਤੀ ਔਰ ਉਸ ਤੋਂ ਬਾਅਦ ਉਹ ਬੱਚੇ ਨੇ BSc ਕਰਕੇ MSc ਕਰਕੇ ਆਪਣੇ ਲੈਵਲ ਤੇ ਕੋਈ ਛੋਟੀ ਮੋਟੀ ਜੌਬ ਮਿਲੀ। ਮਤਲਬ ਅਸੀਂ ਵੀ ਸਾਡੀਆਂ ਜਿਹੜੇ ਇੰਸਟੀਟਿਊਟਸ ਨੇ ਜਾਂ ਸਾਡੇ ਲੀਡਰ ਨੇ ਉਹ 2 ਦਿਨ 4 ਦਿਨ ਇਹ ਨੂੰ ਮੁੱਦਾ ਬਣਾਉਂਦੇ ਆ, ਬਿਆਨਬਾਜ਼ੀ ਹੁੰਦੀ ਹੈ, ਮੰਗ ਪੱਤਰ ਹੁੰਦੇ ਆ, ਦੈਟਸ ਇਟ, ਇਦੋਂ ਵੱਧ ਕੁਝ ਨਹੀਂ ਹੁੰਦਾ। ਜੀ ਸੇਮ ਚੀਜ਼ 17 ਦੇ ਵਿੱਚ ਹੋਈ, ਹੁਣ ਫੇਰ ਹੋਈ ਕੱਲ ਨੂੰ, ਔਰ ਇਹ ਉਦਾਂ ਹੀ ਜਿਸ ਦਿਨ ਇਹ ਗੱਲ ਹੋਈ ਹੈ ਉਦਾਂ ਜੈਪੁਰ ਦੇ ਇਲਾਵਾ ਹਰਿਆਣੇ ਦੇ ਅੰਬਾਲੇ ਦੇ ਵਿੱਚ ਵੀ ਇਹ ਘਟਨਾ ਹੋਈ ਹੈ, ਔਰ ਜੀ ਇੱਕ ਹਰਿਆਣੇ ਦੇ ਵਿੱਚ 2 ਥਾਂ ਤੇ ਇਹ ਘਟਨਾ ਹੋਈ ਹੈ। ਜੀ ਇਹਦੇ ਲਈ ਤਾਂ ਸਿੱਧਾ ਜੀ ਜੀ ਪੰਜਾਬ ਦੇ ਵਿੱਚ ਵੀ ਇਹ ਘਟਨਾਵਾਂ ਹੁੰਦੀਆਂ ਰਹੀਆਂ ਜੀ। ਜੀ ਮਤਲਬ ਪੰਜਾਬ ਤੋਂ ਬਾਹਰ ਦੀ ਗੱਲ ਤਾਂ ਚਲੋ ਆਪਾਂ ਕਰਦੇ ਹੀ ਆ, ਪੰਜਾਬ ਦੇ ਵਿੱਚ ਸਿੱਖਾਂ ਦੀ ਜਿਹੜੀ ਆ ਜਨਮ ਭੂਮੀ ਦੇ ਉੱਤੇ ਇਹ ਗੱਲਾਂ ਹੋ ਰਹੀਆਂ ਨੇ, ਦੱਸੋ। ਹਾਂ, ਹੁਣ ਤੁਸੀਂ ਇਹ ਦੇਖੋ ਵੀ ਜੇ ਪੰਜਾਬ 'ਚ ਹੋ ਰਹੀਆਂ, ਇਟ ਮੀਨਸ ਵੀ ਇਹ ਤਾਂ ਹੈ ਨਹੀਂ ਵੀ ਲੋਕਾਂ ਨੂੰ ਜਾਂ ਜਿਹੜੇ ਅਫਸਰ ਹੈ ਜਾਂ ਜਿਹੜੇ ਸਿਕਿਉਰਿਟੀ ਵਾਲੇ ਆ ਜਾਂ ਚੈੱਕਅਪ ਵਾਲੇ ਆ ਜਾਂ ਐਗਜ਼ਾਮੀਨੇਸ਼ਨ ਦਾ ਜਿਹੜਾ ਇੰਚਾਰਜ ਹੈ ਐਗਜ਼ਾਮੀਨੇਸ਼ਨ ਪ੍ਰੀਖਿਆ ਸੈਂਟਰ ਦਾ, ਵੀ ਉਹਨੂੰ ਪਤਾ ਨਹੀਂ ਵੀ ਇਹਨਾਂ ਦੀ ਕੀ ਹੈ। ਮਤਲਬ ਸਿੱਧਾ ਸਪਸ਼ਟ ਹੈ ਵੀ ਜਾਣਬੁੱਝ ਕੇ ਹੋ ਰਿਹਾ। ਤਾਂ ਇਹਦੇ ਲਈ ਜਾਂ ਤਾਂ ਇਹ ਆ ਵੀ ਉਹ ਬੰਦਿਆਂ ਨੂੰ ਟਾਰਗੇਟ ਕਰਕੇ ਨਾ ਜਿਹੜੇ ਬੰਦੇ ਇਸ ਦੇ ਵਿੱਚ ਇਨਵੋਲਵ ਨੇ, ਕਿਉਂਕਿ ਕਈ ਜਿਹੜੇ ਅਫਸਰ ਹੁੰਦੇ ਨੇ, ਕਰਮਚਾਰੀ ਹੁੰਦੇ ਆ, ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਹੁੰਦੀ ਆ ਭਾਵਨਾ ਵੀ ਉਹ ਇਸ ਚੀਜ਼ ਨੂੰ, ਕਿਉਂਕਿ ਜਿਹੜਾ ਮਾਹੌਲ ਹੈਗਾ ਭਾਰਤ ਦਾ ਉਹ ਇਸ ਹਿਸਾਬ ਦਾ, ਕਿਉਂਕਿ ਉਹ ਸਿੱਖਾਂ ਨੂੰ ਨਹੀਂ ਪਸੰਦ ਕਰਦੇ, ਕੁਝ ਬੰਦੇ ਵੀ ਇਸ ਤਰ੍ਹਾਂ ਦੀ ਆਈਡੀਓਲੋਜੀ ਵਾਲੇ ਹੁੰਦੇ ਆ। ਤਾਂ ਇਹਨਾਂ ਨੂੰ ਮਤਲਬ ਉਸ ਬੰਦਿਆਂ ਨੂੰ ਪਾਰਟੀਕੂਲਰ ਤੁਸੀਂ ਅਦਾਲਤ 'ਚ ਘੜੀਸੋ, ਉਹਨਾਂ ਨੂੰ ਵਕੀਲ ਕਰਨੇ ਪੈਣ, ਉਹਨਾਂ ਦੀ ਖੱਜਲ ਖੁਆਰੀ ਹੋਵੇ, ਫਿਰ ਉਹ ਉਸ ਚੀਜ਼ ਦਾ ਉਹਨਾਂ ਨੂੰ ਥੋੜਾ ਬਹੁਤ ਅਹਿਸਾਸ ਹੋਵੇ ਔਰ ਇਹ ਗਾਂਹ ਤੋਂ ਮੈਸੇਜ ਆਵੇ। ਔਰ ਫਿਰ ਉਹ ਤੁਹਾਡੇ ਵਾਲੀ ਗੱਲ ਵੀ ਜਦੋਂ ਹੁਣ ਕਈ ਸੱਜਣ ਕਹਿੰਦੇ ਆ ਜੀ ਬੱਚਿਆਂ ਨੂੰ IAS IPS ਬਣਾਓ ਤੇ ਪੜਾਓ। ਹੁਣ ਤੁਸੀਂ ਦੇਖੋ ਵੀ ਆਪਣੇ ਕੋਲੇ ਜਿਹੜੇ ਕੌਮ ਦੇ ਵਿੱਚ IPS IAS ਸੀਗੇ, ਉਹਨਾਂ ਦਾ ਕੀ ਐਕਸਪੀਰੀਅੰਸ ਰਿਹਾ ਇਸ ਸਿਸਟਮ ਦੇ ਪ੍ਰਤੀ ਤੁਹਾਡੇ ਸਾਹਮਣੇ ਆ। ਤਾਂ ਹੁਣ ਇਹ ਆ ਵੀ ਦੇਖੋ, ਬੱਚਾ ਭਲਾ 10 ਪੜ੍ਹਿਆ ਹੋਵੇ ਪਰ ਬੱਚੇ ਨੂੰ ਅਹਿਸਾਸ ਹੋਵੇ ਵੀ ਕੀ ਆਪਣਾ ਹੈ ਤੇ ਕੀ ਬਗਾਨਾ ਹੈ, ਤੇ ਕਿਹਦੇ ਪਿੱਛੇ ਕਿਹਦਾ ਕੀ ਮੋਟਿਵ ਹੈ। ਜੀ ਦੇਖੋ, ਮੈਂ ਤਾਂ ਪ੍ਰੋਫੈਸਰ ਸਾਹਿਬ ਹਮੇਸ਼ਾ ਇਹ ਕਹਿੰਦਾ, ਕਈ ਭਰਾਵਾਂ ਨੂੰ ਮੇਰੀ ਇਹ ਗੱਲ ਚੰਗੀ ਬੜੀ ਲੱਗਦੀ ਕਿ ਤੁਸੀਂ ਉਸ ਗੁਲਾਮ ਸਿਸਟਮ ਦੇ ਵਿੱਚ ਜੇ ਆਪਣੇ ਬੱਚੇ ਨੂੰ, ਜੇ ਇਹ ਤੁਹਾਡਾ ਟਾਰਗੇਟ ਹੈ ਇਹਨਾਂ ਨੂੰ ਬਹੁਤ ਵੱਡੀ ਪੋਸਟ ਤੇ ਲੈਣਾ, ਤਾਂ ਸਮਝ ਲਓ ਕਿ ਤੁਹਾਡਾ ਟਾਰਗੇਟ ਆ ਜਿਹੜਾ ਆਪਣੇ ਬੱਚੇ ਨੂੰ ਬਹੁਤ ਉੱਚ ਦਰਜੇ ਦਾ ਗੁਲਾਮ ਬਣਾਉਣਾ, ਇਸ ਤੋਂ ਵੱਧ ਕੁਝ ਨਹੀਂ। ਕਿ ਉਹ ਅੱਗੇ ਜਿਹੜਾ ਉਹ ਗੁਲਾਮੀ ਦਾ ਏਜੰਡਾ ਉਹ ਹੋਰਾਂ ਤੇ ਵੀ ਲਾਗੂ ਕਰੇ। ਸ਼ਰਤ ਇੱਕੋ ਹੀ ਆ, ਜੇ ਤੁਸੀਂ ਠੀਕ ਆ ਉਸ ਸੈਟਅਪ ਦੇ ਵਿੱਚ ਰਹਿਣਾ, ਤੁਸੀਂ ਬਾਹਰ ਅੰਦਰ ਸਾਰਿਆਂ ਦਾ ਜ਼ਰੂਰੀ ਨਹੀਂ ਵੀ ਸਾਰਿਆਂ ਨੇ ਪੰਜਾਬ ਛੱਡ ਕੇ ਬਾਹਰ ਆ ਜਾਣਾ, ਪਰ ਸ਼ਰਤ ਇਹ ਹੈ ਕਿ ਤੁਸੀਂ ਉਸ ਬੱਚੇ ਦੀ ਜਿਹੜੀ ਮੁੱਢਲੀ ਟ੍ਰੇਨਿੰਗ ਹੈ, ਚਲੋ ਸਿਸਟਮ 'ਚ ਤਾਂ ਜਿਹੜਾ ਗੰਦ ਹੈ ਹੀ ਉਹਨੂੰ ਤਾਂ ਆਪਾਂ ਸਾਫ਼ ਕਰ ਨਹੀਂ ਸਕਦੇ, ਉਹਦੇ ਲਈ ਤਾਂ ਆਜ਼ਾਦੀ ਜ਼ਰੂਰੀ ਆ, ਪਰ ਮੁੱਢਲੀ ਟ੍ਰੇਨਿੰਗ ਆ ਜਿਹੜੀ ਬੱਚੇ ਦੀ, ਉਹ ਹਿਊਮਨ ਰਾਈਟਸ ਦੇ ਉੱਤੇ ਹੋਵੇ, ਗੁਰਸਿੱਖੀ ਦੇ ਉੱਤੇ ਹੋਵੇ, ਉਹ ਘਰੋਂ ਹੋਵੇ ਤੁਹਾਡੀ, ਜੇ ਤੁਸੀਂ ਬੱਚੇ ਨੂੰ ਉਸ ਸਿਸਟਮ 'ਚ ਭੇਜਣਾ ਵੀ ਚਾਹੁੰਦੇ ਹੋ। ਜੇ ਤੁਸੀਂ ਸਿਰਫ ਇਹ ਸੋਚੋ ਵੀ ਕਾਲਜਾਂ ਯੂਨੀਵਰਸਿਟੀਆਂ 'ਚ ਉੱਥੇ ਦੀਆਂ 'ਚ ਪੜ੍ਹ ਕੇ, ਜਿੱਥੇ ਆ ਹੁਣ ਆਹ ਐਲਾਨ ਕੀਤਾ ਜਾ ਰਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇਹ ਸਾਬਤ ਕਰਨਾ ਰਿਸਰਚ ਕਰਕੇ ਯੂਨੀਵਰਸਿਟੀ ਦੇ ਵਿੱਚ ਕਿ ਇਹ ਵੇਦਾਂ ਦਾ ਸਾਰ ਹੈ, ਤੇ ਉਸ ਸਿਸਟਮ ਦੇ ਵਿੱਚ ਬੱਚਿਆਂ ਨੂੰ ਤੁਸੀਂ ਹਿੰਦੂਤਵਾ ਦੇ ਟੂਲ ਹੀ ਬਣਾਓਗੇ, ਹੋਰ ਕੁਝ ਨਹੀਂ ਬਣਾ ਸਕਦੇ। ਬੱਚੇ ਦੀ ਜਿਹੜੀ ਪਰਵਰਿਸ਼ ਹੈ ਉਹ ਕੱਲੀ ਸਕੂਲਾਂ ਕਾਲਜਾਂ 'ਚ ਨਹੀਂ ਹੁੰਦੀ, ਤੁਹਾਡੇ ਘਰੋਂ ਜਿਹੜੀਆਂ ਉਹ ਸਿੱਖੀ ਦੀਆਂ ਜੜ੍ਹਾਂ ਮਜ਼ਬੂਤ ਹੋਣੀਆਂ ਚਾਹੀਦੀਆਂ। ਉਹਦੇ ਲਈ ਪਹਿਲਾਂ ਤੁਸੀਂ ਆਪ ਚੰਗੇ ਸਿੱਖ ਹੋਣੇ ਚਾਹੀਦੇ ਆ। ਤੁਹਾਡੇ ਬੱਚੇ ਤੁਹਾਨੂੰ ਦੇਖਦੇ ਆ, ਤੁਹਾਨੂੰ ਵਾਚ ਕਰਦੇ ਆ। ਇਹ ਨਹੀਂ ਵੀ ਜਿਹੜਾ ਵੀ ਕੋਈ ਮਤਲਬ ਕਿਸੇ ਵੀ ਭੇਸ ਦੇ ਵਿੱਚ ਭੇੜੀਆ ਆਇਆ ਤੁਸੀਂ ਉਹਨੂੰ ਉਹ ਫੁੱਲ ਦੇਣ ਚਲ ਜਾਓ, ਗੁਲਦਸਤੇ ਦੇਣ ਚਲ ਜਾਓ, ਉਹਦੇ ਹਾਰ ਪਾਣ ਚਲ ਜਾਓ, ਉਹਨੂੰ ਪਲੈਕਟ ਬਣਾ ਕੇ ਦਿਓ। ਤੁਸੀਂ ਨਹੀਂ ਦੇਖਦੇ ਵੀ ਇਹਨਾਂ ਪਾਰਟੀਆਂ ਦੀ ਹਿਸਟਰੀ ਕੀ ਆ, ਉਸ ਤੋਂ ਬਾਅਦ ਤੁਸੀਂ ਕਹਿੰਦੇ ਅਸੀਂ ਪੰਥਕ ਵੀ ਆ। ਇਹ ਚੀਜ਼ਾਂ ਨਹੀਂ ਚੱਲਦੀਆਂ। ਤੁਹਾਡੇ ਬੱਚੇ ਉਹੋ ਜਿਹੇ ਹੁੰਦੇ ਆ, ਤੁਹਾਨੂੰ ਦੇਖ ਕੇ ਜਦੋਂ ਉਹ ਵੱਡੇ ਹੁੰਦੇ ਆ, ਉਹਨਾਂ ਲਈ ਇਹ ਚੀਜ਼ਾਂ ਨਾਰਮਲ ਹੋ ਜਾਂਦੀਆਂ ਨੇ ਕਿ ਨਹੀਂ, ਜੇ ਕੋਈ ਗੱਲ ਨਹੀਂ, ਸਾਡੀ ਕਾਤਲ ਜਮਾਤ ਹੈ ਕਾਂਗਰਸ, ਉਹਨਾਂ ਦਾ ਕੋਈ ਨੁਮਾਇੰਦਾ ਆ ਗਿਆ, ਅਸੀਂ ਉਹਦੇ ਮੋਹਰੇ ਝੁਕੀ ਜਾਂਦੇ ਆ, ਗੋਡੀਆਂ ਹੱਥ ਲਾਈ ਜਾਂਦੇ ਆ, ਸਾਡੇ ਮਾਂ-ਬਾਪ ਸਾਨੂੰ ਵੀ ਇਦਾਂ ਕਰਨਾ ਚਾਹੀਦਾ। ਕੋਈ ਹੋਰ ਆ ਸੋ ਕਾਲਡ ਅਕਾਲੀਆਂ ਦਾ ਆ ਗਿਆ, ਉਹਨਾਂ ਵੀ ਬਹਿ ਕੇ ਚਾਹ ਪੀ ਲੈਣੀ ਆ, ਕੋਈ ਆਮ ਆਦਮੀ ਪਾਰਟੀ ਦਾ ਆ ਗਿਆ, ਉਹਨੂੰ ਵੀ ਪਲੈਕਟ ਬਣਾ ਕੇ ਦੇ ਦੇਣਾ। ਜਦੋਂ ਇਹੋ ਜਿਹੀਆਂ ਚੀਜ਼ਾਂ ਸਾਡੇ ਬੱਚੇ ਦੇਖਦੇ ਆ ਤੇ ਉਹ ਸਿੱਖੀ ਦਾ ਤੁਸੀਂ ਬੇੜਾ ਗਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਉਹਨਾਂ ਦੇ ਮਨਾਂ ਦੇ ਵਿੱਚੋਂ ਵੀ ਗੱਲ ਕੱਲੀ ਤੁਹਾਡੇ ਤੇ ਨਹੀਂ ਰੁਕਦੀ, ਗੱਲ ਅੱਗੇ ਪੀੜ੍ਹੀ ਦੀ ਪੀੜ੍ਹੀ ਉਹ ਸ਼ਿਫਟ ਹੁੰਦੀ ਹੈ। ਇਹ ਗੱਲ ਸਮਝਦੇ ਹੀ ਨਹੀਂ, ਪਤਾ ਨਹੀਂ ਕਿੱਦਾਂ ਸਮਝਾਵੇ ਊਤ ਬੰਦੇ ਨੇ ਇਹ।
ਕੀ ਬੰਦਾ ਕਰੇ, ਦੱਸੋ ਕਿਵੇਂ ਸਮਝਾਵੇ ਇਹਨਾਂ ਨੂੰ? ਤੁਸੀਂ ਬਿਲਕੁਲ ਸਹੀ ਕਿਹਾ ਮਨਵੀਰ ਸਿੰਘ ਜੀ। ਦੇਖੋ, ਸਾਨੂੰ ਐਜੂਕੇਸ਼ਨ ਦੇ ਵਿੱਚ ਬੇਸ਼ੱਕ ਅਸੀਂ ਦੁਨਿਆਵੀ ਤੌਰ ਤੇ ਡਾਕਟਰੇਟ ਕਰ ਲਈਆਂ, ਪਰ ਸਾਡੇ ਜਿਹੜੇ ਬਜ਼ੁਰਗ ਸੀ ਉਹ ਬੰਦੇ ਦੀ ਅੱਖ ਪਛਾਣ ਲੈਂਦੇ ਸੀ ਵੀ ਇਹ ਬੰਦੇ ਦਾ ਮੋਟਿਵ ਕੀ ਹੈ ਕਿਸੇ ਗੱਲ ਪਿੱਛੇ। ਅੱਜ ਸਾਨੂੰ ਜੀ ਇਹੀ ਨਹੀਂ ਪਤਾ ਲੱਗਦਾ ਵੀ ਚਾਹੇ ਕੋਈ ਬਾਬਾ ਹੈ ਚਾਹੇ ਕੀ ਹੈ, ਵੀ ਉਹਦਾ ਮੋਟਿਵ ਕੀ ਹੈ, ਉਹ ਕਿਹਦਾ ਬੰਦਾ। ਜਿਵੇਂ ਹੁਣ ਤੁਸੀਂ ਉਹ ਯੂਨੀਵਰਸਿਟੀ ਵਾਲੇ ਵੀਸੀ ਦੀ ਗੱਲ ਕੀਤੀ, ਸਾਨੂੰ ਸਾਰੇ ਹੀ ਮਤਲਬ ਸਾਡਾ ਤੁਸੀਂ ਕਹਿ ਲਓ ਹਫਤੇ ਦੇ ਵਿੱਚ ਇੱਕ ਨਵਾਂ ਆਈਡੀਅਲ ਹੁੰਦਾ ਹੈ, ਨਵਾਂ ਲੀਡਰ ਜੀ ਹੁੰਦਾ ਪੰਜਾਬ ਦੇ ਲੋਕਾਂ ਦਾ। ਕੋਈ ਬੰਦਾ ਕੁਝ ਬੋਲ ਲੈਂਦਾ, ਅਸੀਂ ਉਹਨੂੰ ਹੀਰੋ ਬਣਾ ਲੈਂਦੇ ਹਾਂ ਹਫਤੇ ਬਾਅਦ। ਜੀ ਔਰ ਜਿਹੜਾ ਆਲਰੇਡੀ ਤੁਹਾਡੇ ਲਈ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਅਸੀਂ ਭੁੱਲ ਜਾਂਦੇ ਹਾਂ। ਜੀ ਹੁਣ ਇਹਦੇ ਚ ਸਾਡੀ ਉਹ ਜਿਹੜੀ ਤੁਸੀਂ ਐਜੂਕੇਸ਼ਨ ਦੀ ਗੱਲ ਉਹ ਕੀਤੀ, ਤਾਂ ਦੇਖੋ ਜੇ ਆਪਾਂ ਥੋੜਾ ਜਿਹਾ ਪਿੱਛੇ ਜਾਈਏ, ਜਿਹੜਾ ਸਾਡਾ ਮਦਰਸਾ ਸਿਸਟਮ ਸੀ, ਸਾਡੇ ਜਿਹੜੇ ਬਜ਼ੁਰਗ ਪੜ੍ਹੇ ਗੁਰੂ ਘਰ ਦੇ ਗ੍ਰੰਥੀਆਂ ਤੋਂ, ਕਿਉਂਕਿ ਅੱਜ ਵੀ ਨਾ ਮੁਸਲਮਾਨਾਂ ਦੇ ਵਿੱਚ ਜਿਹੜਾ ਮਦਰਸਾ ਸਿਸਟਮ ਹੈ, ਜਿੱਥੇ ਮੁਸਲਮਾਨਾਂ ਦੀ ਬਹੁਤ ਆਦਤ ਹੈ, ਜਿਵੇਂ ਸਾਡੇ ਰਾਜਸਥਾਨ ਦੇ ਜੋਧਪੁਰ ਦੇ ਵਿੱਚ ਅਸੀਂ ਇਹ ਗੱਲ ਜੀ ਦੇਖੀ ਆ, ਉਹ ਕੀ ਕਰਦੇ ਆ ਵੀ ਮਦਰਸੇ ਦੇ ਵਿੱਚ 5 ਕਲਾਸਾਂ ਪੜ੍ਹਾਉਂਦੇ ਨੇ। ਜੀ ਉਹ 5 ਕਲਾਸਾਂ ਦੇ ਵਿੱਚ ਉਹ ਦੀਨ ਦੀ, ਆਪਦੇ ਧਰਮ ਦੀ ਸਿੱਖਿਆ ਦਿੰਦੇ ਆ, ਜੋ ਵੀ ਉਹਦੀਆਂ ਨਮਾਜ਼ਾਂ ਜਾਂ ਜੋ ਵੀ ਉਹਦੀ ਬੇਸਿਕਸ ਨੇ। ਉਦੋਂ ਬਾਅਦ ਉਹਨੂੰ ਸਕੂਲ ਦੇ ਵਿੱਚ ਭੇਜਦੇ ਆ, ਤੇ ਉਦੋਂ ਬਾਅਦ ਉਹ ਫਿਰ ਸਕੂਲ 'ਚ ਜਾਂਦਾ, ਤੇ ਉਹ ਤੋਂ ਚਲੋ ਜੋ ਵੀ ਉਹਦੀ ਕੋਈ 12ਵੀਂ 10ਵੀਂ ਮੈਡੀਕਲ ਨਾਨ ਮੈਡੀਕਲ ਉਹ ਕਰਕੇ ਸਾਰਾ ਕਰਦਾ। ਤਾਂ ਉਹ ਜਿਹੜਾ 5 ਜਮਾਤਾਂ ਜਾਂ 5 ਸਾਲ ਉਹ ਦੀਨ ਦੀ ਜਿਹੜੀ ਐਜੂਕੇਸ਼ਨ ਲਈ ਹੈ, ਉਹਦੇ 'ਚ ਉਹ ਅਰਬੀ ਦੀ ਜਾਂ ਜੋ ਬੇਸਿਕ ਜੋ ਉਹਨਾਂ ਦਾ ਹੈ, ਉਹ ਸਾਰੀ ਉਮਰ ਸਾਡੇ 'ਚ ਉਹ ਚੀਜ਼ ਗਾਇਬ ਹੈ। ਸਾਡੇ ਹੁਣ ਤੁਸੀਂ ਬੱਚੇ ਕੌਨਵੈਂਟ 'ਚ ਪੜ੍ਹਾ ਲਿਓ, ਪੰਜਾਬੀ ਤੋਂ ਵੀ ਬਾਹਰੇ ਹੋ ਗਏ, ਜਿਹੜੇ ਪਿੰਡਾਂ ਵਾਲੇ ਸਕੂਲ ਆ ਉਹ ਵੀ ਇਸ ਤਰ੍ਹਾਂ ਹੋ ਗਏ। ਸਾਡਾ ਉਹ ਜਿਹੜਾ ਪਹਿਲੇ 5 ਸਾਲਾਂ ਦਾ ਵਿੱਚ ਜਿਹੜਾ ਅਸੀਂ ਬੱਚੇ ਨੂੰ ਨਿਤਨੇਮ ਬਾਰੇ ਜਾਂ ਬੇਸਿਕਸ ਰਹਿਤਾਂ ਬਾਰੇ ਜਾਂ ਇਹ ਚੀਜ਼ਾਂ ਦੱਸਣੀਆਂ ਸੀਗੀਆਂ, ਉਹ ਚੀਜ਼ਾਂ ਸਾਡੇ ਕੋਲ ਸਕਿਪ ਹੋ ਗਈਆਂ। ਹੁਣ ਉਹ ਜੀ ਜਦੋਂ ਬੰਦਾ MA BA ਪੜ੍ਹਦਾ ਉੱਥੇ ਵੀ ਚਲਾ ਜਾਂਦਾ, ਪਰ ਉਹ ਚੀਜ਼ ਨਹੀਂ ਉਹ ਤੋਂ ਪੂਰੀ ਹੁੰਦੀ। ਜੀ ਜੀ ਸੋ ਇੱਕ ਦੋ ਮੈਸੇਜ ਹੋਰ ਪੜ੍ਹਦੀ ਹੈ ਜੀ। ਅੱਛਾ, ਆਪਾਂ ਇੱਕ ਹੋਰ ਕਾਨਫਰੰਸ ਬਾਰੇ ਵੀ ਗੱਲ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 9 ਅਗਸਤ ਨੂੰ ਇੱਕ ਕਾਨਫਰੰਸ ਕੀਤੀ ਜਾ ਰਹੀ ਆ ਬਾਬਾ ਬਕਾਲਾ ਸਾਹਿਬ ਦੇ ਮੋਰਜਨ ਸਾਹਿਬ ਰੱਖੜ ਪੁੰਨਿਆ ਦੀ। ਹਾਂਜੀ ਹਾਂਜੀ ਬਾਬਾ ਹਾਂਜੀ ਰੱਖੜ ਪੁੰਨਿਆ ਦੀ। ਉਹਦੇ ਚ ਮੇਨ ਮੁੱਦਾ ਇਹ ਆ ਵੀ ਜਿਹੜੇ ਦੇਸ਼ ਦੇ ਵਿੱਚ ਭਾਰਤ ਦੀ ਗੁਲਾਮੀ ਦੇ ਵਾਲੇ ਪੰਜਾਬ ਦੇ ਵਿੱਚ ਜਾਂ ਉਸ ਮੁਲਕ ਦੇ ਵਿੱਚ, ਤੇ ਉਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਸਿੱਖਾਂ ਦੀ ਕਤਲੋਗਾਰਤ ਭਾਰਤੀ ਏਜੰਸੀਆਂ ਦੇ ਇਸ਼ਾਰੇ ਤੇ ਹੋ ਰਹੀ ਆ, ਉਸ ਸੰਬੰਧ ਦੇ ਵਿੱਚ ਇਹ ਕਾਨਫਰੰਸ ਆ ਜਿਹੜੀ ਵੱਡੀ ਪੰਜਾਬ ਪੱਧਰੀ ਕੀਤੀ ਜਾ ਰਹੀ ਆ। ਸੋ ਪੰਜਾਬ ਤੋਂ ਜਿਹੜੇ ਵੀ ਵੀਰ ਭੈਣਾਂ ਸਾਨੂੰ ਸੁਣ ਰਹੇ ਨੇ, ਉਹ ਜ਼ਰੂਰ ਉਹਦੇ ਵਿੱਚ ਸ਼ਮੂਲੀਅਤ ਕਰਨ, ਇਹ ਸਾਡੀ ਬੇਨਤੀ ਵੀ ਹੈ ਜੀ। ਜੀ ਮੋਰਜਨ ਸਾਹਿਬ। ਹਾਂਜੀ, ਉਹ ਕਿਉਂਕਿ ਆਪਣੇ ਜਿਹੜਾ ਹੁਣ ਜਿਹੜੀ ਸਟੇਟ ਨਾਲ ਲੜਾਈ ਹੈ, ਕਿਉਂਕਿ ਦੇਖੋ ਕੋਈ ਵੀ ਪੋਲੀਟੀਕਲ ਪਾਰਟੀ ਆ ਆਪਣੇ ਆਪ ਨੂੰ ਉਹ ਪੰਜਾਬੀਅਤ ਜਾਂ ਸਿੱਖਾਂ ਦਾ ਹਾਮੀ ਕਹਾਉਣ ਦਾ ਦਾਅਵਾ ਕਰਦੀਆਂ ਨੇ, ਚਾਹੇ ਅਕਾਲੀ ਦਲ ਬਾਦਲ ਹੈ ਚਾਹੇ ਦੂਸਰੀਆਂ। ਪਰ ਤੁਸੀਂ ਦੇਖੋ ਵੀ ਕਿਵੇਂ ਇਹਨਾਂ ਨੇ ਇਨੋਸੈਂਟ ਸਿੱਖਾਂ ਨੂੰ ਵੱਖੋ ਵੱਖ ਦੇਸ਼ਾਂ ਦੇ ਵਿੱਚ ਜਾ ਕੇ ਇਹਨਾਂ ਨੇ ਏਜੰਸੀਆਂ ਨੇ ਮਾਰਿਆ, ਔਰ ਉਹਦੇ ਖਿਲਾਫ ਕੋਈ ਵੀ ਜਿਹੜੇ ਇਹ ਆਪਣੇ ਆਪ ਨੂੰ ਕਹਾਉਂਦੇ ਸੀ, ਈਵਨ ਸੁਖਪਾਲ ਸਿੰਘ ਖਹਿਰਾ ਜਾਂ ਜਿਹੜੇ ਕਾਂਗਰਸ ਦੇ ਵੀ ਪੰਥਕ ਸੀ, ਬਾਦਲ ਦੇ ਵੀ ਪੰਥਕ ਸੀ, ਕੋਈ ਵੀ ਉਹਦੇ ਖਿਲਾਫ ਨਹੀਂ ਬੋਲਿਆ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਇਹ ਕਹਿਣ ਨਾਲ ਅਸੀਂ ਸਟੇਟ ਦੇ ਖਿਲਾਫ ਚਲੇ ਜਾਂਦੇ ਹਾਂ। ਤੇ ਸਾਨੂੰ ਉਸ ਚੀਜ਼ ਨੂੰ ਵੀ ਪਛਾਣਨ ਦੀ ਲੋੜ ਹੈ, ਸੱਚ ਨੂੰ ਵੀ। ਹੁਣ ਉਸ ਸਾਰੇ ਮਾਹੌਲ ਦੇ ਵਿੱਚ ਜਿਹੜਾ ਇੱਕ ਗੱਲ ਕਰ ਰਿਹਾ, ਅਸੀਂ ਉਸ ਦਾ ਸਾਥ ਦਈਏ ਔਰ ਵੱਧ ਤੋਂ ਵੱਧ ਉਹਦੇ ਵਿੱਚ ਪਾਰਟੀਸਪੇਟ ਕਰੀਏ। ਔਰ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਵੀ ਮੈਂ ਬਾਹਰਲੇ ਜਿਹੜੀ ਤੁਸੀਂ 15 ਅਗਸਤ ਤੋਂ ਖਾਲਸੇ ਪਰਚਮ ਦੀ ਗੱਲ ਕੀਤੀ ਹੈ, ਤੇ ਮੈਂ ਬਾਹਰਲੇ ਜਿਹੜੇ ਸਾਡੇ ਭੈਣ ਵੀਰ ਹੈ ਉਹਨਾਂ ਨੂੰ ਅਪੀਲ ਕਰਦਾ ਵੀ ਉਹ ਆਪਣੇ ਆਪਣੇ ਪਿੰਡਾਂ ਦੇ ਵਿੱਚ ਨਾ ਇਹ ਗੁਰਦੁਆਰਾ ਕਮੇਟੀਆਂ ਜਾਂ ਇਹ ਥੋੜਾ ਜਿਹਾ ਇਨੀਸ਼ੀਏਟਿਵ ਲੈਣਾ ਹੁੰਦਾ। ਕੋਈ ਥੋੜਾ ਬਹੁਤ ਖਰਚਾ ਹੀ ਹੁੰਦਾ, 5-4 ਹਜ਼ਾਰ ਰੁਪਏ ਦੇ ਖਰਚੇ ਦੀ ਗੱਲ ਹੁੰਦੀ ਹੈ। ਤੇ ਕੁਛ ਕਿਉਂਕਿ ਝੰਡੇ ਆਮ ਤੌਰ ਤੇ ਨਾ ਕਿਉਂਕਿ ਦੂਸਰੇ ਤਾਂ ਮਿਲ ਜਾਂਦੇ ਨੇ, ਤਾਂ ਨਿਸ਼ਾਨ ਸਾਹਿਬ ਗੁਰਦੁਆਰਾ ਕਮੇਟੀਆਂ ਨੂੰ ਇਹ ਕਹਿ ਕੇ ਆਪ ਖਰਚਾ ਪਾਣੀ ਦੇ ਕੇ ਤੇ ਉਹ ਤੁਸੀਂ 12-13 ਤਰੀਕ ਤੱਕ ਤਿਆਰ ਕਰਵਾਓ ਵੀ, ਤਾਂ ਕਿ ਉੱਥੋਂ ਪਿੰਡ ਦੇ ਜਿਹੜੇ ਲੋਕ ਹੈ ਹੋਰ ਸ਼ਹਿਰ ਦੇ ਜਿਹੜੇ ਹੈ ਉਹ ਲੈਣ, ਤੇ ਆਪਾਂ 14 ਅਗਸਤ ਤੱਕ ਆਪਣੇ ਜਿਹੜੇ ਸਿੱਖਾਂ ਦੇ ਘਰ ਹੈ ਸਾਰੇ ਨਿਸ਼ਾਨ ਸਾਹਿਬ ਹੀ ਹੋਣ ਤੇ ਤਿਰੰਗੇ ਨੂੰ ਕੋਈ ਥਾਂ ਨਾ ਹੋਵੇ। ਜੀ ਬਿਲਕੁਲ ਜੀ, ਬਿਲਕੁਲ। ਹਰ ਇੱਕ ਸਿੱਖ ਦਾ ਫਰਜ਼ ਬਣਦਾ ਕਿ ਉਹ ਆਪਣਾ ਬਣਦਾ ਫਰਜ਼ ਆ ਜਿਹੜਾ ਨਿਭਾਵੇ। ਜੇ ਆਪਾਂ ਕੁਝ ਹੋਰ ਨਹੀਂ ਕਰ ਸਕਦੇ, ਆਪਾਂ ਆਪਣੇ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਡਿਊਟੀ ਲਾ ਸਕਦੇ ਵੀ ਭਾਈ ਇੰਨੇ ਤੁਸੀਂ ਨਿਸ਼ਾਨ ਸਾਹਿਬ ਬਣਾਓ ਤੇ ਆਹ ਤੁਹਾਡਾ ਖਰਚਾ, ਉਹ ਤੁਸੀਂ $100 $200 ਭੇਜਿਆ ਤਾਂ ਉੱਥੇ ਸਾਰੇ ਪਿੰਡ ਨੂੰ ਝੰਡੇ ਲੱਗ ਜਾਣੇ, ਕੋਈ ਵੱਡੀ ਗੱਲ ਨਹੀਂ ਹੈਗੀ।
ਤੇ ਉਹ ਖਾਲਸਾਈ ਪਰਚਮ ਆ ਜਿਹੜੇ ਉਹ ਲਹਿਰਾਣੇ ਚਾਹੀਦੇ ਆ, ਤੇ ਸਾਨੂੰ ਇਹ ਦੱਸਣਾ ਚਾਹੀਦਾ ਕਿ ਸਾਡਾ ਜਿਹੜਾ ਧਿਰ ਆ, ਸਾਡਾ ਜਿਹੜਾ ਧੜਾ, ਉਹ ਪੰਥ ਹੈ, ਉਹ ਤਿਰੰਗਾ ਨਹੀਂ ਜਿਹੜਾ ਕਿਸੇ ਪੋਲੀਟੀਕਲ ਪਾਰਟੀ ਦਾ ਇੱਕ ਨਿਸ਼ਾਨ ਹੁੰਦਾ ਸੀ ਤੇ ਉਹਨੂੰ ਫੈਬਰੀਕੇਟਡ ਮੁਲਕ ਦਾ ਇੱਕ ਜਿਹੜਾ ਉਹ ਝੰਡਾ ਬਣਾ ਦਿੱਤਾ ਗਿਆ। ਸੋ ਆਪਾਂ ਥੋੜੇ ਜਿਹੇ ਮੈਸੇਜ ਪ੍ਰੋਫੈਸਰ ਸਾਹਿਬ ਪੜ੍ਹ ਲਈਏ ਤੇ ਇਹਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਬਿਲਕੁਲ ਭੈਣ ਗੁਰਪ੍ਰੀਤ ਕੌਰ ਦਾ ਇਹ ਮੈਸੇਜ ਹੈ ਜੀ। ਉਸ ਤੋਂ ਬਾਅਦ ਕੁਲਪ੍ਰੀਤ, ਜੇ ਆਪਾਂ ਇਹ ਸੋਚਦੇ ਆ ਕਿ ਅਸੀਂ ਆਪਣੇ ਬੱਚੇ ਨੂੰ ਆਫੀਸਰ ਬਣਾ ਕੇ ਉਸਨੂੰ ਗੁਲਾਮ ਬਣਾ ਦੇ ਰਹੇ ਹਾਂ ਤਾਂ ਫਿਰ ਤੇ ਬਿਲਕੁਲ ਹੀ ਕਰਮ ਹੋ ਜੂ ਸਾਡੀ ਪਛਾਣ। ਅੱਛਾ, ਕੇ ਕਹਿ ਰਹੇ ਨੇ ਵੀ ਖਤਮ ਹੋ ਜੂ ਸਾਡੀ ਪਹਿਚਾਣ, ਕੰਮਾਂ ਕੋਈ ਸੋਲੂਸ਼ਨ ਹੈ ਨਹੀਂ। ਇਨਫੈਕਟ ਸੋਲੂਸ਼ਨ ਇਜ਼ ਟੂ ਫਾਈਟ ਅਗੇਂਸਟ ਗਵਰਨਮੈਂਟ। ਬਿਲਕੁਲ ਜੀ, ਅਸੀਂ ਇਹ ਨਹੀਂ ਕਹਿ ਰਹੇ ਕਿ ਨਾ ਬਣਾਓ, ਅਸੀਂ ਇਹ ਕਹਿ ਰਹੇ ਹਾਂ ਕਿ ਜੇ ਤੁਸੀਂ ਐਵੇਂ ਕਰਦੇ ਆ ਤੇ ਬੱਚੇ ਨੂੰ ਜਿਹੜੀ ਮੁੱਢਲੀ ਸਿੱਖਿਆ ਹੈਗੀ ਆ ਨਾ ਹਿਊਮਨ ਰਾਈਟਸ ਦੀ ਤੇ ਉਹਦੇ ਨਾਲ ਗੁਰਸਿੱਖੀ ਦੀ ਆ, ਉਹ ਤੁਸੀਂ ਕਾਲਜਾਂ ਯੂਨੀਵਰਸਿਟੀਆਂ ਤੇ ਨਾ ਛੱਡੋ, ਉੱਥੇ ਆਵਾ ਉਤਿਆ ਪਿਆ। ਉਹ ਤੁਸੀਂ ਘੱਟੋ ਘੱਟ ਘਰੋਂ ਇਹੋ ਜਿਹੇ ਬੀਜ ਬੋ ਕਿ ਜੇ ਤੁਹਾਡਾ ਬੱਚਾ ਆਫੀਸਰ ਬਣਦਾ ਵੀ ਆ ਤੇ ਜੇ ਕੌਮ ਤੇ ਕੋਈ ਭੀੜ ਪੈਂਦੀ ਆ ਤਾਂ ਉਹਦਾ ਰੋਲ ਆ ਜਿਹੜਾ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਵਰਗਾ ਹੋਵੇ, ਭਾਈ ਜਸਵੰਤ ਸਿੰਘ ਖਾਲੜਾ ਵਰਗਾ ਹੋਵੇ, ਜਾਂ ਹੋਰ ਜਿਹੜੇ ਉਹ ASI ਜਾਂ ਫਿਰ ਉਹ ਜਿਹੜੇ ਉੱਚ ਅਹੁਦਿਆਂ ਤੇ ਬੈਠੇ ਹੋਏ ਅਧਿਕਾਰੀ ਜਿਨ੍ਹਾਂ ਨੇ ਆਪਣੇ ਅਹੁਦੇ ਉਸ ਵਕਤ ਛੱਡਤੇ ਸੀ, ਉਹੋ ਜਿਹਾ ਹੋਵੇ ਜਿਨ੍ਹਾਂ ਨੇ ਸਮਾਜ ਨੂੰ ਕੁਝ ਜਿਹੜੀ ਆ ਉਹ ਆਊਟਪੁੱਟ ਵੀ ਦਿੱਤੀ ਆ ਕੱਢ ਕੇ, ਜਿਨ੍ਹਾਂ ਨੇ ਟਾਈਮ ਸਪੈਂਡ ਕੀਤਾ ਉੱਥੇ, ਉਹਨਾਂ ਨੇ ਆਪਣੀ ਕੌਮ ਦੇ ਲਈ ਕੰਮ ਵੀ ਕੀਤੇ ਨੇ। ਸਾਡਾ ਕਹਿਣਾ ਇੰਨਾ ਹੀ ਆ, ਹੋਰ ਨਹੀਂ। ਮਤਲਬ ਇਹ ਨਾ ਹੋਵੇ ਕਿ ਬੱਚਾ ਤੁਹਾਡਾ ਪੜ੍ਹ ਲਿਖ ਕੇ ਤੁਹਾਡੇ ਖਰਚੇ ਤੇ ਗੁਲਾਮੀ ਇੰਡੀਆ ਦੀ ਕਰੇ ਤੇ ਦੂਜਿਆਂ ਨੂੰ ਗੁਲਾਮ ਬਣਾਉਣ ਦੇ ਵਿੱਚ ਇੰਡੀਅਨ ਸਿਸਟਮ ਦਾ ਜਿਹੜਾ ਉਹ ਸਹਾਇਕ ਬਣੇ। ਸੋ ਇੱਕ ਵਾਰ ਫੇਰ ਡਾਕਟਰ ਅਮਰਜੀਤ ਸਿੰਘ ਜੀ ਜਿਹੜਾ ਪ੍ਰੋਗਰਾਮ ਆ, ਮੈਂ ਟੀਮ ਨੂੰ ਕਹੂੰਗਾ ਪੋਸਟਰ ਸ਼ੇਅਰ ਕਰ ਦਿਓ ਜੀ ਕਿ ਬਰੈਂਪਟਨ ਦੇ ਵਿੱਚ ਜਿਹੜਾ ਡਾਕਟਰ ਅਮਰਜੀਤ ਸਿੰਘ ਜੀ 15 ਅਗਸਤ ਨੂੰ ਪਹੁੰਚਣਗੇ। ਸ਼ਾਮ ਨੂੰ 5 ਵਜੇ ਇਹ ਪ੍ਰੋਗਰਾਮ ਹੋਏਗਾ। ਸਿੱਖਸ ਐਂਡ ਇੰਡੀਆ, ਪਾਸਟ ਪ੍ਰੈਜ਼ੈਂਟ ਐਂਡ ਫਿਊਚਰ, ਭਾਵ ਕਿ ਸਿੱਖ ਤੇ ਭਾਰਤ ਦਾ ਜਿਹੜਾ ਪਿਛੋਕੜ, ਵਰਤਮਾਨ ਤੇ ਭਵਿੱਖ, ਉਹਦੇ ਬਾਰੇ ਗੱਲਬਾਤ ਆ ਜਿਹੜੀ ਡਾਕਟਰ ਸਾਹਿਬ ਕਰਨਗੇ। ਇਸ ਮੌਕੇ ਤੇ TV 84 ਦੀਆਂ ਨਵੀਆਂ ਐਪਸ ਤੇ ਵੈਬਸਾਈਟ ਜਿਹੜੀ ਆ ਉਹ ਲਾਂਚ ਕੀਤੀ ਜਾਏਗੀ। ਸੋ ਵੈਨਿਊ ਹੈ ਜੀ ਇਹ ਕਮਿਊਨਿਟੀ ਹਾਲ ਨੰਬਰ 2, ਗੋਰਮੈਡੋ ਕਮਿਊਨਿਟੀ ਸੈਂਟਰ, ਬਰੈਂਪਟਨ। ਐਡਰੈਸ ਹੈਗਾ ਜੀ 10150 ਗੋਰ ਰੋਡ, ਬਰੈਂਪਟਨ। ਸੋ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਜਿਹੜਾ TV 84 ਦੇ ਨੰਬਰਾਂ ਦੇ ਉੱਤੇ ਕਾਲ ਕਰ ਸਕਦੇ ਹੋ ਤੇ ਸਾਨੂੰ ਤੁਹਾਡੀ ਉਡੀਕ ਰਹੇਗੀ ਜੀ ਇਸ ਪ੍ਰੋਗਰਾਮ ਦੇ ਵਿੱਚ, ਤਾਂ ਕਿ ਆਪਾਂ ਵਿਚਾਰਾਂ ਦੀ ਸਾਂਝ ਪਾ ਸਕੀਏ। ਔਰ ਟੋਰਾਂਟੋ ਤੋਂ ਸਰਦਾਰ ਸੁਖਵਿੰਦਰ ਸਿੰਘ ਸਾਡੇ ਇੰਚਾਰਜ ਨੇ ਜੀ ontario ਖਿੱਤੇ ਦੇ, ਉਹਨਾਂ ਦਾ ਨੰਬਰ 299 544 0392 289 544 0392, ਜਾਂ ਫਿਰ ਤੁਸੀਂ ਮੈਨੂੰ 514 770 7465 5147707465 ਦੇ ਉੱਤੇ ਕਾਲ ਕਰਕੇ ਇਸ ਵੈਨਿਊ ਦੀ ਜਿਹੜੀ ਜਾਣਕਾਰੀ ਹੈ, ਜੇ ਕੋਈ ਹੋਰ ਤੁਹਾਨੂੰ ਚਾਹੀਦੀ ਹੈ ਜਾਂ ਕੋਈ ਇਨਪੁਟ ਦੇਣਾ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਇਹਨਾਂ ਨੰਬਰਾਂ ਦੇ ਨਾਲ ਕਾਲ ਕਰਕੇ ਸਾਡੇ ਨਾਲ ਆਪਣੀ ਇਨਪੁਟ ਜਿਹੜੀ ਆ ਉਹ ਸ਼ੇਅਰ ਕਰ ਸਕਦੇ ਹੋ ਜੀ। ਸੋ ਇੱਕ ਮੈਸੇਜ ਹੋਰ ਆਇਆ ਸੀ, ਮੈਂ ਦੇਖ ਲਵਾਂ ਜੀ, ਆਪਣਾ ਲਾਸਟ ਹੀ ਆ ਇਹ, ਆਪਾਂ ਫਿਰ ਸਮੇਟਾਂਗੇ ਪ੍ਰੋਗਰਾਮ ਆਪਣਾ। ਮੈਨੂੰ ਮੈਸੇਜ ਦੇਖ ਲੈਣ ਦਿਓ ਇੱਕ ਦੋ ਵਾਰੀ। ਹਾਂਜੀ, ਸੋ ਇਹ ਕਹਿੰਦੇ ਨੇ ਜੀ ਕਿ ਜਿਹੜੀ 3 ਅਗਸਤ ਨੂੰ ਮੈਨੂੰ ਵੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਗੱਡੀ ਲਾਉਣ ਤੋਂ ਰੋਕਿਆ ਤੇ ਮੇਰੇ ਬੱਚਿਆਂ ਨੇ ਇੱਕ ਮਿੰਟ ਕਾਲ ਆ ਗਈ ਜੀ, ਕੋਈ ਨਹੀਂ, ਮੈਂ ਇਸ ਵਿਸ਼ੇ ਤੇ ਗੱਲ ਕਰਦਾ ਜੀ, ਇੱਕ ਮਿੰਟ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਸਾਹਿਬ, ਜੀ ਤੁਸੀਂ ਲਾਈਵ ਹੋ। ਹਾਂਜੀ, ਮੈਂ ਬਹੁਤ ਧੰਨਵਾਦ ਕਰਦਾ ਭਾਈ ਸਾਹਿਬ ਦਾ। ਭਾਈ ਸਾਹਿਬ ਜੀ ਬਹੁਤ ਵਧੀਆ ਮੁੱਦਾ ਸੰਗਤ ਦੇ ਸਾਹਮਣੇ ਲੈ ਕੇ ਆਏ ਆ, ਜੋ ਸਾਡਾ ਜ਼ਮੀਨਾਂ ਦਾ ਜੀ ਤੇ ਸਾਡੇ ਕਕਾਰਾਂ ਦਾ ਮੁੱਦਾ ਆ, ਤੇ ਨਾਲ ਹੀ ਜੋ ਸਾਡੇ ਨਾਲ ਧੱਕੇਸ਼ਾਹੀ ਪੰਜਾਬ ਵਿੱਚ ਹੋ ਰਹੀ ਆ ਜੀ। ਸੋ ਇਸ ਵਾਸਤੇ ਮੈਂ ਜਿਹੜੀ ਸਾਡੀ ਸੰਗਤ ਹੈ ਉਹਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਹੁਣ ਇੱਕ ਲਕੀਰ ਖਿੱਚ ਕੇ ਲੜਾਈ ਲੜਨੀ ਪੈਣੀ ਹੈ ਜੀ। ਇੱਕ ਮੁੱਦੇ ਕਰਕੇ ਅਸੀਂ ਵੰਡੇ ਜਾਵਾਂਗੇ ਤੇ
ਆਪਸ ਵਿੱਚ ਵੀ ਸਾਡਾ ਬਖਰੇਵਾ ਪੈਂਦਾ ਹੈ ਤੇ ਉਹ ਦੁਸ਼ਮਣ ਜਿਹੜਾ ਆ ਉਹ ਸਾਨੂੰ ਪਾੜ ਕੇ ਆਪਣੀ ਜਿਹੜੀ ਨੀਤੀ ਉਹ ਸਾਡੇ ਤੇ ਲਾਗੂ ਕਰਦਾ ਹੈ ਜੀ। ਸਾਨੂੰ ਚਾਹੀਦਾ ਇੱਕ ਲੀਕ ਖਿੱਚ ਕੇ ਬਾਬਾ ਦੀਪ ਸਿੰਘ ਜੀ ਵਾਂਗੂ ਲੀਕ ਖਿੱਚ ਕੇ ਆਜ਼ਾਦੀ ਦੀ ਲੜਾਈ ਲੜਨੀ ਚਾਹੀਦੀ ਹੈ। ਕੱਲੇ ਮੁੱਦੇ ਤੇ ਨਾ ਲੜੀਏ, ਨਾ ਕਿਸਾਨੀ ਵਾਲੇ ਤੇ ਲੜੀਏ ਵੀ ਸਾਡੀਆਂ ਜ਼ਮੀਨਾਂ ਲੈਣ ਆ ਗਏ, ਨਾ ਹੀ ਕਕਾਰਾਂ ਵਾਲੇ ਤੇ ਲੜੀਏ, ਕਿਉਂਕਿ ਉਹਨਾਂ ਨੂੰ ਜ਼ਮੀਨਾਂ ਵੀ ਦੁੱਖ ਦਿੰਦੀਆਂ ਸਾਡੀਆਂ ਪੰਜਾਬ ਦੀਆਂ ਜੀ। ਕਕਾਰ ਤੇ ਜਿਹੜੀ ਦਸਤਾਰ ਹੈ ਉਹ ਤਾਂ ਉਹਨੂੰ ਦੀ ਦੁੱਖ ਦਿੱਤੀ ਹੈ ਹਰ ਪਾਸੇ ਨਾ ਜੀ। ਤੇ ਇਸ ਕਰਕੇ ਜਿੱਥੇ ਵੀ ਸਾਡਾ ਕੋਈ ਤਰੱਕੀ ਦਾ ਸਾਧਨ ਹੈ ਉੱਥੇ ਉਹ ਮਾਰ ਕਰਦਾ ਹੈ, ਚਾਹੇ ਉਹ ਬਾਹਰ ਵੀ ਦੇਖ ਲਓ, ਬਾਹਰ ਵੀ ਸਾਨੂੰ ਆਪਸ ਵਿੱਚ ਲੜਾਇਆ ਹੋਇਆ ਜੀ। ਸਿੱਖਾਂ ਵਿੱਚ ਪਾੜੇ ਪਾ ਕੇ ਤੇ ਸਾਡੀ ਜਿਹੜੀ ਆ એનર્ਜੀ ਜਿਹੜੀ ਉਹ ਤੇ ਵੇਸਟ ਕੀਤੀ ਜਾ ਰਹੀ ਹੈ ਜੀ। ਸੋ ਇਸ ਕਰਕੇ ਮੇਰੀ ਇੱਕ ਅਪੀਲ ਹੈ ਗੁਰੂ ਕੀ ਸੰਗਤ ਦੇ ਚਰਨਾਂ ਵਿੱਚ ਵੀ ਇੱਕ ਲੀਕ ਖਿੱਚ ਕੇ ਆਪਾਂ ਲੜਾਈ ਲੜੀਏ। ਜੇ ਆਜ਼ਾਦੀ ਆ ਗਈ ਤਾਂ ਸਾਰਾ ਕੁਝ ਉਹਦੇ ਵਿੱਚ ਆ ਜਾਏਗਾ। ਸਾਡੀਆਂ ਜ਼ਮੀਨਾਂ ਵੀ ਸੇਵ ਹੈ ਤੇ ਸਾਡੇ ਕਕਾਰ ਵੀ ਜਿਹੜੇ ਆ ਉਹ ਸੇਫ ਹੋਣਗੇ ਤੇ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਚੰਗੀ ਵਿੱਦਿਆ ਵੀ ਦੇ ਸਕਾਂਗੇ। ਜਿਹੜੀ ਯੂਨੀਵਰਸਿਟੀਆਂ ਦਾ ਚੱਕਰ ਹੈ, ਜਦ ਯੂਨੀਵਰਸਿਟੀਆਂ ਖਾਲਿਸਤਾਨ ਦੇ ਅੰਡਰ ਹੋਣਗੀਆਂ ਤੇ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਤੇ ਚੰਗੇ ਸੰਵਿਧਾਨ ਦੇ ਨਾਲ ਜੋੜ ਸਕਾਂਗੇ, ਜਿਸ ਨਾਲ ਸਾਡੇ ਬੱਚੇ ਕਾਮਯਾਬੀ ਵੱਲ ਵਧਣਗੇ। ਸੋ ਇਤਨੀ ਮੇਰੀ ਬੇਨਤੀ ਸੀ ਜੀ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਤੁਹਾਡੇ ਵਿਚਾਰ ਨੇ ਤੇ ਕਾਲ ਜਿਹੜੀ ਮਿਸ ਹੋਈ ਆ ਮੈਂ ਬੇਨਤੀ ਕਰੂੰਗਾ ਕਿ ਫੇਰ ਕਰ ਸਕਦੇ ਹੋ ਤੁਸੀਂ, ਕਿਉਂਕਿ ਆਪਣੇ ਕੋਲ ਸਾਧਨ ਇੱਕੋ ਹੀ ਕਾਲ ਲੈਣ ਦਾ। ਤੇ ਪ੍ਰੋਫੈਸਰ ਸਾਹਿਬ ਮੇਰਾ ਵੀ ਇਹੀ ਕਹਿਣਾ, ਦੇਖੋ ਜਦੋਂ ਇੱਕ ਬੜੀ ਨਾ ਸਿੰਪਲ ਜੀ ਚੀਜ਼ ਆ, ਉੱਥੇ ਤੁਸੀਂ ਬੱਚੇ ਨੂੰ ਸਾਰੀ ਉਮਰ ਪੜ੍ਹਾਈ ਜਾਓ, ਉਹਨੂੰ ਪਤਾ ਨਹੀਂ ਲੱਗਦਾ ਮੈਂ ਗੁਲਾਮ ਆ। ਇੱਥੇ ਅਨਪੜ੍ਹ ਬੱਚਾ ਭੇਜ ਦਿਓ, ਭਾਰਤ ਦੀ ਕੈਦ ਤੋਂ ਬਾਹਰ ਕਿਸੇ ਵੀ ਮੁਲਕ ਦੇ ਵਿੱਚ ਅਨਪੜ੍ਹ ਬੱਚਾ ਭੇਜ ਦਿਓ, ਉਹਨੂੰ ਆ ਕੇ ਸਾਲ ਦੇ ਵਿੱਚ ਪਤਾ ਲੱਗਣ ਲੱਗ ਪੈਂਦਾ ਵੀ ਮੈਂ ਗੁਲਾਮ ਕਿਵੇਂ ਆ ਉੱਥੇ। ਸੋ ਇਹੋ ਜੀ ਪੜ੍ਹਾਈ ਨੂੰ ਕੀ ਕਰੀਏ। ਸੋ ਅਗੇਨ ਸਾਡਾ ਦਾ ਵੀ ਤੁਸੀਂ ਪੜ੍ਹੋ ਨਾ, ਸਾਡਾ ਮਕਸਦ ਇਹ ਆ ਵੀ ਬੱਚੇ ਨੂੰ ਸਹੀ ਗਲਤ ਦੀ ਜਿਹੜੀ ਤਾਲੀਮ ਆ ਉਹ ਘਰੇ ਵੀ ਦਿਓ। ਸਿਰਫ ਇਹ ਭੇਜ ਕੇ ਬੱਚੇ ਨੂੰ ਸਕੂਲ ਜਾਂ ਯੂਨੀਵਰਸਿਟੀ 'ਚ ਸੁਰਖਰੂ ਨਾ ਹੋ ਜਾਓ ਕਿ ਉੱਥੇ ਹੁਣ ਉਹਨੇ ਵੱਡਾ ਬੰਦਾ ਬਣ ਜਾਣਾ ਤੇ ਸਾਰਾ ਕੁਝ ਸਮਝ ਲੈਣਾ। ਉਹਨੇ ਗੁਲਾਮ ਹੀ ਬਣਨਾ, ਵੱਡਾ ਗੁਲਾਮ ਬਣ ਜਾਊਗਾ ਸਗੋਂ ਬਾਕੀਆਂ ਨਾਲੋਂ। ਤੁਸੀਂ ਦੇਖੋ ਜੀ, ਐਸੇ ਸਿਸਟਮ ਦੇ ਵਿੱਚ ਪੈਦਾ ਹੋਏ ਕੁਲਦੀਪ ਬਰਾੜ ਵਰਗੇ, KPS ਗਿੱਲ ਵਰਗੇ, ਸੁਮੇਧ ਸੈਣੀ ਵਰਗੇ ਹੈ ਤਾਂ ਬੇਸਿਕ ਕਰਦੇ ਆ ਜੀ। ਹੋਲਡ ਕਰੋ ਜੀ ਮੋਰੀਅਨ ਸਾਹਿਬ, ਤੁਸੀਂ ਗੱਲ ਖਤਮ ਕਰੋ ਫਿਰ ਆਪਾਂ ਕਾਲ ਲੈਣੇ ਆ। ਵੀ ਇਹ ਮੈਂ ਤੁਹਾਨੂੰ ਜਿੰਨਾ ਪੁਲਿਸ ਅਫਸਰਾਂ ਨੇ ਸਾਡੀ ਜਵਾਨੀ ਦਾ ਘਾਣ ਕੀਤਾ, ਸਾਡੇ ਹਿਊਮਨ ਰਾਈਟ ਦਾ ਵਾਇਲੇਸ਼ਨ ਕੀਤਾ, ਬਹੁਤੇ ਸਿੱਖ ਪਰਿਵਾਰਾਂ ਦੇ ਵਿੱਚ ਜੰਮੇ ਸੀ। ਹੁਣ ਗੱਲ ਤਾਂ ਉੱਥੇ ਐਜੂਕੇਸ਼ਨ ਦੀ ਆ ਜਾਂਦੀ ਹੈ ਨਾ, ਉਹਨਾਂ ਨੇ ਕਿਸ ਹਿਸਾਬ ਨਾਲ ਕਿਸ ਸਟੇਟ ਦੇ ਅੰਡਰ ਕੰਮ ਕੀਤਾ। ਹੁਣ ਬੇਅੰਤ ਸਿੰਘ ਵੀ ਸੀ ਤਾਂ ਸਿੱਖਾਂ ਦਾ ਮੁੱਖ ਮੰਤਰੀ ਜਿਹੜਾ ਰਿਹਾ ਹੋਇਆ। ਹੁਣ ਉੱਥੇ ਉਹੀ ਗੱਲ ਆ ਜਾਂਦੀ ਆ ਵੀ ਉਹ ਕਿਸ ਮਾਹੌਲ ਦੇ ਵਿੱਚ ਕਿਵੇਂ ਉਹਨਾਂ ਨੇ ਗੁਲਾਮੀ ਸਵੀਕਾਰ ਕੀਤੀ। ਤਾਂ ਹੀ ਕੀਤੀ ਕਿਉਂਕਿ ਧਰਮ ਜਿਹੜਾ ਹੈ ਉਹ ਹੈ ਨਹੀਂ ਸੀਗਾ। ਹਾਂਜੀ। ਸੋ ਕਾਲ ਲੈ ਲਈਏ ਜੀ ਆਪਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਨ 에ਅਰ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਸੁਣਦੇ ਪਤਾ ਤਾਂ ਬਹੁਤ ਵਧੀਆ ਲੱਗਾ। ਤੇ ਜਿੱਦਾਂ ਗੱਡੀਆਂ ਦੀ ਪਾਰਕਿੰਗ ਦੀ ਗੱਲ ਹੋ ਰਹੀ ਸੀ ਐਤਵਾਰ ਦੀ ਜੀ, ਇਹ ਪਹਿਲੀ ਵਾਰ ਹੋਇਆ ਕਿ ਇੱਥੇ BNP ਨੰਬਰ ਜਿਹੜੇ ਤੁਸੀਂ ਦੱਸ ਦਿੰਦੇ ਕਿ ਗੱਡੀ ਦੀ ਪਾਰਕ ਨਹੀਂ ਲੱਗ ਸਕਦੀ, ਗੱਡੀ ਵੀ ਲੋਕੀ ਲਾਉਂਦੇ ਸੀਗੇ ਜੀ, ਜਿਹੜਾ ਕਿ ਤਾਂ ਨਹੀਂ ਚਾਹੀਦਾ ਵੀ ਗੁਰੂ ਘਰ ਸਮਝਦਾ ਵਾ ਸਾਨੂੰ ਜਿਹਨਾਂ ਨੂੰ ਕਿਸੇ ਗੁਰੂ ਘਰ ਮੇਰਾ ਆਪੀ ਸੋਚਾ ਜੀ, ਜਿਹੜਾ ਮੱਥਾ ਗੁਰੂ ਘਰ ਵਾਸਤੇ ਤਾਂ ਦਰਸ਼ਨਾਂ ਨੂੰ ਆਇਆ ਵਾ, ਉਹਦਾ ਕਬੱਡੀ ਨਾਲ ਕੋਈ ਨਹੀਂ ਚਾਹੁੰਦਾ ਵੀ ਉੱਧਰ ਜਾਣਾ, ਜਾ ਕੇ ਪਰਿਵਾਰ ਦੇ ਨਾਲ ਆਇਆ ਜੀ, ਉੱਥੇ ਮੋੜਨਾ ਤੋਂ ਗੱਡੀ ਕਿੱਥੇ ਲਾ ਕੇ ਆਊਗਾ ਜੀ। ਤੇ ਉਹ ਤੋਂ ਅਗਲੀ ਬੇਨਤੀ ਆ ਕਿ ਜਿੱਦਾਂ ਆਪ ਜੀ ਗੱਲ ਤੋਰੀ ਫੁੱਲਾਂ ਨਾਲ ਹੀ ਜਿੰਨੇ ਲੀਡਰ ਆਉਂਦੇ ਇੱਥੇ ਇਹਨਾਂ ਨੇ ਸਾਡੇ ਵਾਸਤੇ ਸਵਾਰਿਆ ਕਿ ਜਿਹੜੇ ਕੋਈ ਵੀ ਲੀਡਰ ਆਉਂਦਾ, ਕਾਂਗਰਸੀ ਆਵੇ, ਬਾਦਲ ਕੇ ਆਉਣ ਇੱਥੇ ਜੀ, ਸਿੱਖਾਂ ਵਾਸਤੇ ਕੋਈ ਕੰਮ ਕੋਈ ਕੀਤਾ ਇਹਨਾਂ ਨੇ। ਸਿੱਖਾਂ ਨਾਲ ਤਕਲੀਫ ਨਾਲ ਗਦਾਰੀ ਦਾ ਅਹੁਦਾ ਤਾਂ ਹੈਗਾ ਵਾ, ਪਰ ਕੌਮ ਵਾਸਤੇ ਮੇਰੇ ਸਾਹਮਣੇ ਤਾਂ ਨਹੀਂ ਆਇਆ। ਸ਼ਾਇਦ ਕੋਈ ਕੰਮ ਕਿਸੇ ਨੇ ਚੰਗਾ ਕੀਤਾ ਦੀ ਗੱਲ ਵੱਖਰੀ ਆ ਜੀ, ਵੀ ਕੋਈ ਚੰਗਾ ਕੰਮ ਕਿਸੇ ਨੇ ਕੀਤਾ ਹੋਵੇ। ਜਿਹਨਾਂ ਨੇ ਚੰਗੇ ਕੀਤੇ ਆ ਉਹਨਾਂ ਨੂੰ ਲੋਕੀ ਗਦਾਰੀ ਦਾ ਅਹੁਦਾ ਦਿੰਦੇ ਪਏ ਆ। ਸਾਨੂੰ ਜਰਨੈਲ ਸਿੰਘ ਨੂੰ ਵੀ ਉਹ ਕਾਂਗਰਸ ਦਾ ਏਜੰਟ ਆ ਤੇ ਤਲਵੰਡੀ ਏਜੰਟ ਆ, ਉਹਨਾਂ ਦੇ ਘਰ ਕਬੀਲਾ ਉੱਠ ਕੇ ਅੰਮ੍ਰਿਤਪਾਲ ਦੀ ਇਲੈਕਸ਼ਨ ਦੇ ਵਿਰੋਧ ਲੜਦੇ ਪਏ ਆ ਜੀ। ਅਸੀਂ ਉਹਨਾਂ ਲੋਕਾਂ ਨੂੰ ਚੰਗੇ ਸਮਝਦੇ ਪਏ ਆ ਵੀ ਜਿਹਨਾਂ ਲੋਕਾਂ ਨੇ ਸਾਨੂੰ ਸਿੱਖਾਂ ਨੂੰ ਮਰਵਾਇਆ ਹੁਣ ਤਾਈਂ, ਜਿਹਨਾਂ ਦੇ ਪਰਿਵਾਰਾਂ ਨੂੰ ਇੱਕ ਸੰਤਾਂ ਦੀ ਸਪੀਚ ਸੀ, ਸੰਤ ਜਰਨੈਲ ਸਿੰਘ ਪਿੰਡਾਂ ਦੀ, ਜਿਹਨਾਂ ਨੇ ਸੰਤਾਈ ਟਾਈਮ ਤੇ ਸਿੱਖਾਂ ਨੂੰ ਦੇਖਿਆ। ਉਹਨਾਂ ਦੇ ਘਰ ਭੂਆ ਭਤੀਜੀ ਉੱਠ ਕੇ ਸਿੱਖ ਕੌਮ ਦਾ ਕਿਰਪਾਨ ਦਾ ਸਮਝੌਤਾ ਵੀ ਕਰਾਉਂਦੇ ਪਏ ਉਹਨਾਂ ਸਮੇਂ ਦੇ ਵਿੱਚ। ਆਪਾਂ ਇਹਨਾਂ ਲੋਕਾਂ ਦੇ ਰੱਖੀਏ, ਇਹਨਾਂ ਲੋਕਾਂ ਦੇ ਜਿਹੜੇ ਕਿ ਅੱਜ ਇੰਡੀਆ ਦੇ ਵੀ ਅਸੀਂ ਤਲਵੇ ਚੱਟਦੇ ਆ,
ਅਸੀਂ ਇੱਥੇ ਵੀ ਆਪਣੇ ਬਜ਼ੁਰਗਾਂ ਨੇ ਤਾਂ ਕਿ ਖਾਲਸਤਾਨੀਆਂ ਤੇ ਮੁਕੀਆਂ ਗੁਰੂ ਘਰਾਂ ਦੇ ਜੀ ਇਹ ਚੀਜ਼ ਤੇ ਕੌਮ ਨੂੰ ਸੋਚਣੀ ਚਾਹੀਦੀ ਹੈ। ਇਹਦੇ ਬੜੀ ਮਿਹਨਤ ਬੇਨਤੀ ਹੋ ਹਰੇਕ ਦੀ ਜ਼ਿੰਮੇਵਾਰੀ ਬਣਦੀ ਆ ਅਸੀਂ ਉਹ ਚੀਜ਼ ਨੂੰ ਨਿਭਾਈਏ। ਪਰ ਜਿਹੜੀ ਗੁਰੂ ਘਰਾਂ ਦੀ ਕੋਈ ਪ੍ਰਾਪਰਟੀ ਆ ਕੋਈ ਉਹ ਸੰਤ ਦੀ ਆ ਨਾ ਕਿ ਕਿਸੇ ਦੀ ਸਪੈਸ਼ਲ ਜਿੱਦਾਂ ਕਈ ਤੇ ਮੰਦਰਾਂ 'ਚ ਵੀ ਕੀਤਾ ਆ ਹਿੰਦੂਆਂ ਨੇ ਕਿ ਜਦ ਇੰਨੇ ਦੀ ਪਰਚੀ ਕਟਾਓ ਤੇ ਸਪੈਸ਼ਲ ਆ ਜਾਂ ਇੰਨੇ ਦੀ ਕਰਾਓ ਤੇ ਇੰਨੇ ਕਰਾਓ। ਅਸੀਂ ਉਹ ਤੋਂ ਕਰਦੇ ਹੋਏ ਕਰਨਾ ਉਧਰ ਨੂੰ ਹੋਰ ਵੀਆਈਪੀ ਦਾ ਮਤਲਬ ਹੀ ਕੋਈ ਨਹੀਂ। ਅੱਛਾ ਮੈਂ ਤੁਹਾਨੂੰ ਭਾਈ ਸਾਹਿਬ ਦੱਸਣਾ ਚਾਹੁੰਦਾ, ਮੈਨੂੰ ਹੋਰ ਵੀ ਮਲਟੀਪਲ ਮੈਸੇਜ ਆਏ ਆ ਜਿਨ੍ਹਾਂ ਨੇ ਇਹ ਇਤਰਾਜ਼ ਕੀਤਾ ਕਿ ਅਸੀਂ ਕੀ ਕਰੀਏ। ਸੋ ਮੈਂ ਤਾਂ ਇੰਨਾ ਕੀ ਕਰ ਸਕਦਾ ਜੀ, ਮੈਂ ਇੱਕ ਜਿਹੜੀ ਚਿੱਠੀ ਆ ਉਹ ਡਰਾਫਟ ਕਰਕੇ ਆਪਣੇ ਫੇਸਬੁੱਕ ਪੇਜ ਤੇ ਵੀ ਤੇ ਮੌਂਟਰੀਆਲ ਦੀਆਂ ਜਿਹੜੀਆਂ ਹੋਰ WhatsApp ਗਰੁੱਪ ਦੇ ਇੱਕ ਦੋ ਜਿਨ੍ਹਾਂ 'ਚ ਮੈਂ ਹੈਗਾ ਉਹਦੇ 'ਚ ਪਾਈ ਆ। ਉਹ ਅਸੀਂ ਸਾਡਾ ਫਰਜ਼ ਬਣਦਾ, ਸਾਡਾ ਹੱਕ ਬਣਦਾ ਕਿ ਅਸੀਂ ਜਿਸ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਉੱਥੇ ਜੋ ਕੁਝ ਹੋ ਰਿਹਾ ਉਹਦੀ ਜਿਹੜੀ ਜਵਾਬਦੇਹੀ ਕਰੀਏ। ਤੇ ਜੇ ਕੋਈ ਵੀਰ ਭੈਣ ਕਰਨਾ ਚਾਹੁੰਦਾ ਤਾਂ ਇਦਾਂ ਆਪਸ 'ਚ ਗੱਲਾਂ ਕਰਕੇ ਗੱਲ ਨਹੀਂ ਬਣਨੀ। ਉਸ ਚਿੱਠੀ ਨੂੰ ਤੁਸੀਂ ਆਪਣੇ ਸਾਈਨਾਂ ਹੇਠ ਜਿਹੜਾ ਜਾਂ ਤਾਂ ਰਜਿਸਟਰਡ ਮੇਲ ਕਰੋ ਪ੍ਰਬੰਧਕਾਂ ਨੂੰ ਤੇ ਜਾਂ ਤੁਸੀਂ ਉਹਨਾਂ ਨੂੰ ਈਮੇਲ ਕਰੋ ਤੇ ਉਹਨਾਂ ਕੋਲ ਜਵਾਬ ਮੰਗੋ ਕਿ ਭਾਈ ਇਹ ਕਿਉਂ ਹੋਇਆ। ਇਹ ਕਹਾਣਾ ਜਿਹੜਾ ਇੱਥੇ ਤਾਂ ਅਕਬਰ ਵਰਗਿਆਂ ਨੂੰ ਵੀ ਪਹਿਲਾਂ ਪੰਗਤ 'ਚ ਬਹਿਣਾ ਪੈਂਦਾ ਤੇ ਕਿਹੜੇ ਇੱਥੇ ਵੀਆਈਪੀ ਕਲਚਰ ਪ੍ਰਮੋਟ ਕਰਦੇ ਹੋ ਤੁਸੀਂ ਉਹ ਵੀ ਹੁਣ। ਅੱਛਾ ਇੱਕ ਹੋਰ ਗੱਲ ਹੈ ਜਿਹੜੀ ਮੈਂ ਕਈ ਗੱਲਾਂ ਇਕੱਠੀਆਂ ਹੋ ਗਈਆਂ, ਮੈਂ ਇੱਥੇ ਪ੍ਰੋਗਰਾਮ ਕਰੂੰਗਾ ਕਿ ਬਾਉਂਸਰ ਕਲਚਰ ਆ ਜਿਹੜਾ ਉਹ ਪ੍ਰਮੋਟ ਕੀਤਾ ਜਾ ਰਿਹਾ ਗੁਰੂ ਘਰ ਦੇ ਵਿੱਚ। ਪਹਿਲਾਂ ਉਹ ਕਮੇਟੀ ਦੀ ਜਨਰਲ ਬੋਡੀ ਮੀਟਿੰਗ ਤੱਕ ਸੀ, ਹੁਣ ਉਹ ਵੀਆਈਪੀ ਪਾਸਾਂ ਤੱਕ ਆ ਗਿਆ ਤੇ ਅੱਗੇ ਕਿਵੇਂ ਹੋਊਗਾ ਕਿ ਮੱਥਾ ਟੇਕਣ ਵਾਲਿਆਂ ਨੂੰ ਵੀ ਪਹਿਲਾਂ ਬਾਉਂਸਰ ਜਿਹੜੇ ਤਲਾਸ਼ੀ ਲਿਆ ਕਰਨਗੇ ਕੀ ਉਧਰ ਨੂੰ ਵੱਧ ਰਹੇ ਆ ਅਸੀਂ। ਸੋ ਇਹ ਸਾਰੀ ਗੱਲਬਾਤ ਜਿਹੜੀ ਆਉਣ ਵਾਲੇ ਸਮੇਂ ਕਰਾਂਗੇ। ਧੰਨਵਾਦ ਤੁਹਾਡਾ ਕਾਲ ਕਰਨ ਲਈ। ਸਮਾਂ ਆਪਣਾ ਜਿਹੜਾ ਤਕਰੀਬਨ ਹੋ ਗਿਆ ਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਗੱਲਬਾਤ ਆ ਜਿਹੜੀ ਉਹ ਲੋਕਲ ਵੀ ਤੇ ਇੰਟਰਨੈਸ਼ਨਲ ਜਿਹੜੇ ਸਿੱਖ ਮੁੱਦੇ ਆ ਉਹਨਾਂ ਤੇ ਵੀ ਜਾਰੀ ਰੱਖਾਂਗੇ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਪ੍ਰੋਫੈਸਰ ਸਾਹਿਬ ਇੱਕ ਅੱਧੇ ਮਿੰਟ ਦੇ ਵਿੱਚ ਕਨਕਲੂਡ ਕਰਨਾ ਹੋਵੇ ਫਿਰ ਆਪਾਂ ਇਜਾਜ਼ਤ ਲਵਾਂਗੇ ਜੀ, ਫਿਰ ਕੱਲ ਨੂੰ ਮਿਲਾਂਗੇ। ਹਾਂਜੀ ਬਸ ਗੱਲ ਹੈ, ਚਾਹੇ ਉਹ ਲੈਂਡ ਪੂਲਿੰਗ ਦਾ ਮੁੱਦਾ ਹੈ, ਚਾਹੇ ਕਕਾਰਾਂ ਦਾ ਮੁੱਦਾ ਹੈ, ਚਾਹੇ ਸਾਡੀਆਂ ਵਿਦਿਅਕ ਸੰਸਥਾਵਾਂ ਦੇ ਉੱਤੇ ਆਰਐਸਐਸ ਦੇ ਕਬਜ਼ੇ ਦੀ ਗੱਲ ਹੈ, ਤਾਂ ਸਾਰੀਆਂ ਗੱਲਾਂ ਦੇ ਵਿੱਚੋਂ ਇੱਕ ਗੱਲ ਜਿਹੜੀ ਸਕਿਪ ਹੋ ਰਹੀ ਆ ਉਹ ਇਹ ਹੋ ਰਹੀ ਆ ਕਿ ਸਾਡੀ ਜਿਹੜੀ ਧਿਰ ਪੰਜਾਬ ਦੇ ਵਿੱਚ ਹੈ ਜਾਂ ਜਿਹੜੀਆਂ ਸਾਡੀਆਂ ਸੰਸਥਾਵਾਂ ਦੇ ਕਾਬਜ਼ ਬੰਦੇ ਨੇ ਪ੍ਰਬੰਧਕ ਨੇ, ਚਾਹੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਚਾਹੇ ਸ਼੍ਰੋਮਣੀ ਕਮੇਟੀ ਤੇ, ਉਹਨਾਂ ਪ੍ਰਬੰਧਕਾਂ ਦੀ ਜਿਹੜੀ ਐਡਵੋਕੇਸੀ ਆ ਉਹ ਸਿੱਖਾਂ ਪ੍ਰਤੀ ਨਹੀਂ ਹੈ, ਉਹ ਸਾਡੇ ਦੁਸ਼ਮਣਾਂ ਪ੍ਰਤੀ ਹੈ। ਸਾਨੂੰ ਸਾਡੇ ਜਿਹੜੇ ਉੱਥੇ ਵੱਸਦੇ ਲੋਕ ਆ ਉਹਨਾਂ ਨੂੰ ਅੱਖਾਂ ਤੋਂ ਉੱਤੋਂ ਪਰਦਾ ਹਟਾ ਕੇ ਉਹਨਾਂ ਤੋਂ ਜਵਾਬਦੇਹੀ ਉਹਨਾਂ ਦੀ ਮੰਗਣੀ ਚਾਹੀਦੀ ਹੈ, ਕਿਉਂਕਿ ਉਹ ਜੇ ਕੋਈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਤਾਂ ਉਹ ਸ਼੍ਰੋਮਣੀ ਕਮੇਟੀ ਸਾਰਿਆਂ ਦੀ ਹੈ, ਸਿੱਖਾਂ ਦੀ ਹੈ, ਨਾ ਕਿ ਉਹ ਬਾਦਲ ਦਲ ਦੀ ਹੈ। ਜਦੋਂ ਅਸੀਂ ਇਹਨਾਂ ਨੂੰ ਘੇਰ ਕੇ ਜਵਾਬ ਮੰਗਾਂਗੇ, ਪੁੱਛਾਂਗੇ, ਇਹਨਾਂ ਨੂੰ ਆਈਸੋਲੇਟ ਕਰਾਂਗੇ ਸਮਾਜ ਤੋਂ, ਤੇ ਫਿਰ ਇਹਨਾਂ ਨੂੰ ਅਹਿਸਾਸ ਹੋਊਗਾ, ਕਿਉਂਕਿ ਉਹਨਾਂ ਚਿਰ ਇਹਨਾਂ ਨੂੰ ਕੋਈ ਅਹਿਸਾਸ ਨਹੀਂ ਹੋਣਾ ਵੀ ਉਹ ਕੀ ਕਰ ਰਹੇ ਹੈ। ਸੇਮ ਚੀਜ਼ ਹੈ ਜਿਹੜੀ ਜਦੋਂ ਇਹ ਚੀਜ਼ਾਂ ਹੈਗੀਆਂ, ਕਿਉਂਕਿ ਹੁਣ ਹਰੇਕ ਲੀਡਰ ਜਾਂ ਜੋ ਵੀ ਹੈ ਇਸ ਬਾਬਤ, ਕਿਉਂਕਿ ਅੱਜ ਮੁੱਦਾ ਉੱਠਦਾ ਕੱਲ ਨੂੰ ਮਸਲਾ ਉੱਠਦਾ, ਕੋਈ ਬਿਆਨ ਜਾਰੀ ਕਰ ਦਿੰਦਾ, ਕੋਈ ਧਰਨਾ ਲਾਉਂਦਾ, ਮੁਜ਼ਾਹਰੇ ਕਰਦਾ, ਤੀਜੇ ਚੌਥੇ ਦਿਨ ਉਹ ਮੁੱਦਾ ਬਿਲਕੁਲ ਸਾਇਲੈਂਟ ਹੋ ਜਾਂਦਾ ਔਰ ਰੋਜ਼ ਇਹ ਮੁੱਦਾ ਹੁੰਦਾ ਨਵਾਂ ਨਿਤ ਨਵਾਂ। ਇਹਦੇ ਲਈ ਇਹ ਹੈ ਵੀ ਸਾਨੂੰ ਸਾਡੇ ਜਿਹੜੇ ਪ੍ਰਬੰਧਕਾਂ ਤੋਂ ਹੈ ਜਵਾਬਦੇਹੀ ਜਿਹੜੀ ਤੈਅ ਕਰਨੀ ਪਊਗੀ। ਤੇ ਔਰ ਇੱਕ ਜਿਹੜੀ ਉਹ ਬਾਈ ਜੀ ਨੇ ਗੱਲ ਕਹੀ ਸੀਗੀ, ਤੁਸੀਂ ਵੀ ਉਸ ਨਾਲ ਐਗਰੀ ਸੀਗੇ ਵੀ ਸਾਨੂੰ ਜਿਹੜੀ ਸਾਡੀ ਆਈਡੀਓਲੋਜੀ ਬੜੀ ਕਲੀਅਰ ਕਰਕੇ ਨਾ, ਦੇਖੋ ਤੁਸੀਂ ਹੱਥ ਪੈਰ ਮਾਰੋ, ਤੁਸੀਂ ਕੁਛ ਨਹੀਂ ਕਰ ਸਕੋ, ਲੇਕਿਨ ਆਪਣੇ ਮੈਂਟਲੀ ਤੌਰ ਤੇ ਇੱਕ ਗੱਲ ਬੜਾ ਨਿਸ਼ਚੈਵਾਚਕ ਐਸਾ ਹੋਵੇ ਵੀ ਭਾਈ ਅਸੀਂ ਉਸ ਮੁਲਕ, ਸਾਡਾ ਉਸ ਮੁਲਕ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਅਸੀਂ ਉੱਥੇ ਗੁਲਾਮ ਹੈ। ਔਰ ਅਸੀਂ ਫਿਰ ਜਦੋਂ ਤੁਸੀਂ ਇਹ ਗੱਲ ਕੀਤੀ ਫਿਰ ਤੁਸੀਂ ਆਜ਼ਾਦੀ ਲਈ ਲੜੋਗੇ ਤੇ ਫਿਰ ਤੁਸੀਂ ਹਰ ਇੱਕ ਗੱਲ ਨੂੰ ਉਸ ਨਜ਼ਰੀਏ ਨਾਲ ਦੇਖੋਗੇ, ਇੱਕ ਆਜ਼ਾਦੀ ਦੇ ਪੁਆਇੰਟ ਆਫ ਵਿਊ ਨਾਲ। ਜੀ ਮੈਂ ਇਹੀ ਬੇਨਤੀ ਕਰਦਾ ਜੀ ਸਾਰਿਆਂ ਨੂੰ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਆਪਣੇ ਵਿਚਾਰਾਂ ਦੀ ਸਾਂਝ ਪਾਈ ਤੇ ਅੱਗੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਹੋਰ ਮੁੱਦਿਆਂ ਤੇ ਵੀ ਤੁਸੀਂ ਸਾਡੇ ਨਾਲ ਜਿਹੜਾ ਉਹ ਸਮੇਂ-ਸਮੇਂ ਸਿਰ ਜੁੜਿਆ ਕਰੋ ਤਾਂ ਕਿ ਆਪਾਂ ਗੱਲਬਾਤ ਆ ਜਿਹੜੀ ਉਹ ਕਰਦੇ ਰਹੀਏ। ਸੋ ਦਰਸ਼ਕੋ, ਪ੍ਰੋਗਰਾਮ ਦੇ ਸਪਾਂਸਰ ਦੀ ਅਕਾਲ ਇੰਟਰਪ੍ਰੀਟਰ ਸਰਵਿਸਿਜ਼ ਤੇ ਸਕਰੀਨ ਦੇ ਉੱਤੇ ਤੁਹਾਡੇ ਨੰਬਰ ਨੇ ਤੇ ਇਹਨਾਂ ਦੀ ਜਿਹੜੀ ਈਮੇਲ ਆ akalservices@hotmail.com 514-770-7465 ਤੇ ਤੁਹਾਡਾ ਕੋਈ ਵੀ ਇਮੀਗ੍ਰੇਸ਼ਨ ਸੰਬੰਧਿਤ ਕੰਮ ਆ ਤਾਂ ਅਸੀਂ ਜਿਹੜਾ ਲਾ ਇਨਫਿਨਿਟੀ ਐਡਵੋਕੇਟਸ LLP ਦੇ ਨਾਲ ਕੰਮ ਕਰਦੇ ਆ। ਉਹਨਾਂ ਕੋਲ ਵਧੀਆ ਵਕੀਲਾਂ ਦੀ ਟੀਮ ਆ ਜਿਹੜੇ ਤੁਹਾਡੇ ਹਰ ਮਸਲਾ ਜਿਹੜਾ ਤੁਹਾਡਾ ਲੀਗਲ ਸੇਵਾਵਾਂ ਵਾਲਾ ਉਹ ਹੱਲ ਕਰਨਗੇ
ਤੇ ਜਿਹੜੇ ਮਸਲੇ ਤੁਹਾਡੇ ਅਦਾਲਤ 'ਚ ਜਾਣ ਤੋਂ ਪਹਿਲਾਂ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਹੱਲ ਹੋ ਸਕਦੇ ਆ, ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਉਹਦੇ ਵਿੱਚ ਹੱਲ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਕਿ ਜਿਹੜਾ ਕੌਮ ਦਾ ਸਰਮਾਇਆ, ਸਿੱਖਾਂ ਦਾ ਸਰਮਾਇਆ, ਉਹ ਕੋਰਟਾਂ ਕਚਹਿਰੀਆਂ ਦੇ ਨਜਾਇਜ਼ ਖਰਚਿਆਂ ਦੇ ਵਿੱਚ ਜਿਹੜਾ ਉਹ ਫਜ਼ੂਲ ਨਾ ਜਾਵੇ। ਤੇ ਜਿਹੜਾ ਗੁਰੂ ਦਾ ਵੀ ਫਰਮਾਨ ਆ ਵੀ ਅਸੀਂ ਇਕੱਤਰਤ ਹੋ ਕੇ ਬੈਠਣਾ ਤੇ ਸਫਾ ਵਸਾ ਕੇ ਜਿਹੜੀ ਆ ਉਹ ਆਪਣੀ ਗੱਲਬਾਤ ਕਰਨੀ ਆ ਗੁਰਮਤਿ ਦੀ ਰੋਸ਼ਨੀ ਦੇ ਵਿੱਚ, ਤੇ ਉਹ ਅਸੀਂ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰਦੇ ਆ। ਤੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ ਜਾਂ ਕੋਈ ਐਡਵਰਟਾਈਜ਼ਮੈਂਟ ਇਸ ਪ੍ਰੋਗਰਾਮ ਦੇ ਵਿੱਚ ਦੇਣ ਦੇ ਲਈ ਤੁਸੀਂ 514 476 84 84 ਤੇ ਸਾਨੂੰ ਮੈਸੇਜ ਕਰ ਸਕਦੇ ਹੋ। ਓਵਰਆਲ ਟੀਵੀ 84 ਦੇ ਹੋਰ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਜਿਹੜੀ ਆ ਕੋਈ ਐਡਵਰਟਾਈਜ਼ਮੈਂਟ ਦੇਣ ਦੇ ਲਈ ਤੁਸੀਂ tv84.tv ਦੇ ਉੱਤੇ, ਇਹ ਸਾਡੀ ਵੈਬਸਾਈਟ ਆ, ਇਟਸ ਵੈਰੀ ਸਿੰਪਲ, tv84.tv, ਇਹਦੇ ਉੱਤੇ ਜਾ ਕੇ ਤੁਹਾਨੂੰ ਜਿਹੜਾ ਕੰਟੈਕਟਸ ਜਾਂ ਫਿਰ info@tv84.tv ਦੇ ਉੱਤੇ ਤੁਸੀਂ ਆਪਣਾ ਸੁਝਾਅ, ਸਵਾਲ ਜਾਂ ਤੁਸੀਂ ਕਿਵੇਂ ਸਾਡੇ ਨਾਲ ਜੁੜ ਸਕਦੇ ਹੋ, ਉਹਦੇ 'ਚ ਜਿਹੜੀ ਆ ਉਹ ਡੋਨੇਸ਼ਨ ਦੀ ਇਨਫੋਰਮੇਸ਼ਨ ਵੀ ਹੈ, ਕਿਉਂਕਿ ਸਾਡੀ ਇਹ ਜਿਹੜੀ ਸੰਸਥਾ ਉਹ ਜਿਹੜੀ ਨਾਨ ਪ੍ਰੋਫਿਟੇਬਲ ਹੈਗੀ ਆ ਇਹ। ਤੇ ਜੇ ਤੁਸੀਂ ਅਮਰੀਕਾ ਦੇ ਵਿੱਚ ਹੋ, ਤੁਹਾਨੂੰ ਰਸੀਦਾਂ ਵੀ ਜਿਹੜੀਆਂ ਨਾਨ ਪ੍ਰੋਫਿਟੇਬਲ ਦੇ ਹਿਸਾਬ ਨਾਲ ਜਿਹੜੀਆਂ ਤੁਹਾਡੀਆਂ ਟੈਕਸ ਦੇ ਵਿੱਚ ਵੀ ਤੁਹਾਨੂੰ ਡਿਡਕਸ਼ਨ ਦਿੰਦੀਆਂ ਨੇ। ਸੋ ਇਹ ਸਾਰਾ ਕੁਝ ਆ ਜਿਹੜਾ ਉਹ ਸੈਟਅਪ ਅਮਰੀਕਾ ਦੇ ਵਿੱਚ ਹੈ। ਸੋ ਪ੍ਰੋਫੈਸਰ ਸਾਹਿਬ ਧੰਨਵਾਦ ਇੱਕ ਵਾਰ ਫੇਰ, ਤੇ ਸਰੋਤਿਆਂ ਤੋਂ ਵੀ ਲੈਣੇ ਇਜਾਜ਼ਤ, ਤੁਹਾਡੇ ਲੈਣੇ ਇਜਾਜ਼ਤ। ਵਾਹਿਗੁਰੂ ਨੇ ਪਾਸਾਂ ਦੀ ਲੜੀ ਇਸੇ ਤਰ੍ਹਾਂ ਚੱਲਦੀ ਰੱਖੀ, ਪੈਰਾਂ ਤੇ ਖਲੋਣ ਦਾ ਬਲ ਬਖਸ਼ਿਆ। ਕੱਲ ਨੂੰ ਨਵੇਂ ਮਹਿਮਾਨ ਦੇ ਨਾਲ, ਨਵੇਂ ਮੁੱਦੇ ਦੇ ਨਾਲ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।